ਤਾਜੀ ਪੱਪੜ ਨਹੀਂ ਲੱਭਾ, ਉਹ ਲੰਮੇ ਬੂਟ ਨਹੀਂ ਹੁੰਦੇ, ਉਹ ਝੱਤ ਪਾ ਕੇ ਆਪਣੀ ਤਰਫ। ਇਹ ਵੀ ਸਾਰੇ ਮੂੰਹ ਤੇ ਬਲੀਚ ਕਰਾ ਕੇ ਤੇ ਗੱਟ ਵਾਲੇ ਚਲਾ ਗਿਆ, ਕਹਿੰਦਾ ਮੈਂ ਇੰਗਲੈਂਡ ਤੋਂ ਆਇਆ। ਯਾਰ ਕਾਲੂ ਹੁਣਾਂ ਨੇ ਪਹਿਲੀ ਵਾਰੀ ਲੀਮ ਪਕਾਇਆ ਵਿੱਚ ਕੇਲੇ ਪਾਤੇ। ਗਾਣੇ ਵੀ ਅੱਛੇ ਆ, ਠੀਕ, ਐਂਡ ਵੀ ਠੀਕ ਬਣਾਇਆ ਇਹਨਾਂ ਨੇ। ਓਕੇ ਲਓ ਜੀ, ਹੁਣ ਇਹ ਫਿਲਮ ਵੇਖਣੀ ਹੈ। ਟਰਮੀਨੇਟਰ ਵੇਖ ਕੇ ਤੇ ਚੱਲਦੇ ਪੱਕੇ ਜਾਂਦੇ। अस्सलाम वालेकुम नाज़रीन, थोड़े सामने है कालू एंकर बड़े आजम एंकर हैं, थोड़े सामने पेश हो गया जनाब। सानू पता वा ब्रिंग मी बैक वंस मोर ਤੁਸੀਂ ਮੈਚਸ ਕਿਤੇ ਚਿੱਕੜ ਕਰਤਾ ਥੱਲੇ। ਅਸੀਂ ਅੱਜ ਹਾਜ਼ਰ ਹੋ ਗਏ ਆ, ਸਾਡੇ ਨਾਲ ਨੇ ਖਾਬਰ ਸ਼ਾਹ ਸਾਹਿਬ, ਸਾਡੇ ਨਾਲ ਮੁੰਤਸਰ ਭਾਈ, ਬਾਊ ਦਾਨਿਸ਼ ਸਲਮਾਨ। ਇੱਕ ਮਿੰਟ ਯਾਰ, ਸਾਰੇ ਕੱਟੋ ਇੱਥੋਂ ਕੱਟ ਕੇ ਨਾ, ਹੁਣ ਰੋਲ ਸ਼ੁਰੂ ਤੋਂ ਕਰਦੇ ਉੱਕੋ ਸਟਾਰਟ ਕਰਦੇ ਆ। ਚਲੋ ਓਏ ਓਏ ਆ ਮੈਂ ਕੀ ਕੀਤਾ ਵਾ, ਆ ਕੀ ਕਰਕੇ ਹਟਿਆ ਮੈਂ ਸ਼ੁਰੂ ਕਰਾਇਆ ਵਾ ਯਾਰ ਖਬਰ। ਮੰਨ ਲਾ ਯਾਰ, ਕੋਈ ਸੀਨੀਅਰ ਦੀ ਮੰਨੀ ਦੀ ਵੀ ਹੁੰਦੀ। ਉਹ ਸੀਨੀਅਰ ਦੀ ਓਏ ਅਫਲਾਤੂਨ ਦੀ ਬਾਂਦਰੀ, ਮੈਂ ਤੈਨੂੰ ਸਹੀ ਕਹਿੰਦੇ, ਮੈਂ ਸ਼ੁਰੂ ਕਰਾਇਆ ਵਾ। ਕੀ ਬੜਾ ਪੁਰਾਣਾ ਗੋੜ ਹੁੰਦਾ, ਮੰਨ ਲਾ। ਮੈਂ ਸਹੀ ਕਹਿੰਦੇ ਆ यार सोच करियो गल्ला यार। ਲੋਕ ਚ ਬਿਰਿਆਨੀ ਬਣਾਈ ਹੁੰਦੀ, ਠਹਿਰ ਜਾ। बकवास बंद करो, मैंने तुम्हारा मुंह तोड़ देना है। खबीस के बच्चे, मैं तुम्हें कह रहा हूँ प्रोग्राम शुरू होने दो। जाहल। ਲਓ ਜੀ, ਆਪਣਾ ਲਾ ਚੱਲਣ ਦਿਆ ਵਾ ਤੇ ਰੋਹ ਪਾਉਣ ਦਿਆ ਉਹ। ਯਾਰ ਤੁਸੀਂ ਜੇ ਇਸ ਉਮਰ 'ਚ ਡਾਂਟ ਨਾ ਸਾਨੂੰ ਕਹਿ ਦਿਓ, ਆਪਣੀ ਤਬੀਅਤ ਖਰਾਬ ਕਰ ਲਈ। ਐਵੇਂ ਇੰਨਾ ਸਫ਼ਰ ਕਰਕੇ ਆਇਆ। ਬਸ ਯਾਰ ਇੱਕ ਮਿੰਟ ਰੁਕ ਜਾ, ਗੱਲ ਨੂੰ ਸ਼ੁਰੂ ਕਰ। ਪਾਣੀ ਦਾ ਪਲਾ ਨੂੰ, ਬੜਾ ਮਾਰਿਆ ਬਸ, ਪਾਣੀ ਦਾ ਪਲਾ ਹੁਣ। ਉਹ ਰਾਣੇ ਨੇ ਨਹੀਂ ਕਰਨਾ ਯਾਰ, ਉਹਦਾ ਨਹੀਂ ਐਕਸਪੀਰੀਅੰਸ ਹੈਗਾ, ਮੇਰਾ ਐਕਸਪੀਰੀਅੰਸ ਆ ਯਾਰ। ਮੈਂ ਵੈਸੇ ਮਹਿਮਾਨ ਆ ਯਾਰ, ਮੇਰੇ ਕੋ ਕਰਾ ਲਓ ਅੱਜ। ਤੇਰੇ ਵਰਗੇ ਮਹਿਮਾਨਾਂ ਦਾ ਮੈਨੂੰ ਪਤਾ ਵਾ, ਉਹਨਾਂ ਦੇ ਬੱਚਿਆਂ ਤੋਂ ਕੰਨੀ ਭੰਨਣ ਦੇ ਹੁੰਦੇ ਕਿ 50 ਨਾ ਦੇਣੇ ਪੈ ਜਾਣ। ਚਲੋ ਤੁਸੀਂ ਨਾਲੇ ਪ੍ਰੋਗਰਾਮ ਸ਼ੁਰੂ ਕਰੋ, ਨਾਲੇ ਟੋਪੀ ਲਾ ਕੇ ਸਰਦੀ ਅਨਬਾਕਸਿੰਗ ਕਰੋ। ਐਡਾ ਪਾਗਲ ਆ, ਪੀਰਾਂ ਨੇ ਬਦਵਾ ਦਿੱਤੀ ਆ ਤੇ ਉਹਨਾਂ ਨੂੰ ਇੰਜ ਕਹਿੰਦੇ ਆ। ਉਹ ਜਗੜਾ ਕਦੀ ਆ, ਦੱਸ ਯਾਰ ਆ ਕਿਹਦੀ ਗੱਲ ਆ ਯਾਰ। ਆਪ ਵੀ ਪੀਰਾਂ ਨੂੰ ਫੋਨ ਕਰ ਕਹਿ ਰਿਹਾ ਸਵੇਰੇ ਛੇਤੀ ਉੱਠਣਾ, ਤੁਹਾਡੇ ਟੈਟੂ ਬਣਵਾਣਾ। ਕੀ ਗੱਲ ਹੈ ਯਾਰ, ਗੱਲ ਹੈ। ਕਾਲੂ ਵਰਗੇ ਬੰਦੇ ਦੇ ਪੀਰ ਦਾ ਨਾਮ ਹੁੰਦਾ ਵਾ ਜ਼ੈਨ। ਅੱਛਾ ਯਾਰ, ਜ਼ੈਨ ਪੀਰਾਂ ਨੂੰ ਕਹਿ ਰਿਹਾ ਦੰਦ ਨਾਲ ਬੋਤਲ ਖੋਲ ਕੇ ਫੜਾਓ ਜ਼ਰਾ। ਯਾਰ ਆਪਣੇ ਪੀਰਾਂ ਦਾ ਤਾਰਫ ਇੰਗਲਿਸ਼ ਚ ਕਰਾ ਰਿਹਾ, ਕਹਿੰਦਾ ਇਹਨਾਂ ਨੂੰ ਮਿਲਿਆ ਇਹ ਸਾਡੇ ਮੰਡੇ ਨੇ। ਪੀਰ ਇਹਦੇ ਘਰ ਆਏ ਆ ਤੇ ਘਰਦਿਆਂ ਨੂੰ ਕਹਿੰਦੇ ਅੱਗੇ ਪਿੱਛੇ ਹੋ ਜਾਓ, ਪੀਰਾਂ ਦੀ ਅੱਖ 'ਚ ਹਯਾ ਹੈ ਨਹੀਂ। ਪੀਰਾਂ ਨੂੰ ਪੁੱਛਣ ਡਿਆ ਕਿਦਾਂ ਕੰਮ ਦੀ, ਸੁਣਾਓ ਠੀਕ ਆ। ਪੀਰ ਸੀਗੇ ਤੇ ਉਹਨੂੰ ਲਕਵਾ ਹੋਇਆ ਸੀਗਾ ਤੇ ਸਿੱਧੀ ਫੂਕ ਨਹੀਂ ਸੀ ਵੱਜਦੀ, ਸਾਈਡ ਤੇ ਮਰੀਜ਼ ਖਿਲਾ ਰਿਹਾ। ਪੀਰ ਦਰਵਾਜ਼ੇ ਤੇ ਆਇਆ ਵਾ, ਦਰਵਾਜ਼ੇ ਤੇ ਆ ਕੇ ਡਿੱਗ ਗਿਆ, ਫੁੱਲ ਟੋਨ ਸੀ। ਯਾਰ ਪੀਰਾਂ ਵਾਲੀਆਂ ਦਾ ਹੋਰ ਕੋਈ ਕਰ ਲੈਂਦੇ ਆ ਬੁੱਧਾ ਵਾਲੀਆਂ, ਜੁਮੇਰਾਤਾਂ ਵਾਲੀਆਂ। ਯਾਰ ਸਾਹਲੇ ਸਮੁੰਦਰ ਤੇ ਪਿਆ, ਕੋਈ ਅੰਗਰੇਜ਼ ਕੁਛ ਖਾ ਰਿਹਾ, ਕੋਈ ਕੁਛ ਖਾ ਰਿਹਾ, ਤੇ ਉੱਥੇ ਖੱਟਾ ਪੀਣ ਦਿਆ। ਬੀਚ ਤੇ ਚਲ ਗਿਆ ਖਬਰ, ਦੁਬਈ ਦੇ ਵਿੱਚ ਐਵੇਂ ਨਹੀਂ ਇਹਨੂੰ ਕੱਢਿਆ। ਉੱਥੇ ਬੀਚ ਤੇ ਕੀ ਚਵਲਾ ਮਾਰਨ ਦਿਆ, ਬੀਚ ਤੇ ਚਲ ਗਿਆ ਤੇ ਉੱਥੇ ਫੋਨ ਮਿਲਾਇਆ ਘਰਦਿਆਂ ਨੂੰ, ਹਾਂ ਕੰਡੇ ਤੇ ਆਏ ਦਰਿਆ ਦੇ ਕੰਡੇ ਗੋਰੇ ਫਿਰਦੇ ਆ। ਯਾਰ ਬੀਚ ਤੇ ਚਲੇ ਗਿਆ ਤੇ ਉੱਥੇ ਦੇਖ ਕਹਿੰਦਾ ਉਹ ਦੋ ਮੁਦੱਸਰ ਸੁੱਤੇ ਪਏ। ਨਾਰੀਅਲ ਪਏ। ਯਾਰ ਵੈਸੇ ਮੈਨੂੰ ਇਹ ਦੱਸੋ ਯਾਰ, ਤੂੰ ਸਿੱਧਾ ਪੱਧਰ ਹੋ ਕੇ ਬਹਿ ਜਾਂਦੇ ਫਿਰ ਚੰਗੀ ਗੱਲ ਸੀ ਯਾਰ। ਉਹ ਤੂੰ ਉੱਤੋਂ ਦੀ ਟੱਪਣਾ ਨਹੀਂ ਆ ਯਾਰ, ਕੀ ਸਿੱਧੇ ਇੰਜ ਕਰਕੇ ਯਾਰ ਇੰਜ ਹੋਣ ਦਿਆ। ਕਿਤੇ ਫਲਾਡੀ ਲਵਾਣੇ ਆ ਸਾਡੇ ਕੋਲ। ਕਰੋ ਜੀ, ਅਜੇ ਸ਼ੁਰੂ ਨਹੀਂ ਹੋਇਆ। ਸ਼ੁਰੂ ਨਹੀਂ ਹੋਇਆ ਯਾਰ। ਯਾਰ ਮੈਂ ਲੈ ਕੇ ਚੱਲਦਾ ਵਾਂ ਯਾਰ ਸ਼ੋਅ। ਰਾਣਾ ਲੈ ਕੇ ਚੱਲੇਗਾ ਕਿਉਂਕਿ ਰਾਣਾ ਹਾਂ ਹਾਂਜੀ, ਤੂੰ ਘਰ ਅੱਜ ਰਾਣਾ ਫੁੱਲ ਡਾਇਰੈਕਟਰ ਆ। ਰਾਣੇ ਨੇ ਸਿਰਫ ਉਹਨੂੰ ਲਿਜਾਣਾ ਵਾ। ਨਹੀਂ ਡਾਇਰੈਕਸ਼ਨ ਵੀ ਦੇਗਾ ਯਾਰ। ਓਹੋ, ਰਾਣੇ ਦੀਆਂ 9 ਫਿਲਮਾਂ ਆ। ਰਾਣਾ ਚੱਲ, ਉਹ ਸਾਹਮਣੇ ਕੈਮਰਾ ਵਾ। ਅਸਲਾਮ ਵਾਲੇਕੁਮ ਜੀ, ਮੈਂ ਰਾਣਾ ਦੱਸਰ ਤੇ ਤੁਸੀਂ ਦੇਖ ਰਹੇ ਹੋ ਰੋਡ ਸਟੂਡੀਓ। ਆਪਣੀ ਇੱਥੇ ਕਿਤੇ ਤਸਰੀਹ ਕਰੀ ਜਾਂਦੇ ਆ ਮੈਂ ਤੂੰ। ਅਸਲਾਮ ਵਾਲੇਕੁਮ ਜੀ, ਮੈਂ ਰਾਣਾ ਦੱਸਰ ਤੇ ਮੇਰੇ ਨਾਲ ਖਾਬਰ ਸ਼ਾਹ। ਇਹ ਕੌਣ ਆ? ਕਾਲੂ ਸ਼ਾਹ। ਯਾਰ ਉਦੋਂ ਦਾ ਕੀ ਹੋਇਆ ਵਾ, ਮਤਲਬ ਕੀ ਯਾਰ ਸ਼ੋਅ ਸ਼ੁਰੂ ਹੋਣ ਬਾਰੇ ਤੈਨੂੰ ਵੀ ਮੌਕਾ ਸਹੀ ਸ਼ੁਰੂ ਹੋਇਆ। ਮੈਨੂੰ ਮੌਕਾ ਮਿਲੇਗਾ ਅਸੀਂ ਸ਼ੋਅ 'ਚ ਮਿਲ ਜਾਏ। ਚੱਲ ਹਾਂ, ਯਾਰ ਗੱਲਾਂ ਕਰਤੀਆਂ ਇੰਨੀਆਂ ਯਾਰ। ਆਪਣੇ ਲਾੜ ਨਾਲੋਂ ਚੁੰਨੀ ਦੇ ਲਾੜ ਨਾਲੋਂ ਨਿੱਕੀ ਜੀ ਨਾ ਇੰਜ ਕੁੜੀ ਜੀ ਕੱਢ ਕੇ ਇਹਦੀ ਮਹਿਬੂਬਾ ਇਹਨੂੰ ਫੜਾਉਂਦੀ, ਕਹਿੰਦੀ ਜਾਨੂ ਐ ਲੋ ਫੜੋ, ਮੈਂ ਤੁਹਾਡੇ ਲਈ 7 ਚੁੱਲ੍ਹਿਆਂ ਦੀ ਸਵਾਲ ਲੈ ਕੇ। ਸਾਰੇ ਘਰ ਵਾਲਿਆਂ ਨੂੰ ਬਾਹਰ ਕੱਢਣ ਦਿਆ, ਕਹਿੰਦਾ ਬਾਹਰ ਜਾਓ ਮੈਂ ਸੇਮ ਕਰਨੀ। ਯਾਰ ਆ ਬਹੂ ਨੇ ਦੋਨਾਂ ਸਾਈਡਾਂ ਤੇ ਕਨਾਤਾ ਲਾ ਕੇ ਗਲੀ ਬੰਦ ਕੀਤੀ ਤੇ ਵਿੱਚ ਬੂੜਾ ਮੋਟਰਸਾਈਕਲ ਘੁਮਾਉਂਦੇ ਆ। ਸ਼ੂਕ ਨਾ ਸਿਰਫ ਇਸ ਗੱਲ ਤੋਂ ਲੜ ਪਿਆ, ਤੂੰ ਐਂਡ ਵਾਲਾ ਘੁੱਟ ਮੈਨੂੰ ਨਹੀਂ ਦਿੱਤਾ। ਕੀ ਗੱਲ ਆ ਕੋਈ ਯਾਰ ਪੀਰ ਆ ਗਏ ਇਹਦੇ ਘਰ ਤੇ ਬੋਤਲ ਦੇ ਨਿਸ਼ਾਨ ਲਾ ਕੇ ਫੜੀ ਹੋਈ, ਇੱਥੇ ਤੱਕ ਪੀਣੀ ਤੁਸੀਂ।
ਸੋਹਰਾ ਮਿਲਿਆ ਵਾ ਜੱਫੀ ਪਾਈ ਆ ਤੇ ਸੋਹਰੇ ਦੇ ਪਟਾਕੇ ਕੱਢਦੇ ਕੜ ਕੜ ਯਾਰ ਇਦਾਂ ਕੌਣ ਕਰਦਾ ਬੰਦੇ ਨੂੰ ਕਹਿ ਰਿਹਾ ਯਾਰ ਮੈਂ ਵਿਆਹ ਕਰਾ ਲੈਣਾ ਮੈਂ ਮੌਸਮ ਸਿੱਧਾ ਹੋ ਜਾਵੇ ਉਹ ਕਹਿੰਦਾ ਮੌਸਮ ਨੂੰ ਛੱਡ ਤੂੰ ਜਿਸਮ ਸਿੱਧਾ ਕਰਾ ਮਰੇ ਤੂੰ ਕੂੜਾ ਇੱਕ ਬੰਦੇ ਨੂੰ ਰਾਹ ਦੱਸਣਾ ਸੀ ਵਿਸਾਖੀ ਨਾਲ ਦੱਸਣ ਦੇ ਸਿਰ ਪਾੜ ਤੱਕ ਪੀਰਾਂ ਨਾਲ ਸਨੋਕਰ ਖੇਲ ਰਿਹਾ ਤੇ ਅਦਬ 'ਚ ਸਨੋਕ ਹੀ ਨਹੀਂ ਲਾ ਰਿਹਾ। ਕ੍ਰਿਕਟ ਟੀਮ ਦਾ ਕਪਤਾਨ ਬਣ ਗਿਆ, ਉਹਨਾਂ ਨੇ ਟਾਸ ਕੀਤਾ, ਜਿੱਤ ਗਿਆ। ਉਹਨਾਂ ਨੇ ਕਿਹਾ ਹਾਂਜੀ ਪਹਿਲੇ ਬੋਲਿੰਗ ਕਰੋਗੇ ਕਿ ਬੈਟਿੰਗ, ਤੇ ਸੱਸ ਨੂੰ ਫੋਨ ਕਰਕੇ ਕਹਿੰਦੇ ਕਿੱਦਾਂ ਕਰਾਂ। ਆਪਣੇ ਵਿਆਹ ਦੀ ਵਰੀ ਭੁੱਲ ਗਿਆ ਤੇ ਸੱਸ ਕਹਿ ਰਹੀ ਵਰੀ, ਕਹਿੰਦਾ ਡੋਂਟ ਵਰੀ। ਭਾਈ ਤੂੰ ਲੱਗਦਾ ਇਹਦੇ ਵਿਆਹ ਤੇ ਨਹੀਂ ਗਿਆ, ਇਹਦੇ ਵਿਆਹ ਤੇ ਬੜਾ ਰੌਲਾ ਸੀ ਅੱਛਾ ਲੈਣ ਦੇਣ ਵਾਲਿਆਂ ਦਾ। यार चौंक च 1500 च पेड़ खा के कह रहे ये ज्यादती कर रहे हैं 1500 का नहीं ਜਿਹੜੀ ਕੁੱਟ ਖਾਦੀ ਉਹ ਕੁੱਤਾ ਪੈ ਗਿਆ ਕਾਲੂ ਨੂੰ ਤੇ ਉਹਨੂੰ ਕਹੀ ਯਾਰ ਕੋਈ ਨਹੀਂ ਆਪ ਹੀ ਆ ਯਾਰ ਗੋਭੀ ਦਾ ਫੁੱਲ ਫੜ ਕਹਿੰਦਾ ਹਮ ਇਸ ਸਲਤਨਤ ਕੇ ਰਾਜਾ ਹੈ ਲੈ ਯਾਰ ਉਹ ਫੁੱਲ ਹੋਰ ਹੁੰਦਾ ਵਿਆਹ ਦੀ ਵੀਡੀਓ ਦੇਖਣ ਦਿਆ ਵਾ ਕਾਲੂ ਤੇ ਇਹਦਾ ਪਿਓ ਵਿੱਚ ਸਾਰਿਆਂ ਨੂੰ ਕਹਿੰਦੇ ਚਲੋ ਇਹ ਬਿਆਨ ਲਈ ਤਿਆਰ ਹੋ ਜਾ, ਤੂੰ ਨਹੀਂ ਕੱਪੜੇ ਪਾਏ, ਤੂੰ ਕਹਿੰਦਾ ਲੈ ਸਾਰਾ ਸ਼ੋਅ ਕੱਲੇ ਨੇ ਲਵੇਟਿਆ ਹੋਇਆ। ਛੱਡ ਦਿਆ ਦੇ ਸ਼ਾਦੀ ਦੀ ਮੂਵੀ ਕੇਬਲ ਵਾਲੇ ਦਫ਼ਤਰ ਲੈ ਗਿਆ ਕਹਿੰਦਾ ਚਲਾ ਦੇ ਮੇਰੇ तो सारे कजन मैसेज कर रहे हैं ਰਿਸ਼ਤੇਦਾਰਾਂ ਨੂੰ ਪਤਾ ਹਾਂ तेरा नंबर ਮੈਂ ਵੀ ਹਾਂ ਓਏ ਇਹਨੇ ਵਿਆਹ ਲਈ ਆਪਣੀ ਮਸ਼ਹੂਰੀ ਲਾਈ, ਆਪਣੀ ਫਿਲਮ ਲਾਈ ਹੈ, ਵਿੱਚ ਸਕੇਪ ਵਾਲੀ ਮਸ਼ਹੂਰੀ ਹੈਗੀ। ਯਾਰ ਇਹਨੇ ਕਸਟਰਡ ਬਣਾ ਲਿਆ, ਵਿੱਚ ਪਾਉਣ ਨੂੰ ਕੋਈ ਸ਼ੈਨ ਲੱਭੀ ਤੇ ਨਟ ਸੁੱਟੇ ਹੋਏ ਨੇ। यार ਬਦਾਮ ਬਦੂਮ ਪਾਈ दूल्हा दुल्हन ਦਾ ਗਾਣਾ ਨਹੀਂ ਹੁੰਦਾ ਜਿਹੜਾ ਇੱਕ ਉਹ ਸ਼ੂਟ ਕਰਦੇ ਲੱਗ ਤੋਂ ਸ਼ੁਰੂ ਤੇ ਲਾਉਂਦੇ, ਉੱਤੇ ਪ੍ਰੋਮੋਸ਼ਨ ਲਾ ਰਿਹਾ 45000 ਵਿਊਜ਼ ਆਣੇ ਚਾਹੀਦੇ। ਯਾਰ ਕਾਲੂ ਹੁਣਾਂ ਨੇ ਪਹਿਲੀ ਵਾਰੀ ਲੀਮ ਪਕਾਇਆ ਵਿੱਚ ਕੇਲੇ ਪਾ ਕੇ। ਕਾਲੂ ਹੋਣਾ ਨੇ ਹਲੀਮ ਬਣਾਇਆ, ਅਕਸਰ ਦੇਖਿਆ ਤੁਸੀਂ ਚਾਵਲਾਂ ਨੂੰ ਦਮ ਲਾਉਂਦੇ ਨਾ ਜੀ, ਉਹ ਨਸ਼ਈ ਸੀਗਾ, ਉਹਨੇ ਬੇਲਚਾ ਭਰ ਕੇ ਵਿੱਚ ਸੁੱਟ ਅੱਛਾ ਲੀਮ ਦੇ ਵਿੱਚ ਥੋੜਾ ਦਮ ਆਇਆ ਨਾ ਆਪਣੇ ਵੱਲੋਂ। ਇੱਕ ਨਾਈ ਦੇਗ ਵਾਪਸ ਲੈ ਕੇ ਜਾ ਰਹੇ ਹੋ, ਸਿਰ ਤੇ ਰੱਖ ਕੇ ਨਹੀਂ ਲੈ ਕੇ ਜਾਂਦੇ, ਤੇ ਉਹ ਕਹੀ ਜਾ ਰਹੇ ਬੜਾ ਹੈਟ ਪਾਇਆ। ਇੱਕ ਛੋਟੀ ਜੀ ਧੌਣ ਦੀ ਬੋਟੀ ਇਹਨੇ ਕੱਢੀ ਹੈ ਦੇਗ ਚ, ਵਿੱਚ ਰਾਡੋ ਦੀ ਘੜੀ ਸੁੱਟ ਲਈ। ਉਹ ਲੱਭਦਾ ਮੇਰੇ ਇਹਦੇ ਇੱਕ ਮਾਮੇ ਨੂੰ ਦਮਾ ਹੋਇਆ ਤੇ ਉਹਨੂੰ ਸਿਗਰਟ ਲਾ ਕੇ ਦੇ ਦਿੰਦੇ ਆ। ਇਹ ਵੀ ਸ਼ਾਦੀ ਦੀ ਰੋਟੀ ਏਦਾਂ ਖਾਂਦਾ, ਮੁੜ ਕੇ 10 ਮਿੰਟ ਹੱਥ ਹੀ ਨਹੀਂ ਧੁੱਪਦੇ, ਇਹ ਨਾਲ ਵੇੜ ਲੈਂਦਾ। ਜਾਂਦੀ ਤੇ ਚਲ ਗਿਆ, ਉੱਥੇ ਨਾਨ ਦਾ ਘੁੱਗੂ ਬਣਾ ਕੇ ਬਾਹਰ ਨਿਕਲ ਗਏ। ਯਾਰ ਫੁੱਲ ਪੈਂਟ ਕੋਂਟ ਪਾ ਕੇ ਮਰੀ ਬਿੱਲੀ ਹੱਥ ਚ ਫੜਾ ਕੇ ਸਲੋਮੋ ਬਣਾਉਂਦੇ ਆ। ਪਿੱਛੇ ਗਾਣਾ ਲਾਇਆ ਸਿੰਗਮ। ਯਾਰ ਕਾਲੂ ਹੁਣਾਂ ਘਰ ਫੁੱਲ ਭੁੱਖ ਪਈ ਆ ਤੇ ਕੈਟ ਫੂਡ ਲੱਭਣ ਡਿਆ ਵਾ। ਕਾਲੂ ਉਹਨਾਂ ਦੇ ਘਰੋਂ ਫੁੱਲ ਗਾਣਿਆਂ ਦੀਆਂ ਆਵਾਜ਼ਾਂ ਆ ਰਹੀਆਂ। ਮੈਂ ਕਿਹਾ ਕਾਲੂ ਇਹ ਕਾਹਦਾ ਮਿਊਜ਼ਿਕ? ਕਹਿੰਦੇ ਨਹੀਂ ਅੰਦਰ ਭੁੱਖ ਨੱਚਣ ਦੇ। 2 ਗਾਣੇ ਕਰਤੇ ਹਨ ਯਾਰ ਮਤਲਬ ਬਾਹਰ ਕਿਰਾਏ ਵਾਲਾ ਖੜਾ ਵਾ ਤੇ OLX ਤੇ ਜਰਮਨ ਸ਼ੈਫਰਡ ਲੱਭ ਰਿਹਾ। यार जज ने सजाए मौत देती है ਤੇ ਉਹਨੂੰ ਇੰਨਾ ਹੀ ਕਹਿ ਰਿਹਾ ਸਿਰਫ ਦੈਟਸ ਨਾਟ ਫੇਅਰ। ਜੱਜ ਨੇ ਕਿਹਾ ਕਤਲ ਤੂੰ ਕੀਤਾ, ਕਹਿੰਦਾ ਨਥਿੰਗ ਸਪੈਸ਼ਲ। ਯਾਰ ਉਹਨੂੰ ਤਾਂ ਜਵਾਬ ਆਇਆ ਕਿਹੜੀ ਗੱਲ। ਜੱਜ ਨੇ ਇਹਨੂੰ ਕਿਹਾ ਕਤਲ ਤੂੰ ਕੀਤਾ, ਕਹਿੰਦਾ ਮੈਂ ਤਾਂ ਸ਼ੋਖ ਹੀ ਕੀਤੀ ਸੀ। ਹੁਣ ਮੇਰੇ ਜੱਜ ਨੇ ਕਿਹਾ ਦੇਖੋ ਕੋਈ ਐਵੀਡੈਂਸ ਹੈ ਵਾ, ਘਰ ਜਾ ਕੇ ਸੁੱਕੀਆਂ ਰੋਟੀਆਂ ਚੱਕੀ ਫਿਰੇ। ਕਹਿੰਦਾ ਲਓ ਜੀ ਉਹ ਕਾਗਜ਼ ਹੁੰਦੇ ਬਜ਼ੁਰਗ ਕਾਮੇਡੀਆਂ ਨਾਲ। ਯਾਰ ਇੱਕ ਜੁਗਾ ਤਾਂ ਦੁਬਾਰਾ ਤੋਂ ਕਰਾਂਗਾ। ਇਹਨੇ ਇੱਕ ਅਖਬਾਰ ਲਈ, ਉਹਦੇ ਤੇ 2-3 ਨਾ ਲਫ਼ਜ਼ ਮੀਟੇ ਸੀ, ਅੱਛਾ ਤੇ ਉਹਨਾਂ ਦੇ ਦਫ਼ਤਰ ਚਲ ਗਿਆ, ਕਹਿੰਦਾ ਇੱਥੇ ਕੀ ਲਿਖਿਆ? ਵਿਆਹ ਹੋਇਆ ਵਾ, ਸਲਾਮੀ ਸਿਰਫ ਇੰਨੀ ਹੋਈ ਕਿ ਫੈਮਿਲੀ ਨੇ 1.5 ਲੀਟਰ ਪੀਤੀ ਰਲ ਕੇ। ਯਾਰ ਆਪਣੇ ਭਰਾ ਦੇ ਵਿਆਹ ਤੇ ਰੋਂਦੇ ਜੇ ਮੈਨੂੰ ਭਰਾ ਦੇ ਵਿਆਹ ਤੇ ਬੋਤਲ ਨਹੀਂ ਮਿਲਦੀ। ਯਾਰ ਦਾਰਿਸ਼ ਯਾਰ ਕੀ ਬਾਤ ਹੈ, ਇਹ ਮੰਨ ਗਏ। ਪਹੁੰਚ ਗਿਆ ਇਹ ਹਾਈਲਾਈਟ ਤੇ ਲਾ ਦੇ। ਯਾਰ ਆ ਬਾਊ ਐਡਾ ਪਾਗਲ ਆ, ਵੀਲ ਚੇਅਰ ਪਿੱਛੇ ਲਿਖਿਆ ਹੋ ਆਈ ਐਮ ਡਰਾਈਵਿੰਗ। ਆ ਬਿਲਕੁਲ ਭੈੜੀ ਜੀ ਮੋਟਰਸਾਈਕਲ ਆ, ਉਹਦੇ ਪਿੱਛੇ ਲਿਖਿਆ ਰਿਸ਼ਤੋਂ ਕੇ ਲਈ ਰਾਬਤਾ ਕਰੇ। ਯਾਰ ਘਰ ਦੇ ਸੋਫਿਆਂ ਤੇ ਲਿਖਿਆ ਵਾ ਆਪਣਾ ਦਸਤੀ ਸਮਾਨ ਆਪਣੇ ਪਾਸ ਰੱਖ। ਯਾਰ ਸੋਲਰ ਪਿੰਡਾਂ ਲਵਾਲੀਆਂ, ਹਰ ਪਲੇਟ ਤੇ ਪਾਥੀਆਂ ਲਾਈਆਂ। यार खोता रेडी तो पीछे लगाया गलत ड्राइविंग पर इस नंबर पे बताएं। ਅੰਗਰੇਜ਼ ਦੋਸਤ ਬਣਾ ਕੇ ਤੁਹਾਨੂੰ ਕਹਿ ਰਿਹਾ ਕੌਡੀ ਕੌਡੀ ਖੇਲੀਏ। ਯਾਰ ਗਾਲੂ ਕੌਡੀ ਕੌਡੀ ਦਾ ਸਾਹ ਹੀ ਨਹੀਂ ਗੋਰੇ ਕੋ ਪੈ ਰਿਹਾ। ਕੋਟੀ ਜ਼ਾਲਾ ਸ਼ਾਲਾ ਕੌਡੀ ਕੌਡੀ। ਉਹ ਪੁੱਛੀ ਜਾ ਰਿਹਾ ਕਿ ਇਹ ਕੀ ਹੈ। ਬਹੁ ਬਾਹਰ ਦੇ ਮੁਲਕ ਚਲ ਗਏ ਅੰਗਰੇਜ਼ਾਂ ਵਾਲੇ, ਤੇ ਸ਼ਾਮ ਨੂੰ 4 ਵਜੇ ਵੱਡੇ ਗਲਾਸ ਨਾਲ ਪਾਣੀ ਤੋਂ ਇਹ ਵੀ ਸਾਰੇ ਮੂੰਹ ਤੇ ਬਲੀਚ ਕਰਾ ਕੇ ਤੇ ਗੱਟ ਵਾਲੇ ਚਲਾ ਗਿਆ, ਕਹਿੰਦਾ ਮੈਂ ਇੰਗਲੈਂਡ ਤੋਂ ਆਇਆ। ਯਾਰ ਇੱਕ ਗੋਰੇ ਨੂੰ ਪੁੱਛੀ ਜਾਂਦੇ ਤੁਸੀਂ ਅੱਜ ਕੀ ਪਕਾਇਆ?
ਯਾਰ ਉਹ ਕੰਨਾਂ 'ਚ ਲਾ ਕੇ ਨਹੀਂ ਚੈੱਕ ਕਰਦੇ ਟੈਟਰੋਸਕੋਪ ਟੈਟੋਸਕੋਪ ਉਹ ਪਾ ਕੇ ਮਾਈਕਲ ਜੈਕਸਨ ਤਰ੍ਹਾਂ ਲੱਗਾ ਯਾਰ ਇਹ ਕਿਹੜੀ ਗੱਲ ਆ ਯਾਰ ਆ ਡਾਕਟਰ ਸੀਗਾ ਤੇ ਇੰਨਾ ਸਸਤਾ ਸਟੈਥੋਸਕੋਪ ਲਿਆਇਆ ਉਹਦੀ ਇੱਕ ਸਾਈਡ ਚੱਲਣ ਹੀ ਨਹੀਂ ਦੇਈ ਕਾਲੂ ਭਾਈ ਬਾਹਰ ਚਲ ਗਿਆ ਕਿ ਗੋਰਾ ਨੂੰ ਕਹੀ ਜਾਣ ਡਿਆ ਪੈਂਟ ਪਾਉਣ ਲਈ ਮਿਲ ਜੇਗੀ ਵਿਆਹ ਤੇ ਜਾਣਾ ਹਕੀਮ ਕਹਿੰਦਾ ਠੰਡੀਆਂ ਛਾਵਾਂ ਖਾਣੀਆਂ ਫ੍ਰਿਜ ਨੂੰ ਦੰਦੀਆਂ ਵੱਢੀ ਜਾਂਦੇ ਘਰ ਆ ਕੇ। ਮੌਸਮ ਵੇਖ ਲੈ ਨਹੀਂ ਇਹ ਬੈਡ ਲਾਈਟ ਪ੍ਰੋਬਲਮ ਕਾਲੂ ਨੂੰ ਜੁਗਤਾ ਨਹੀਂ ਹੋਣ ਡਿਆ ਇਹਦਾ ਲਾਈਟ ਦੀ ਵਜ੍ਹਾ ਤੋਂ ਨਜ਼ਰ ਨਹੀਂ ਆ ਰਿਹਾ ਤਾਂ ਕਹਿ ਰਿਹਾ ਬਸ ਕਰਕੇ ਕੈਮਰੇ ਸ਼ੈਮਰੇ ਸਹੀ ਹੈ ਨਜ਼ਰ ਆਉਣ ਤੇ ਵਿਆਹ ਮੌਸਮ ਬੜਾ ਅੱਛਾ ਹੋ ਜਾਏ ਅੰਦਰ ਲੈ ਜਾਈਏ ਅੰਦਰ ਹੀ ਚੱਲ ਜਾਂਦੇ गाइस हम कैमरे लेकर अंदर जा रहे हैं बने रहिएगा हमारे साथ क्योंकि बहुत ही रोमांचक होने जा रही है ये वीडियो ਸਵਾਲਾਂ ਦਾ ਸਿਲਸਿਲਾ ਜਾਰੀ ਉਹ ਕਰ ਹੀ ਰਹੇ ਕਰ ठीक हो गया ना माहौल आंटी आ गए अपनी बह जाएंगे ਆਪਾਂ ਉਹਦੇ ਫਿਰ ਆਪਣੀ ਗੁਫ਼ਤਗੂ ਕਰਾਂਗੇ ਸਭ ਆਪਣੀ ਨੂੰ ਨਕਲੀ ਮੁੱਛਾਂ ਗਿਫਟ ਕਰਨ ਲੱਗਦਾ ਲਾ ਕੇ ਦਿਖਾ ਦੇ ਆਸਰਾ ਨਹੀਂ ਕਰ ਰਿਹਾ ਇਹ ਵੀ ਬੜਾ ਅੱਛਾ ਬੰਦਾ ਵਾ ਇਹਨੇ ਬਚਾ ਲਿਆ ਸਾਰਿਆਂ ਨੂੰ ਕਿੱਦਾਂ ਅੰਦਰ ਆ ਗਏ ਨੇ ਤੇ ਇਹਨੇ ਬਿਜਲੀ ਪਵਾ ਦੇਣੀ ਸੀ ਤੁਹਾਡੇ ਤੇ ਉਹ ਬਿਜਲੀ ਪੈਂਦੀ ਕਾਲੀ ਸੀ ਯਾਰ ਕਾਲੂ ਬਾਹਰ ਚਲੇ ਗਿਆ ਤੇ ਉੱਥੇ ਇੱਕ ਅੰਗਰੇਜ਼ੀ ਬੋਲਣ ਦਿਆ ਤਾਂ ਮੈਨੂੰ ਲੱਗਦਾ ਬੜਾ ਪੜਿਆ ਲਿਖਿਆ ਭਾਈ ਕਾਲੂ ਬਾਹਰ ਚਲਾ ਗਿਆ ਘਰਦਿਆਂ ਨੇ ਅੰਦਰੋਂ ਦਰਵਾਜ਼ਾ ਲਾ ਲਿਆ ਉਹ ਚਾਈਨੀਜ਼ ਆਪਸ ਚ ਗੱਲ ਕਰ ਰਹੇ ਤੇ ਕਹਿੰਦਾ ਲੱਗਦਾ ਜ਼ੁਬਾਨ ਕੱਟੀ ਗਈ ਚਾਈਨਾ ਚਲੇ ਕੇ ਖਾਬਰ ਭਾਈਏ ਨੇ ਦੇਖਿਆ ਉੱਥੇ ਅੱਜ ਰੋਟੀ ਬਣਾ ਕੇ ਉੱਤੇ ਨੂੰ ਸੁੱਟ ਕੇ ਫੇਰ ਤਵੇ ਤੇ ਬੰਦਾ ਇਹਨੇ ਵੀ ਇੱਥੇ ਟਰਾਈ ਕੀਤੀ ਉਹ ਖੰਬੇ 'ਚ ਫਸ ਗਈ ਛੋਟੇ ਵਾ ਮੰਨ ਲਾਉਂਦੇ ਸਿਰਫ ਅੰਗਰੇਜ਼ੀ ਬੇਸ ਤੇ ਨਾ ਉੱਥੋਂ ਪੁਰਾਣਾ ਜਿਹਾ ਅੰਗਰੇਜ਼ ਲੈ ਆਂਦਾ ਤੇ ਇੱਥੇ ਕਾਲਜ ਪਾ ਲਿਆ ਤੇ ਉਹਨੂੰ ਦੱਸਣਾ ਹੀ ਨਹੀਂ ਅੰਗਰੇਜ਼ੀ ਸਕੂਲ ਬੱਚੇ ਪਾਉਣ ਗਿਆ ਤੇ ਉੱਥੋਂ ਫਿਰ ਵਾਪਸ ਲਾਇਆ ਕਹਿੰਦਾ ਕੋਈ ਅੰਗਰੇਜ਼ ਤੇ ਹੈ ਨਹੀਂ ਉੱਥੇ ਬਾਰਿਸ਼ ਮਜ਼ਾ ਲਾਇਆ ਅੱਜ ਸੁਹਾਣਾ ਵਾਲਾ ਮੌਸਮ ਹੋਇਆ ਪਿਆ ਅੰਦਰ ਆ ਗਏ ਉਹਨਾਂ ਦਾ ਮੁਕਾਮ ਆ ਬਾਹਰ ਕੈਮਰੇ ਤੋਂ ਦੀ ਅੰਦਰ ਲੈ ਨੇਰੀ ਬਾਦੀ ਪੂਰੇ ਭਾਣਾ ਜੜੀ ਪਈ ਸਾਜ ਜੀ अस्सलाम वालेकुम ਕੀ ਹਾਲ ਚਾਲ ਆ ਕੀ ਹੈ ਚੁੱਪ ਹੋ ਗਏ ਸਾਥੀ ਤੁਹਾਡੇ ਤੁਸੀਂ ਆਏ। ਤੁਸੀਂ ਜ਼ਰਾ ਕਰ ਗੱਪਸ਼ਪ ਲਾਓ ਉਹ ਯਾਰ ਉਹ ਸਿਆਪਾ ਪਿਆ ਯਾਰ ਉਹਦਾ ਜਿਹੜਾ ਬੰਦਾ ਬੁਲਾ ਰਿਹਾ ਕਹਿੰਦੇ ਭਾਈ ਆ ਮੇਰੀ ਸਮਝ ਚ ਨਹੀਂ ਆ ਰਿਹਾ ਲੱਕੜੀ ਵਾਲਾ ਆਹੋ ਕੋਈ ਲੱਕੜੀ ਵਾਲਾ ਬੰਦਾ ਕਸਮ ਹੈ ਕੋਈ ਜਿਹੜਾ ਬਰੀਕ ਕਾਰੀਗਰ ਹੋਵੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਸਾਜ ਜੀ ਹੈ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਆਪ ਹੀ ਰਹੇਗਾ ਵਿੱਚ ਸਾਰਾ। ਦਿਹਾੜੀ ਆਪ ਹੀ ਖਰਾਬ ਕਰ ਦੇਗਾ ਉਹ ਜੀ ਤੁਹਾਨੂੰ ਜਿਹੜਾ ਵੀ ਬੰਦਾ ਲਿਆ ਕੇ ਦਿੱਤਾ ਵਾ ਕਦੀ ਉਹਨੇ ਕੰਮ ਠੀਕ ਹੈ ਜੀ ਪਹਿਲੀ ਸ਼ਰਤ ਤੇ ਸਹੁਰਿਆਂ ਚ ਨਾ ਹੋਏ ਹਾਂਜੀ ਨਹੀਂ ਸਾਜ ਐਕਸਪਰਟ ਬੰਦਾ ਹੋਏਗਾ ਬਿਹਤਰੀਨ ਕੰਮ ਕਰ ਗਿਆ 13 ਸਾਲ ਉਹਦਾ ਕਾਰਪੈਂਟਰ ਚਾਹੀਦਾ ਵਾ ਕਾਰਪੈਂਟਰ ਦੀ ਗੱਲ ਕਰਨੀ ਜਿਹੜਾ ਲੱਕੜੀ ਵਾਲਾ ਕਾਰਪੈਂਟਰ ਦਇਆ ਹੁੰਦਾ ਵਾਲਾ। ਉਹ ਕਠਾਕੀ ਵਾਲਾ ਨਹੀਂ ਉਹ ਜਿਹੜੇ ਕਾਰਪੈਂਟਰ ਹੁੰਦੇ ਆ ਇਹਨੂੰ ਲੱਕੜੀ ਦੇ ਕਾਰੀਗਰ ਦਾ ਕਿਹਾ ਵਾ ਮਲਟੀਪਲ ਤੋਂ ਦੋਸਤਾਂ ਦਾ ਮਸਾਕਾਂ ਵਾਲਾ ਉਹਨਾਂ ਨੂੰ ਲੈ ਪਹਿਲੀ ਵਾਰੀ ਵਾਸ਼ਨ ਦੇਖਿਓ ਜੀ ਦੁਕਾਨ ਵਸਾ ਕੇ ਬੈਠਾ ਲੋਹੇ ਦਾ ਡੋਰ ਕੀ ਕਹਿੰਦਾ ਲੋਹੇ ਦਾ ਡੋਰ ਟਕ ਯਾਰ ਇਹ ਕਹਿੰਦੀ ਗੱਲ ਕਹਿੰਦਾ ਨੂੰ ਕਿ ਲੱਕੜੀ ਵਾਲਾ ਲੈ ਗਿਆ ਤੇ ਮਸਵਾਕਾਂ ਵਾਲਾ ਲੈ ਨਹੀਂ ਸਾਜ ਐਕਸਪਰਟ ਬੰਦਾ ਸਾਜ ਟੈਲੈਂਟਡ ਬੰਦਾ ਵਾ ਹਾਂਜੀ ਯਾਰ ਚੇਦਾ ਨਹੀਂ ਕਰਨਾ ਜੇ ਸਹੀ ਹੈਗਾ ਅਗਰ ਤੇ। ਉਹ ਬਰੀਕੀ ਵਾਲਾ ਕਿੱਥੇ ਆ ਉਹ ਮਕੂਣ ਨੇ ਸਾਜ ਜੀ ਫੋਨ ਹੈਗਾ ਉਹਦਾ ਨਹੀਂ ਸਰ ਫੋਨ ਸਾਜ ਹੈਗਾ ਨੰਬਰ ਹੈਗਾ ਮੈਂ ਕਾਲ ਕਰ ਦਿੰਦਾ ਤੁਸੀਂ ਕੁਝ ਕਰਾਇਆ ਉਹਦੇ ਕੋ ਨਹੀਂ ਜੀ ਯਾਰ ਬਾਹਰ ਸਾਜ ਕੰਮ ਕਰਦਾ ਆ ਸਿੱਧੀ ਗੱਲ ਆ ਬਾਹਰ ਬਾਹਰ ਤੇ ਕਿਹੜਾ? ਬਾਹਰਲੇ ਮੁਲਕ ਇਹਨਾਂ ਦੇ ਘਰ ਲੱਕੜ ਦਾ ਕੰਮ ਕੀਤਾ ਉਹਨੇ ਸਾਜੀ ਤੇ ਤਾਏ ਦੀ ਲੱਤ ਬਣਾਈ ਉਹਦੇ ਚ ਦੋ ਦਰਾਦ ਵੀ ਬਣਵਾਏ ਛੋਟੇ ਛੋਟੇ ਸਾਜੀ ਤਾਏ ਨੂੰ ਨਾ ਲੱਕੜ ਦੀ ਲੱਤ ਫੋਲਡਿੰਗ ਵਾਲੀ ਲਵਾਤੀ ਉਹ ਪੈਰ ਰੱਖਦਾ ਸੀ ਤਾਂ ਜੜ ਜਾਂਦੀ ਸੀ ਨਹੀਂ ਉਹ ਵਾਕਈ ਕੋਈ ਡਿਜ਼ਾਈਨਰ ਟਾਈਪ ਆਦਮੀ ਕ੍ਰੀਏਟਿਵ ਬੰਦਾ ਚਾਹੀਦਾ ਹਾਂਜੀ ਹਾਂ ਉਹ ਇਹ ਸਿਰਫ ਫਟੀਆਂ ਜੋੜਨ ਵਾਲਾ ਬੰਦਾ ਨਹੀਂ ਚਾਹੀਦਾ ਨਹੀਂ ਫਿਰ ਸਾਜੀ ਦੋ ਕੱਟੀਆਂ ਉਹਨੇ ਨਾ ਸੁਨਿਆਰਿਆਂ ਦੀਆਂ ਦੁਕਾਨਾਂ ਸਾਜੀ ਬਣਾਈਆਂ ਵਾ ਸੁਨਿਆਰੇ ਤੁਹਾਨੂੰ ਪਤਾ ਦੁਕਾਨ ਆਮ ਜੀ ਤੇ ਨਾ ਬਣਾਉਂਦੇ ਸੁਨਿਆਰੀਆਂ ਦੀਆਂ ਦੁਕਾਨਾਂ ਬਣਾਈਆਂ ਲੱਕੜੀਆਂ ਦਾ ਕੰਮ ਬਹੁਤ ਲੱਕੜ ਦਾ ਕੰਮ ਉਹ ਯਾਰ ਇਹ ਹੋਰ ਗੇਮ ਆ ਯਾਰ ਸਾਜੀ ਸੁਨਿਆਰਿਆਂ ਦੀ ਸਿੱਧੀ ਸ਼ੀਟ ਲੱਗ ਗਈ ਕਾਰਪੈਂਟਰ ਹੁੰਦਾ ਨਾ ਯਾਰ ਉਹਨੂੰ ਕਾਰਪੈਂਟਰ ਕਹਿੰਦੇ ਆ ਜਿਹੜਾ ਛੋਟੇ ਛੋਟੇ ਸਾਰਾ ਕੋਈ ਫੁੱਲ ਬੂਟੇ ਵੀ ਪਾਉਂਦਾ ਜੀ ਉਹ ਸਾਰਾ ਕੁਝ ਲੇਕਿਨ ਅਸੀਂ ਸਾਰਾ ਕੁਝ ਕਰਾ ਲਿਆ ਵਾ ਅੱਛਾ ਉਹ ਸਿਰਫ ਅਸੀਂ ਸਾਰਾ ਕੁਝ ਉਹ ਮਸ਼ੀਨ ਤੋਂ ਫੁੱਲ ਬੂਟੇ ਪਵਾ ਲਏ ਆ ਫਿਟਿੰਗ ਕਰਨੀ ਹੈ ਬਸ ਲਾਉਣਾ ਵਾ ਬਸ ਹਾਂਜੀ ਹਾਂ ਸੀਐਨਸੀ ਸੀਐਨਸੀ ਕਰਵਾ ਲਈ ਹੈ ਉਹ ਹੋ ਜਾਏਗਾ ਸਾਜੀ ਉਹਨੂੰ ਪਤਾ ਵਾ ਕਰ ਲੈਂਦਾ ਮੈਂ ਪੁੱਛਾਂਗਾ ਸਾਜੀ ਤੁਹਾਡੇ ਨਾਲ ਇੱਕ ਵਾਰੀ ਉਹਦੀ ਮੀਟਿੰਗ ਕਰਾ ਦੂੰਗਾ ਉਹਨੇ ਤੇ ਜੇ ਬੰਦੇ ਤੁਹਾਨੂੰ ਬਾਅਦ ਚੋਂ ਕਹਿੰਦੇ ਹੁੰਦੇ ਭਾਈ ਮੇਰੀ ਤਨਖਾਹ ਚੋਂ ਕੱਟ ਲਿਓ ਮੈਂ ਹੀ ਕਰ ਸਕਦਾ ਇੱਕ ਸ਼ਰੀਫ ਆਦਮੀ ਤੇ ਫੌਤਗੀ ਤੋਂ ਇਹਨੂੰ ਕੁੱਟ ਪੈ ਗਈ ਉਹਨੂੰ ਕਹਿੰਦਾ ਮੂੰਹ ਦਿਖਾਓ ਉਹਨਾਂ ਨੇ ਮੂੰਹ ਦਿਖਾਇਆ ਤੇ ਉਹਦਾ ਪਰੇ ਨੂੰ ਕਰਕੇ ਕਹਿੰਦਾ ਰਾਕਾ ਮਰ ਗਿਆ ਤੇ ਯਾਰ ਸ਼ਰੀਫ ਆਦਮੀ ਜਨਾਜ਼ੇ ਤੇ ਉਹਨੇ ਮਾਰ ਖਾ ਲਈ ਕਹਿੰਦਾ ਮੂੰਹ ਦਿਖਾਓ ਕਹਿੰਦੇ ਲੇਡੀਜ਼ ਦਾ ਵਾ ਪਰੇ ਹੋ ਜਨਾਜ਼ੇ ਤੇ ਜਾ ਕੇ ਕਹਿੰਦਾ ਯਾਰ ਅਰੇ ਇਦਾਂ ਦਾ ਬੰਦਾ ਸਹੀ ਆ ਆਪੇ ਗੱਲ ਕਰਕੇ ਪੁੱਛੇ ਤਾਂ ਆਪੇ ਆਪ ਨਾਲ ਲੈ ਕੇ ਜਾਂਦੇ ਉਹਦੇ ਮੰਜੇ ਨਾਲ ਐਮ ਟੈਗ ਲਾਇਆ ਜਦ ਮੋਟਰ ਲੈ ਜਾਂਦੇ ਐਮ ਟੈਗ ਲਾਇਆ
ਆਪ ਜਨਾਜ਼ੇ ਦੇ ਅੱਗੇ ਨਾਰ ਕਮਾਤਾ ਗਲਤੀ ਹੋ ਗਈ ਹਾਈਲਾਈਟ ਚਲਵਾਣੀ ਹੈਗਾ ਇਹਨਾਂ ਨੇ ਵੀ ਕੀਤੀ ਹੈ ਸਾਰੀ ਹਾਈਲਾਈਟ ਮੈਂ ਤੇ ਕੈਸੀ ਕੀਤੀ ਇਹਨੇ ਮੈਂ ਫੇਰ ਉਸਤਾਦ ਜੀ ਮੈਂ ਕਿਹਾ ਆਪਣੇ ਭਰਾ ਦੇ ਵਿਆਹ ਤੇ ਰੋਂਦੇ ਕਿ ਮੈਨੂੰ ਜੇ ਭਰਾ ਦੇ ਵਿਆਹ ਤੇ ਬੋਤਲ ਨਹੀਂ ਮਿਲਣੀ ਤੇ ਕਦੋਂ ਇਹ ਸਹੀ ਗੱਲ ਵੱਡੀ ਗੱਲ ਵੱਡੀ ਗੱਲ ਹਾਈਲਾਈਟ ਆ ਹਾਈਲਾਈਟ ਹਾਈਲਾਈਟ ਹੀ ਹੈ ਜੀ ਇਹ। ਨਹੀਂ ਉਹ ਸਹੀ ਕਿਹਾ ਉਹਨੇ ਭਰਾ ਤਾਜੀ ਪੱਪੜ ਨਹੀਂ ਲੱਭਾ ਉਹ ਲੰਮੇ ਬੂਟ ਨਹੀਂ ਹੁੰਦੇ ਉਹ ਝੱਗ ਪਾ ਗਿਆ ਚਮੜਾ ਚਮੜਾ ਪਾਟਾ ਆਪਾਂ ਕੈਲਸ਼ੀਅਮ ਵਾਲੀਆਂ ਗੋਲੀਆਂ ਲੱਭਣ ਦੇ ਸਾਰੇ ਭਰਾ ਕੈਰਮ ਬੋਰਡ ਖੇਡਣ ਦੇ ਆਪ ਡਾਕਟਰ ਦੀ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਜਿਸਮ ਦਰਦ ਕਰ ਰਿਹਾ ਉਹ ਕਹਿੰਦਾ ਤੂੰ ਦਵਾਈ ਰਹਿਣ ਦੇ ਘਟਾ ਲਾ ਇਹ ਵੀ ਕਹਿੰਦਾ ਜਿਸਮ ਦਰਦ ਕਰ ਰਿਹਾ ਕਹਿੰਦਾ ਜਿਸਮ ਫਿਲਮ ਦੇਖ ਇਹਦੇ ਵੀ ਜਾ ਕੇ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੇਰਾ ਜਿਸਮ ਦਰਦ ਕਰ ਰਿਹਾ ਉਹ ਕਹਿੰਦਾ ਧੋ ਕੇ ਚੈੱਕ ਕਰ ਲਾ ਨਹਾ ਕੇ ਨਹੀਂ ਤੂੰ ਧੋ ਕੇ ਚੈੱਕ ਕਰ ਲਾ ਯਾਰ ਜਿਸਮ ਕਿਹੜਾ ਧੋ ਕੇ ਬਾਹਰ ਦੇ ਮੁੰਡੇ ਚਲੇ ਗਏ ਇੱਕ ਅੰਗਰੇਜ਼ ਕਹਿੰਦਾ ਮੇਰੀ ਹੱਥ ਦੁਖਦੀ ਕਹਿੰਦਾ ਘੋੜੇ ਵਾਲੀ ਟੂਬ ਪਾ ਇਹ ਵੀ ਬਾਹਰ ਦੇ ਮੁਲਕ ਚਲਾ ਗਿਆ ਉੱਥੇ ਬੰਦੇ ਕਹਿਣ ਇੱਥੇ ਢੋਡ ਮਾਰਨ ਵਾਲੀ ਆਟੋਮੈਟਿਕ ਯਾਰ ਉੱਥੇ ਅੰਗਰੇਜ਼ਾਂ ਨਾਲ 100 ਰੁਪਏ ਡੇਲੀ ਦੀ ਕਮੇਟੀ ਬਣੀ ਹੋਊ ਡਰਾਮਾ ਆਰਟਿਸਟ ਸੀ ਸਾਰੇ ਜਿਹੜੇ ਵਜਾਉਂਦੇ ਆ ਲਾ ਕੇ ਦਾਦਾ ਪਤਾ ਤੇ ਗੁੱਟੇ ਤੇ ਬਣਾ ਯੂਕੇ ਗਿਆ ਤੇ ਕਾਗਜ਼ੀ ਲੱਭੀ ਜਾਂਦੇ ਕਾਗਜ਼ ਕਾਗਦੀ ਕਾਗਤੀ ਜਿਹੜੇ ਜਮੂਰੀਏ ਨੇ ਜਿਹੜੇ ਕੋੜੇ ਵਾਲੇ ਪੂਰਾ ਯੂਕੇ ਨੂੰ ਵਕਤ ਪਾਇਆ ਕਾਗਜ਼ੀ ਹੈ ਕੋਈ ਗੱਲ ਆਪ ਇੱਥੇ ਦੁਕਾਨ ਤੇ ਜਾ ਕੇ ਕਹਿੰਦਾ ਕਾਗਜ਼ੀ ਹੈ ਉਹਨੇ ਦਿੱਤੀ ਕਹਿੰਦਾ ਖਰੋਟ ਕਾਗਜ਼ੀ ਕਰੋਟ ਗੋਰਿਆਂ ਦਾ ਫੰਕਸ਼ਨ ਅਟੈਂਡ ਕਰ ਕਹਿੰਦਾ ਮਿਲਣੀ ਕਦੋਂ ਹੈ ਯਾਰ ਆਓ ਉਹਨਾਂ ਨੂੰ ਕਹੀ ਜਾ ਰਿਹਾ ਆ ਮਿੰਡੀ ਜਦੋਂ ਹੋਣੀ ਨਾ ਕੇਸ ਮੈਂ ਲੈਣਾ ਜੀ ਉਹਨੂੰ ਕਹਿਣਾ ਮਾਮੇ ਰਾਬਰਟ ਨੂੰ ਅੱਗੇ ਦੋਨੋਂ ਪਲੇਟਾਂ ਲਾਉਣੀਆਂ ਘਰ ਨਾਲ ਹਰ ਪਲੇਟ ਦਾ ਚਮਚੀ ਟੰਗੀ ਹੈ ਪੂਰਾ ਸੈੱਟ ਬਣਾਇਆ ਪਲੇਟ ਲਾਉਂਦੇ ਨੇ ਚਮਚ ਪਲੇਟ ਤੇ ਚਮਚ ਇਕੱਠੇ ਲਵਾਏ ਨਹੀਂ ਉਹਨੇ ਸਹੀ ਕਿਹਾ ਕਹਿੰਦਾ ਸੋਲਰ ਪਲੇਟਾਂ ਲਵਾ ਕੇ ਤੇ ਉੱਤੇ ਤਰਪਾਲ ਪਾ ਲਈ ਭੇਜਣਾ ਛਾਂ ਕਰ ਲਈ ਕਹਿੰਦਾ ਯਾਰ ਗਰਮ ਹੋਈ ਨਹੀਂ ਆ ਸਾਜੀ ਗਿਫਟ ਹੈ ਕੀ ਯਾਰ ਹਾਂ ਕਿੰਨੇ ਭੇਜਿਆ ਸਾਜੂ ਕਹਿੰਦੇ ਸ਼ਾਹਰੁਖ ਖਾਨ ਸਾਹਿਬ ਯੂਜ਼ ਕਰ ਹੈ ਸ਼ਾਹਰੁਖ ਖਾਨ ਸਾਹਿਬ ਯੂਜ਼ ਕਰਦੇ ਤੂੰ ਕਹਿੰਦੇ ਸਾਡੇ ਉਸਤਾਦ ਜੀ ਮੇਰੇ ਲਈ ਇਹ ਵੱਡੀ ਗੱਲ ਨਹੀਂ ਕਿ ਜਿਹਨੇ ਭੇਜਿਆ ਵਾ ਉਹ ਵੱਡੀ ਗੱਲ ਨਹੀਂ ਉਹਨਾਂ ਨੂੰ ਕਿਹਾ ਸੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤੇ ਤੂੰ ਇਹ ਕਹਿਣਾ ਸੀ ਨਾ ਕਿ ਗਿਫਟ ਤੇ ਤੂੰ ਇਹ ਚਾਹਵੇਂ ਸ਼ਾਹਰੁਖ ਖਾਨ ਸਾਹਿਬ ਨਹੀਂ ਉਹਨਾਂ ਨੇ ਨਾਲ ਕਿਹਾ ਸੀ ਅੱਛਾ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਕਿਹਾ ਸੀ। ਅੱਛਾ ਠੀਕ ਹੈ ਨਹੀਂ ਉਹ ਤੇ ਤੂੰ ਆ ਓਏ ਊਤ ਨਹੀਂ ਊਦ ਕਿਹਾ ਉਹਨੇ ਮੈਨੂੰ ਪਤਾ ਲੱਗ ਗਿਆ ਸੁਖਰਾਜ ਜੀ ਹਾਂ ਭਾਈ ਉਹ ਦੂਦ ਦਬੰਗ ਆ ਜੇ ਇਸਤੇਮਾਲ ਕਰ ਇਹ ਕਹਿੰਦਾ ਐ ਅਜੇ ਇਸਤੇਮਾਲ ਕਰ ਪਰ ਸਾਈ ਨਾਨਾ ਪਾਟੀਗਰ ਵਾਲਾ ਸਾਗ ਵਾਲਾ ਲਾਣਾ ਤੁਸੀਂ ਇੱਕ ਵਾਰ ਕਿਹੜਾ ਨਾਨਾ ਪਾਟੀਗਰ ਸਾਗ ਵਾਲਾ ਉਹ ਰੂਹਾਂ ਉਹਨਾਂ ਦੇਣੇ ਨੇ ਯਾਰ ਉਹਦੀ ਅਨਬਾਕਸਿੰਗ ਚ ਕਿੰਨੀ ਪਿਆਰੀ ਖੁਸ਼ਬੂ ਆ ਗਈ ਕਿਹਦੀ ਇਹਦੀ ਹੋਈ ਹੋਰ ਕਿੱਥੇ ਨਹੀਂ ਆਈ ਨਹੀਂ ਆਈ ਕਿ ਮੁਦੱਸਰ ਖਾਵਰ ਨੂੰ ਕਹਿੰਦਾ ਟੋਪੀ ਲਾ ਸਿਰ ਦੀ ਅਨਬਾਕਸਿੰਗ ਕਰ ਬੋਲ ਸ਼ਾਹਰੁਖ ਖਾਨ ਸਾਹਿਬ ਨੇ ਕਿੱਦਾਂ ਖੋਲਿਆ ਸੀ ਸਾਰੀ ਅੰਜ ਵਿੱਚ ਖੁੱਲਾ ਇਹਨਾਂ ਨੇ ਕਿਹਾ ਇੱਧਰ ਨਹੀਂ ਨਹੀਂ ਇਸ ਤਰ੍ਹਾਂ ਨਿਕਲਣਾ ਜਿੱਦਾਂ ਆਈਫੋਨ ਦਾ ਬਦਸਰ ਨੂੰ ਪਤਾ ਤੁਸੀਂ ਕਦੀ ਸ਼ਾਹਰੁਖ ਖਾਨ ਨਾਲ ਰਹੇ ਹੋ ਤਾਂ ਤੁਹਾਨੂੰ ਪਤਾ ਇਹ ਚੀਜ਼ ਚਲੋ ਇਹਦੇ ਕਿਹੜਾ ਸਹੀ ਗੱਲ ਏਦਾਂ ਤੁਸੀਂ ਖੋਲ੍ਹ ਜੈ ਜੋਤ ਕਿਹੜੀ ਚੀਜ਼ ਹੈ ਭਾਈ ਇਹ ਚੀਜ਼ ਇਹ ਚੀਜ਼ ਦਾ ਸਾਡੀ ਤੁਸੀਂ ਖੋਲਦੇ ਹੋ ਇਦਾਂ ਵੀ ਇਹਦੇ ਖੋਲਣ ਦੇ ਨਹੀਂ ਉੱਪਰ ਪੈਰ ਚੱਲਦੇ ਆ ਭਾਈ ਸਾਹਿਬ ਉੱਪਰ ਪੈਰ ਇਦਾਂ ਚੱਲਦੇ ਨਿਕਲਣਾ ਇਹ ਪੈਚ ਹੀ ਆ ਹਾਂ ਇਹਨੂੰ ਹੀ ਬ੍ਰੇਕ ਕਰਨਾ ਤੁਸੀਂ ਇਹ। ਹਾਂਜੀ ਤੂੰ ਇਦਾਂ ਵਜਦਾ ਤਾਸ਼ ਬਣਨ ਲੱਗਾ ਦੱਸ ਇਸ ਤਰ੍ਹਾਂ ਹੀ ਆ ਉਹ ਯਾਰ ਇਹਨੇ ਬਹੁਤ ਨਿਕਲਣਾ ਲੱਗੂ। ਉਹਦੇ ਨਿਕਲਣਾ ਨਹੀਂ ਉਹਦਾ ਡੱਬੇ ਦਾ ਇਹਨੇ ਇੰਜ ਇਹਦੇ ਕਰ ਵਿੱਚ ਲਾਭ ਸੀਗਾ ਐ ਹਾਂ ਅੱਲਾ ਕਾਲੂ ਨੂੰ ਪੁੱਛ ਲੈਂਦੇ ਉਹਨਾਂ ਨੂੰ ਨਹੀਂ ਸੀ ਪਤਾ ਕੀ ਬਾਤ ਹੈ ਇਹ ਕੰਗੀ ਤੁਸੀਂ ਕਿਤੇ। ਹੁੰਦਾ ਬਾਈ ਪੈਕ ਨਹੀਂ ਉਹੀ ਨਿਕਲ ਆਇਆ ਜਿਹੜਾ ਤੁਸੀਂ ਲੱਭ ਰਹੇ ਹੋ ਤੇ ਉਹੀ ਮਿਲ ਗਿਆ ਤਾਂ ਕਿਹੜਾ ਜਿਹੜਾ ਇੱਕ ਤੁਸੀਂ ਕਹਿੰਦੇ ਐਕਸਲ ਯਾਰ ਉਹ ਨਹੀਂ ਲੱਭਾ ਦੁਬਾਰਾ ਠੀਕ ਹੈ ਭੇਜਿਆ ਵਾ ਵਿੱਚ ਥੋੜਾ ਹੁੰਦਾ ਨਾ ਹਾਂ ਠੀਕ ਹੈ ਬਾਉ ਕਹਿੰਦਾ ਮੈਨੂੰ ਮੈਂ ਰਵਾ ਕਰਕੇ ਦੇ ਦਿੰਦਾ ਨਹੀਂ ਸਾਰੀ ਦੋਸਤ ਹੀ ਭਲੋਣੀ 2 ਮਹੀਨੇ ਕਿਤੇ ਨਹੀਂ ਜਾਣੀ ਓਏ ਹੋਏ ਇਹਦੇ ਕੋਲ ਥੋੜੇ ਪਰਫਿਊਮ ਪਏ ਈਦ ਵਾਲੀ ਹੈ ਉਸਤਾਦ ਜੀ ਹੈ ਈਦ ਵਾਲੀ ਉਹਨਾਂ ਨੇ ਫੈਸਲ ਭਾਈ ਦਾ ਨੰਬਰ ਲਿਆ ਸੀ ਕਿਤੋਂ ਉੱਥੋਂ ਹੀ ਸਪੇਨ ਤੋਂ ਹੀ ਤੇ ਫੈਸਲ ਭਾਈ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਤੇ ਉਹ ਸਪੈਸ਼ਲੀ ਇਸਲਾਮਾਬਾਦ ਤੋਂ ਆਏ ਸੀਗੇ ਤੇ ਫਿਰ ਮੈਂ ਸਪੇਨ ਦੇ ਵਿੱਚ ਸਪੇਨ ਦੇ ਵਿੱਚ ਹੁੰਦੇ ਹੁਣ ਉਹ ਹੱਜ ਤੇ ਗਏ ਨੇ ਇਸ ਟਾਈਮ ਹੱਜ ਤੇ ਨੇ। ਮਾਸ਼ਾਅੱਲਾ ਹੱਜ ਵਾਸਤੇ ਆਏ ਸੀ ਪਾਕਿਸਤਾਨ ਤੇ ਹੱਜ ਤੇ ਗਏ ਨੇ ਤੇ ਵਾਪਸ ਆਣਾ ਉਹਨਾਂ ਨੇ ਜੂਨ ਚ ਓਕੇ ਫਿਰ ਉਹਨਾਂ ਦੀ ਹੱਜ ਤੋਂ ਵਾਪਸ ਆਉਣ ਤੋਂ 3 ਦਿਨ ਬਾਅਦ ਵਾਪਸੀ ਸਪੇਨ
ਤੇਰੇ ਫੋਨ ਕੈਸਾ ਚੱਲ ਰਿਹਾ? ਫੋਨ ਦੀ ਗਿਆ ਭਾਰਾ ਮਹੱਲੇ 'ਚ ਬੜੀਆਂ ਉਦੋਂ ਦਾ ਲੱਖ ਰੁਪਇਆ ਉਹਦੇ ਕੋਲ ਹੀ ਆ ਮੇਰਾ। ਤੇ ਉਹ ਲੱਖ ਉਹ ਕੋਈ ਰਹਿਣਾ, ਹੋਰ ਤੈਨੂੰ ਦੇਣਾ ਲੱਖ? ਫੋਨ ਵੀ ਤੁਹਾਡੇ ਕੋਲ ਹੀ ਆ। ਨਹੀਂ ਫੋਨ ਤੇ ਤੂੰ ਲੈ ਨਹੀਂ ਗਿਆ? ਨਹੀਂ ਇੱਥੇ ਹੀ ਪਿਆ। ਲੈ ਲੈ ਯਾਰ ਮੈਂ ਵੀ ਰਾਤੀ ਕਹਾਂ ਪਹਿਲਾਂ ਕਿਤੀਆਂ ਆਉਂਦੀਆਂ ਤੂੰ ਸਿਮ ਪਾ ਗਿਆ ਸੀ ਵਿੱਚ? ਨਹੀਂ ਯਾਰ ਲਿਆ ਤੈਨੂੰ ਹੋਰ ਬੋਲੀ ਲੱਗਦਾ ਮੈਂ 16 Pro Max ਦੇ ਦੇਣਾ ਆਪਣਾ। ਅੱਛਾ ਜੀ ਹਾਂ ਤੇਰੇ ਕੋ ਕਿਹੜਾ ਵਾ? 14 ਤੇਰੇ ਕੋ 14 Pro Max ਕੇ ਕੱਲਾ 14 14 Pro Max। Pro Max ਤੈਨੂੰ ਵੇਚ 16 ਲੈ। ਦੋ ਮਾਡਲ ਅੱਗੇ ਚਲਾ ਜਾ। ਆ ਉਹ ਦਾ ਹਾਂਜੀ ਉਹ ਵੀ ਫੇਵਰਟ ਉਹ ਤਾਂ ਮੇਰਾ ਫੇਵਰਟ ਹੈ ਨਾ। ਉਹ ਊਤ ਪਟਾਂਗਾ। ਮੇਰਾ ਫੇਵਰਟ ਸਾਜੀ ਹੈ ਕਿਹੜਾ? ਤੇ ਪੂਰੀ ਫੈਮਿਲੀ ਲਾਂਦੀ ਹੈ। ਹਾਂਜੀ ਓਏ ਤਾਂ ਨਿਕਲਿਆ ਨੇ ਬਾਹਰ ਭਾਈ। ਹਾਂ ਐਂਡ ਹਲਕਾ ਜਿਹਾ ਪਰਫਿਊਮ ਲਾ ਕੇ ਕਹਿੰਦਾ ਹਮਕ ਚੈੱਕ ਕਰ। ਲੈ ਯਾਰ ਉਹ ਕਹਿੰਦਾ ਯਾਰ ਤੁਹਾਡੀ ਕੋ ਆਪਸ ਚ ਹੋਈ ਗੱਲਬਾਤ ਹੋਈ? ਮਜ਼ਾ ਆਇਆ ਸਭ। ਹਮੇ ਨਹੀਂ ਇੰਜ ਲਾ ਕੇ ਕਹਿੰਦਾ ਹਮਕ ਚੈੱਕ ਕਰ ਲੋ, ਕਹਿੰਦਾ ਹਾਂ ਪਰਲੀ ਬਾਹ ਚਵਾ ਦੇ। ਕੋਈ ਕਹਿੰਦਾ ਹਮਕ ਚੈੱਕ ਕਰੋ, ਨਹੀਂ ਕਹਿੰਦਾ ਉਹ ਕਹਿੰਦਾ ਫਿਰ ਪਰਲੀ ਪਾਉਣਗਾ। ਪਰਫਿਊਮ ਲਾ ਕੇ ਕੱਪੜੇ ਬਦਲ ਕੇ ਬਾਹਰ ਜਾਣਾ ਥੋੜੀ ਜਿਹੀ ਤੇ ਲਾਈ। ਉਹ ਕਹਿੰਦਾ ਹਮਕ ਚੈੱਕ ਕਰ, ਕਹਿੰਦਾ ਉਦੋਂ ਤੂੰ ਜਦੋਂ ਅੰਦਰ ਵੜਿਆ ਮੈਂ ਉਦੋਂ ਹੀ ਕਰ ਲਈ। ਪਤਾ ਚੱਲਿਆ ਉਸਤਾਦ ਜੀ ਇੱਕ ਬੰਦੇ ਨੇ ਹਾਰਡ ਆ। ਇੱਕ ਬੰਦੇ ਨੇ ਉਹ ਅੱਛਾ ਇੱਕ ਬੰਦੇ ਨੇ ਮੁਦੱਸਰ ਨੂੰ ਪਰਫਿਊਮ ਗਿਫਟ ਕੀਤਾ, ਇਹ ਉਹਦੇ ਖਿਲਾਫ ਹੋ ਗਿਆ। ਕਿਉਂ? ਮੈਂ ਦੱਸਦਾ ਜ਼ਰਾ ਕਰ ਗੱਲ ਸੁਣਨ ਵਾਲੀ ਹੈ। ਇਹ ਕਿਹਦੇ ਲਈ ਹੈ? ਤੇਰੇ ਲਈ? ਇਹ ਜਿਹਨੇ ਵੀ ਰਿਸੀਵ ਕਰਨਾ ਵਿਚੋਲੇ ਦੀ ਹੈ। ਅੱਛਾ ਡੈਬਿਟ ਆਫ। ਵਿਚੋਲੇ ਨਹੀਂ ਤੁਸੀਂ ਤੁਹਾਨੂੰ ਦੇਖ ਨਹੀਂ ਨਹੀਂ ਸਹੀ ਆ ਚੈੱਕ ਤੇ ਕਰੋ। ਯਾਰ, ਸਹੀ ਹੈ ਨਾ? ਮੈਂ ਕਿਹਾ check- ਨਹੀਂ ਤੂੰ ਖੋਲਣੀ ਨਹੀਂ। ਮੈਂ ਖੋਲਣੀ ਆ ਤੇ ਬੇਟਾ ਦੇ ਪੈ ਨੇ। ਸਾਡੀ ਇੱਕ ਬੰਦੇ ਨੇ ਮੁਦੱਸਰ ਨੂੰ ਪਰਫਿਊਮ ਗਿਫਟ ਕੀਤਾ, ਇਹ ਭੁੱਲ ਗਿਆ। ਉਹ ਕਹਿੰਦਾ ਤੂੰ ਹਮਕ ਹਰਾਮ ਆ। ਬਹੁਤ ਅੱਛੀ ਹੈ ਇਹਨੂੰ ਦਾਨਸ਼ ਵਿੱਚ ਇੱਕ ਬੰਦਾ ਜੱਫੀ ਪਾ ਕੇ ਤੇ ਬਾਅਦ ਚੋਂ ਕਾਫੀ ਸੁਣਨ ਡਿਆ। ਮੇਰੀ ਸਮੈਲ ਜਾ ਆਹੋ ਆਹੋ ਕਾਫੀ ਚਲਾਉਂਦੇ ਕਿ ਪਹਿਲੀ ਨਫੀ ਹੋ ਜਾਏ। ਬਾਉ ਨੇ ਵੀ ਪਰਫਿਊਮ ਗਿਫਟ ਕੀਤਾ, ਨਾਲ ਉਹਨੇ ਬੁਰਸ਼ ਵੀ ਦਿੱਤਾ ਦੰਦਾਂ ਵਾਲਾ। ਇਹ ਵੀ ਪਰਫਿਊਮ ਲਾਉਂਦਾ ਵਾ ਬੈਕ ਸਾਈਡ ਤੇ, ਇੱਥੇ ਲਾਈ ਜਾਂਦਾ। ਅੱਛਾ ਇਹ ਤੋਂ ਪਰੇ ਨੂੰ। ਹਾਂ ਸਾਰਾ ਮੌਕਾ ਅਜੇ ਤੱਕ ਕਿਸੇ ਨੇ ਕਿਹਾ ਹੀ ਨਹੀਂ ਕੀ ਲਾਇਆ। ਉਹ ਸਮਝਦਾ ਕਿਸੇ ਪਿੱਛੇ ਕਿ ਬੰਦੇ ਨੂੰ ਪਿਛਲੇ ਨੂੰ ਫਾਇਦਾ ਹੁੰਦਾ, ਉਹਨੂੰ ਲੱਗ ਜਾਂਦਾ। ਯਾਰ ਇਹ ਜ਼ਬਰਦਸਤ ਆ। ਦਾਦੀ ਉਹ ਉਹ ਲੈ ਲੈ ਨਹੀਂ ਉਹ ਆ ਲੈ ਲਾ। ਆਹ ਤੇ ਅੱਜ ਲੱਗਣ ਦਿਆ ਕਾਨੂੰਨ ਨੂੰ ਲਾਇਆ। ਉਧਰ ਮੇਰਾ ਵੀਰ ਇੱਕ ਬਾਹਰ ਦੇ ਕੇ ਗਿਆ ਯਾਰ, ਉਹਦਾ ਨਾਂ ਹੀ ਉਹਨੂੰ ਨੈਸ਼ ਨੂੰ ਭੁੱਲ ਗਿਆ ਆਪਣੇ ਬੱਚੇ ਕੋ। ਉਹ ਨਾਂ ਹੀ ਪਤਾ ਨਹੀਂ ਕੀ ਸੀ ਚਲੋ ਵਿਚਾਰਾ। ਦੁਬਾਰਾ ਦੇ ਜੇ ਨਾਲੇ ਨਾਮ ਦੱਸ ਦੇ। ਨਹੀਂ ਫਰਾਂਸ ਦੀ ਕੋਈ ਖੁਸ਼ਬੂ ਲਾ ਕੇ ਫਿਰਨ ਦਿਆ ਕਾਲੂ। ਇੱਕ ਬੁੱਢੀ ਇਹਨੂੰ ਟਿਸ਼ੂ ਫੜਾ ਕੇ ਕਹਿੰਦੀ ਗਿੱਟ ਸਾਫ਼ ਕਰ। ਉਹ ਸਾਫ਼ ਕਰ ਪੈ। ਬਾਬੂ ਦਾ 5 ਲੱਖ ਰੁਪਏ ਦਾ ਨਾਮ ਲੱਗਾ, ਇਹਨੇ ਕਿਹਾ ਮਕਾਨ ਢਾ ਕੇ ਬਣਾਣੇ। ਉਹ ਠੰਡ ਨਹੀਂ ਤੇ ਇੰਨਾ ਪੱਕਾ ਸੀ। ਇਹਦਾ ਵੀ ਨਾਮ ਲੱਗਾ 5 ਲੱਖ ਦਾ। ਇਹਨੇ ਕਿਹਾ ਮਕਾਨ ਢਾਹ ਕੇ ਬਣਾਉਂਦੇ ਆ। ਇਹਨੇ ਸੋਚਿਆ ਜੇ ਮਕਾਨ ਡਿੱਗ ਪਿਆ। मिठे ने तू स्टेटस पे देख लाया, हल्के हल्की बढ़ रही है चेहरे की लकीरें, नादानी और तजुर्बे का बंटवारा हो रहा है। ਮਤਲਬ ਨਹੀਂ ਪਤਾ ਉਹਦੇ। ਉਹਨੇ ਨਾ ਉਹ ਇਹਨੇ ਸੋਚਿਆ ਯਾਰ ਮਕਾਨ ਢਾਹ ਕੇ ਬਣਾਉਨੇ ਆ ਤੇ ਮਕਾਨ ਡਿੱਗ ਪਿਆ ਤੇ ਹੁਣ ਕਹਿੰਦਾ ਹੁਣ ਬਣਾਉਨੇ ਆ। ਉਹ ਬਣ ਨਹੀਂ ਰਿਹਾ, ਫੇ ਕਹਿੰਦਾ ਹੁਣ ਬਣਾਉਨੇ ਆ, ਹੁਣ ਬਣਾਉਨੇ ਆ। ਅੱਛਾ ਲੱਕੜੀ ਵਾਲੇ ਦਾ ਨੰਬਰ ਤੇ ਦੇ। ਸਾਜੀ ਆ ਗਿਆ ਨੰਬਰ। ਆ ਬੰਦਾ ਆ ਜਾਏਗਾ ਸਵੇਰ ਸਾਜੀ ਨਾਲ ਲੈ ਕੇ ਆਵਾਂਗਾ। ਨਾਲ ਲੈ ਕੇ ਆਏਗਾ। ਓਏ ਇੱਥੇ ਲਾਊਡ ਸਪੀਕਰ 'ਚ ਗੱਲ ਕਰ, ਵਿੱਚ ਕਮਿਸ਼ਨ ਰੱਖਣੀ ਤੂੰ ਘਰ ਜਾ। ਉਹ ਨਹੀਂ ਉਹ ਕਮਿਸ਼ਨ ਰੱਖਣੀ ਆ। ਉਹ ਖੜਾ ਕਮਿਸ਼ਨ ਦਿਹਾੜੀ ਉਸਤਾਦ ਜੀ ਕਾਲੂ ਆਇਆ ਚ ਵੀ ਇਹਨੇ ਦਿਹਾੜੀ ਲਾਈ ਹੈ, ਜਦੋਂ ਦੇਖ ਪਕਵਾਈ ਅੱਛੀ ਦਿਹਾੜੀ ਲਾਈ ਇਹਨੇ। ਬੰਦਿਆ ਮਸਾਲਾ ਵੀ ਲੱਗ ਗਿਆ। ਆ ਕੇ ਦਿੱਤਾ 2000 ਰੁਪਏ ਲਿਆ ਸਲਾਈ। ਸੂਟ ਕੈਸਾ ਸੀ ਮਾਂ ਨੇ ਦੱਸਣਾ ਵਾ। ਜੈਸਾ ਵੀ ਸੀ ਯਾਰ 2000 ਸਲਾਈ ਨਹੀਂ ਹੁੰਦੀ ਕੱਲ। ਹਾਂ ਈਦ ਦੇ ਦਿਨਾਂ ਹੀ 2000 ਹੀ ਹੁੰਦੀ ਆ। ਹਾਂਜੀ ਚਲੋ ਜੀ ਮੈਨੂੰ ਦਿਓ 1200 ਰੁਪਏ ਚਾਂਦ ਰਾਤ ਨੂੰ, ਮੈਂ ਤੁਹਾਨੂੰ 1200 ਸਵਾ ਦਿੰਦਾ। ਓਕੇ ਭਾਈ ਕਿਹੜੀ ਗੱਲ ਹੋਈ ਉਹ ਯਾਰ ਉਹ ਤੇਜ਼ੀ ਚ ਸਿਣਾ ਤੱਕ ਹੁੰਦਾ ਵਾ। ਤੇਜ਼ੀ 'ਚ ਸੀਨਾ ਲੈ। ਜਗ੍ਹਾ ਦੇਖੀ ਦੀ ਹੁੰਦੀ ਆ ਕਿ ਬੈਠਾ ਕਿੱਥੇ ਆ, ਕਿ ਬੰਦਾ ਕੌਣ ਆ। ਹੋ ਜਾਏ ਬਸ ਸਲਵਾਰ। ਅਸਰ ਕੋਲ ਇੰਨੀਆਂ ਘਟੀਆਂ ਲੋਕੀ ਰੋਜ਼ ਇਹਨੂੰ ਕਹਿੰਦੇ ਬਾਹ ਬਦਲੀ ਹੋ ਕਿ ਘੜੀ ਬਦਲੀ। ਅੱਜ ਫੇਰ ਬਦਲ ਓ ਯਾਰ ਤੂੰ ਕੀ ਮੁਦੱਸਰ ਲੈ ਦੱਸ। ਐ ਪੱਗ ਬੰਨੀ ਗੁੱਟ ਨੇ ਠੀਕ ਹੈ ਅੱਲੇ ਵੱਡੀਆਂ ਵੱਡੀ ਤੈਨੂੰ ਆ ਪਸੰਦ ਆ ਭਾਈ ਇਹ ਤੈਨੂੰ ਲਾਗਦਾ ਤੈਨੂੰ ਇਦਾਂ ਦੀਆਂ ਪਸੰਦ ਆ। ਹਾਂਜੀ ਚਲ ਮੈਂ ਤੈਨੂੰ ਇਦਾਂ ਦੀ ਲਿਆ ਕੇ ਦਿਆਂਗਾ, ਬਲਕਿ ਤੇ ਕੋਲ ਇੰਨੀਆਂ ਪੜੀਆਂ ਪਈਆਂ। ਬੇਬੀ ਕੋ ਢੋਲ ਪਸੰਦ। ਅੱਲਾ ਅੱਲਾ ਇਹ 'ਚ ਘੰਟਾ ਵੀ 62 ਮਿੰਟਾਂ ਦਾ। ਮੇਰੇ ਵੀ ਘੰਟੇ ਦੇ ਬਾਰੇ ਚ ਇਹਨਾਂ ਨੂੰ ਅੱਛਾ। ਮਾਲੂਮਾਤ ਪੂਰੀ ਹੈ। ਅੱਛਾ ਆ ਰੁਕੀ ਆ। ਹਾਂਜੀ ਇਹ ਰੁਕੀ ਹੋਈ।
ਸਾਡੀ ਨੈਟ ਬੰਦ ਹੈਗਾ ਅੱਜ ਰਾਤ ਨੈਟ ਬੰਦ ਆ ਮੌਸਮ ਨਹੀਂ ਠੀਕ ਇਹਨਾਂ ਨੈਟ ਬੰਦ ਹੋ ਗਿਆ ਘੜੀਆਂ ਵੀ ਭਾਰੀਆਂ ਪਾਉਂਦਾ ਵਾ ਇਹਦੇ ਨਾਲ ਕੋਈ ਲੜ ਵੀ ਪਵੇ ਤਾਂ ਫਸਟ ਇਹਨੂੰ ਕਹਿੰਦਾ ਮੁੱਕਾ ਨਹੀਂ ਮਾਰ ਨਹੀਂ ਟੁੰਡ ਨਹੀਂ ਗੁੱਟ ਨਹੀਂ ਮਾਰ ਇਸ ਘੜੀ ਦਾ ਇਹ ਫਾਇਦਾ ਨਾ ਸਟੋਰ ਤੇ ਜਾ ਕੇ ਇੰਜ ਢੰਗ ਦਿੱਤਾ ਨਾਲੇ ਇਸ ਘੜੀ ਦਾ ਵੀ ਫਾਇਦਾ ਵਾ ਘੜੀ ਕੀ ਰਹਿੰਦੀ ਅਗਲੇ ਦਿਨ ਕਾਲੀ ਬੰਦੀ ਨਹੀਂ ਤੂੰ ਕੱਤ ਰੋਜ਼ ਕਿਉਂ ਚੇਂਜ ਕਰਦਾ ਵਾ ਘੜੀਆਂ ਵਾਲਾ ਦੋਸਤ ਹੈ ਟੀ-ਸ਼ਰਟਾਂ ਨਾ ਪਾਉਣਾ ਵੈਸੇ ਸਰ ਤੇ ਇਹਦਾ ਤੇਰੇ ਦੂਰ ਤੱਕ ਤਲਕ ਨਹੀਂ ਹੈ ਕੱਲ ਪਾਣੀ 골ਡਨ ਨਹੀਂ ਇਹ ਸਾਡੀ ਸਕਿਨ ਨਾ ਅੱਛਾ ਸਕਿਨ ਆ ਬਹੁਤ ਤੈਨੂੰ ਸ਼ੋਅ ਘੜੀਆਂ ਦਾ ਹੈਗਾ ਸ਼ੋ ਲੈ ਕੇ ਨਹੀਂ ਕਦੋਂ ਮੈਂ ਘੜੀ ਤੋਂ ਪਾਊਡਰ ਤਲਕ ਹੀ ਕੋਈ ਨਹੀਂ ਘੜੀ ਨਾ ਘੜੀ ਦਾ ਤਾਂ ਤਲਕ ਜਿੰਨੇ ਕਹਿੰਦਾ ਯਾਰ ਇੰਨਾ ਟਾਈਮ ਹੋ ਗਿਆ ਮੈਂ ਜਾਣਾ ਵਾ ਯਾਰ ਮੈਂ ਏਦਾਂ ਟਾਈਮ ਹੋ ਗਿਆ ਯਾਰ 10 ਮਿੰਟ ਰਹਿ ਗਏ ਯਾਰ 2 ਮਿੰਟ ਉੱਤੇ ਹੋ ਗਏ ਉਹ ਇਹਨੇ ਇਦਾਂ ਦੀ ਕੋਈ ਗੱਲ ਹੀ ਨਹੀਂ ਸੋਚਣੀ ਭਾਵੇਂ ਸੀ ਮੈਂ ਜਿੰਨੇ ਘੜੀ ਬੰਨੇ ਆ ਨਾ ਤੁਹਾਡੇ ਸੋਚ ਨੇ ਤੂੰ ਖੋਲੀ ਵੀ ਬੜੀ ਆ ਘੜੀ ਦੀ ਹੁੰਦੀ ਬੱਕਰੀ ਦੀ ਨਹੀਂ ਘੜੀ ਬਾਹੂ ਨੂੰ ਘੜੀ ਦਾ ਪਤਾ ਹੀ ਨਹੀਂ ਨਾ ਬੰਦੇ ਨੇ ਟਾਈਮ ਪੁੱਛਿਆ ਕਹਿੰਦਾ ਨਹੀਂ ਮੈਂ ਨਹੀਂ ਆਣਾ ਜਾ ਲਵਾ ਕਾਸੀ ਗੱਲ ਆ ਕਹਿੰਦਾ ਬਾਉ ਨੂੰ ਘੜੀ ਦਾ ਪਤਾ ਨਹੀਂ ਆ ਤੈਨੂੰ ਕਿਹੜਾ ਪਤਾ ਵਾ ਯਾਰ ਲਾਈ ਹੈ ਬਾਹੂ ਵੇ ਤੇਰੇ ਸਿਰਫ ਤਿਲ ਬਣੇ ਆ ਗੁੱਟ ਤੇ ਏਦਾਂ ਹੀ ਆ ਤਾਂ 10 AM PM ਕਿਹੜਾ ਹੁੰਦਾ ਹਾਂ ਦੱਸ ਬੋਲ ਲੈ ਤੂੰ ਸਮਝਦਾ ਮੈਨੂੰ ਨਹੀਂ ਪਤਾ ਨਹੀਂ ਆਏ ਆਮੀ ਸ਼ੁਰੂ ਹੋਣ ਲੱਗਾ ਕਿਦੋਂ ਰਾਤ ਨੂੰ ਕਿਦੋਂ ਕਿੰਨੇ ਵਜੇ 7 ਵਜੇ ਬਾਹੂ ਐਮੀ ਨਾ ਕਹੀ ਜਾ ਤੂੰ 7 AM ਸ਼ੁਰੂ ਹੋ ਜਾਣਾ ਸਵੇਰ 7 ਵਜੇ ਤੱਕ ਸਵੇਰ 6 ਵਜੇ ਤੱਕ ਓਏ ਜਿਹੜੀ ਤੂੰ 12 ਸਵੇਰ 6 ਵਜੇ PM ਸ਼ੁਰੂ ਹੋਣਾ ਹਾਂਜੀ ਦਿਨ ਚੜ ਜਾਂਦਾ ਨਾ PM ਸ਼ੁਰੂ ਹੋ ਗਿਆ ਤੁਸੀਂ ਦੇਖ ਲਓ ਰੋੜਾਂ ਦਾ ਵੀ PM ਫਿਰੇਗਾ ਉਹ ਤੂੰ ਆਪਣੀ ਡਿਊਟੀ ਦੱਸਣ ਦਿਆ 12 ਘੰਟੇ ਉਹ ਨਹੀਂ ਟਾਈਮ ਦੱਸਣਾ ਵਾ 6 ਬਹੁਤ ਘੜੀ ਬੰਨੀ ਆ ਬਹੁਤ ਘੜੀ ਬੰਨੀ ਆ ਇੱਕ ਹੋਰ ਲਿਖਿਆ ਹੁੰਦਾ GT ਇਸ ਤਰ੍ਹਾਂ ਕਰਕੇ ਕੋਈ GST GST ਉਹ ਕੀ ਹੁੰਦਾ ਵਾ ਘੜੀਆਂ ਦੇ ਤੇ ਅਕਸਰ ਲਿਖਿਆ ਹੁੰਦਾ ਉਹ ਤਾਂ ਤੁਸੀਂ ਉਹ GST ਜਿਹੜੀ ਹੈ ਨਾ ਉਹਨੂੰ ਤੁਸੀਂ ਆਫ ਕਰੋਗੇ ਨਾ ਲਾਈਟ ਬੰਦ ਹੋ ਜੇ ਵਾਹ ਤੁਸੀਂ ਕਦੇ ਘੜੀ ਬੰਨੀ ਨਹੀਂ ਤਾਂ ਉਹਦਾ ਫੰਕਸ਼ਨ ਸੇਲ ਟੈਕਸ ਹੁੰਦਾ ਵਾ ਘੜੀ ਤੇ ਅੱਛਾ GST ਆਫ ਕਰੋ ਤੇ ਲਾਈਟ ਬੰਦ ਹੋ ਜਾਂਦੀ ਹਾਂਜੀ ਮਤਲਬ ਤੁਹਾਨੂੰ ਟਾਈਮ ਨਹੀਂ ਨਜ਼ਰ ਆਏਗਾ ਅੱਛਾ ਯਾਨੀ ਉਹ ਘੜੀ ਚੱਲਦੀ ਰਹੇਗੀ ਟਾਈਮ ਨਹੀਂ ਨਜ਼ਰ ਆਏਗਾ ਟਾਈਮ ਦਾ ਨਹੀਂ ਪਤਾ ਚੱਲਿਆ ਕੋਈ ਤੁਹਾਨੂੰ ਕਹੇਗਾ ਯਾਰ ਕੀ ਟਾਈਮ ਹੋਇਆ ਤੁਸੀਂ ਕਹਣਾ ਮੇਰੀ GST ਬੰਦ ਹੈ ਮੈਂ GST ਤੇ ਲਾਈ ਹਾਂ ਯਾਰ ਯਾਰ ਮੋਬਾਈਲ ਨਹੀਂ ਟੱਚ ਹਰ ਕਿਨੂੰ ਨਹੀਂ ਚਲਾਣਾ ਆਉਂਦਾ ਐਸਾ ਹਿਸਾਬ ਹੁੰਦਾ ਘੜੀਆਂ ਹਾਂ। ਬੜੀ ਬੜੀ ਮਹਿੰਗੀ ਘੜੀ ਬੰਨੇ ਘੜੀ ਜੈਕਸਨ ਹੋਇਆ ਤੂੰ ਓਏ ਹੋਏ ਇਹਦਾ ਤਾਂ ਬੰਦਾ ਤਬੂਤ 'ਚ ਬਹਿ ਕੇ ਵੀ ਲਾਈਵ ਆ ਜਾਂਦਾ ਲੰਮਾ ਤਬੂਤ ਤੋਂ ਯਾਦ ਆਇਆ ਜਿਹੜਾ ਬੰਦਾ ਲਿਆਉਣਾ ਉਹ ਦਿਲ ਕਰੇ ਕਹੇ ਮੈਂ ਤਬੂਤ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ ਨਹੀਂ ਉਹ ਸਾਰੇ ਕੰਮ ਲਖਵੀ ਦੇ ਜਿਹੜਾ ਕੰਮ ਹੁੰਦਾ ਇਹਨੇ ਨਿੱਚ ਮਾਰੀ ਕਰ ਉਹ ਯਾ ਕੀ ਸੀ ਉਹ ਯਾਰ ਨਿੱਚ ਸੀਗੀ ਤੇਰੇ ਕੋਲ ਉਹਦਾ ਕੋਈ ਲੱਗ ਗਿਆ ਦੱਸ ਮਤਲਬ ਲਾਈਟ ਚਲੀ ਗਈ ਸਾਜੀ ਮੌਸਮ ਹੀ ਐਸਾ ਬਾਰਿਸ਼ ਲਾਜ਼ਮੀ ਜਾਂਦੀ ਬਹੁਤ ਨੇ ਬਾਰਿਸ਼ ਹਮੇਸ਼ਾ ਜਾਂਦੀ ਲਾਈਟ ਆਹੋ ਇਸ ਬਾਰਿਸ਼ ਨੂੰ ਕਹਿੰਦੇ ਥੰਡਰ ਸਟਾਰਮ ਹਾਂਜੀ ਠੰਡਰ ਸਟਾਰਮ ਹਾਂ ਆਵਾਜ਼ ਕੈਸੀ ਆ ਰਹੀ ਸੀ ਬੜੀ ਟਾਈਮ ਨਾਲ ਹੀ ਆਪਾਂ ਅੰਦਰ ਆ ਗਏ ਨੇ ਤੇ ਕੈਮਰੇ ਕੁਮਰੇ ਨੁਕਸਾਨ ਦਾ ਵਾਇਸ ਹਾਂਜੀ ਇਹ ਕਾਲੂ ਨੇ ਦੱਸਿਆ ਬਾਹਰ ਕਾਲੀ ਨੇ ਰਹੀ ਅੱਛਾ ਜੀ ਤੇ ਮੈਂ ਦੱਸ ਜੇ ਸਾਰੇ ਨਜ਼ਰ ਆਉਂਦੇ ਆ ਯਾਰ ਲੱਭਦੇ ਯਾਰ ਕਾਲੂ ਮੈਂ ਟੈਨਸ਼ਨ ਚ ਬਹੁਤ ਕਸਮੇ ਯਾਰ ਉਸਤਾਦ ਜੀ ਓਕੇ ਕਰੋ ਲੱਭਦੇ ਯਾਰ ਤੈਨੂੰ ਖੁਦਾ ਦਾ ਬਾਤ ਤੈਨੂੰ ਜਦੋਂ ਕਹਿਣਾ ਤੂੰ ਅਗਲੇ ਦਿਨ ਉਸ ਅਗਲੇ ਦਿਨ ਦੀ ਪਾ ਦੇਣਾ ਤੂੰ ਬੰਦੇ ਦਾ ਦੱਸਿਆ ਉਹਨੂੰ ਕਹ ਵਾਹ ਯਾਰ ਤੈਨੂੰ ਪੈਸੇ ਦੇਾਂਗੇ ਸਾਡਾ ਕੰਮ ਕਰਕੇ ਜਾ ਹੁਣ ਮੌਸਮ ਖਰਾਬ ਆ ਉਸਤਾਦ ਜੀ ਤੁਸੀਂ ਜਦੋਂ ਬੰਦਾ ਇਲੈਕਟ੍ਰੀਸ਼ੀਅਨ ਸੱਦਿਆ ਆਉਂਦਾ ਨਹੀਂ ਰਿਹਾ ਮੁੰਡਾ ਕੋਈ ਫੋਨ ਉਸੇ ਟਾਈਮ ਬੰਦਾ ਕਰਦਾ ਉਹਨੂੰ WhatsApp ਡਿਜ਼ਾਈਨ ਭੇਜਦਾ ਕਿ ਇਹ ਬਾਜੀ ਦਿਹਾੜੀ ਦਾ ਕੰਮ ਆ ਵਿੱਚ ਕਰ ਲੈਂਦੇ ਹੋ? ਤੇ ਨਹੀਂ ਨਾ ਡੀਲ ਹੋਣੀ ਆ ਕਰ ਲੈਂਦਾ ਕਹਿੰਦਾ ਫੋਨ ਕਰ ਲੈਂਦਾ ਤੈਨੂੰ ਕਿੱਦਾਂ ਵਜਦਾ ਪਤਾ ਬਾਜੀ ਉਹਨੂੰ 2000 ਦਾ ਸੂਟ ਸਵਾਤਾ ਇਹ ਤੇ ਕੰਮ ਹੀ ਵੱਡਾ ਵਾ ਦੇਖ ਤੋਂ ਕੰਮ ਲਾਇਆ ਜਿਹੜਾ ਦੇਖ ਚੋ ਉਹ ਤਾਂ ਛੱਡ ਦੇ ਕੰਮ ਛੱਡ ਦੇ ਬਚਨ ਦਿਆ ਵਾ ਨੂੰ ਕਹਿ ਰਿਹਾ ਭਾਈ 2000 ਇਸ ਲਈ ਸੀ ਪਤਾ ਕਿੰਨੀ ਸਪੀਡ ਤੇ ਸੀਤਾ ਉਹਨੇ ਉਹ ਸਪੀਡ ਤੇ ਨਹੀਂ ਕੀਤਾ ਉਸਤਾਦ ਜੀ ਤਸੱਲੀ ਨਾਲ ਹੱਥ ਦਾ ਕੰਮ ਹੋਇਆ ਸਾਰਾ ਸਾਰਾ ਤੁਹਾਨੂੰ ਅੱਜ ਕੱਲ੍ਹ ਮੈਂ ਫੜਿਆ 2000 ਜੇਬ ਚ ਸਾਰਾ ਹੱਥ ਦਾ ਕੰਮ ਹੋਇਆ ਇਹਨੇ ਤੁਹਾਨੂੰ ਉਹਦੇ ਕਹਿੰਦਾ ਸਾਰਾ ਹੱਥ ਦਾ ਕੰਮ ਹੋਇਆ ਤੇ ਉਹ ਕਹਿੰਦਾ ਹੱਥ ਦਾ ਭਲਾ ਕਿੱਦਾਂ ਹੋਇਆ ਕਿ ਇਹਨੂੰ ਫੜਿਆ ਫੜ ਕੇ ਹੱਥ ਨਾਲ ਇਹ ਹੱਥ ਦਾ ਕੰਮ ਹੋਇਆ 1100 ਰੁਪਏ ਦਾ ਵਿੱਚ ਹੱਥ ਦਾ ਕੰਮ ਹੋਇਆ ਬਾਜੀ ਉਹਨੂੰ ਸੀ ਕੇ ਨਹੀਂ ਇੰਨੇ ਬੱਚੇ ਹੈਗੇ ਇਹਨੂੰ ਬਾਹਰੋਂ ਬਾਹਰ ਜਿੰਨੇ ਬਚ ਇਹਨੂੰ ਫੜਾਉਣ ਚ ਜਿੰਨੇ ਬਚ ਗਏ ਹਾਂਜੀ ਭਾਈ ਇਹਦੇ ਗੀਤ ਗਾਉਂਦੇ ਆ ਉਹ ਲੱਕੜੀ ਵਾਲਾ ਆ ਗਿਆ ਨਾ ਉਹਨੇ ਕਹਿਣਾ ਮੈਂ ਦੇ ਲਿਆ ਕਮਿਸ਼ਨ ਵੀ ਤੂੰ ਲੈ ਲਈ ਹੈ ਮੈਨੂੰ ਕੰਮ ਦੀ ਤੇ ਸਮਝ ਨਹੀਂ ਆਈ ਕਹਿੰਦਾ ਤੂੰ ਹਾਲਾਂਕਿ ਆਪਣੇ ਕੰਮ ਦੀ ਕਮਿਸ਼ਨ ਲੈ ਲਈ ਅੱਗੋਂ ਮੈਨੂੰ ਕੰਮ ਦੀ ਸਮਝ ਨਹੀਂ ਆਈ ਯਾਰ ਤੂੰ ਮੈਨੂੰ ਪਹਿਲੇ ਦਿਖਾਉਂਦਾ ਤੇ ਸਹੀ ਉਹ ਹਾਲ ਹੈ ਕਿ ਕਰਦੇ ਨੇ ਇਹਨੇ ਕਮਿਸ਼ਨ ਲੈ ਲਈ ਆ ਬਾਹਰੋਂ ਬਾਹਰ ਕੇ ਤੈਨੂੰ ਮੈਂ ਕੰਮ ਦੇਣਾ ਵਾ 4000 ਰੁਪਏ ਉਹਨਾਂ ਨੂੰ ਦੇਣਾ ਵਾ ਤੇ ਤੂੰ ਨਾ 1000 ਮੈਨੂੰ ਦੇਣਾ ਵਾ ਤੇ ਤੂੰ 1000 ਦੇ ਦੇ ਉਹਨੇ ਕਿਹਾ ਠੀਕ ਆ ਕਾਲੂ ਵਾਲਾ 1000 ਦੇਤਾ ਹੋ ਗਿਆ ਤੈਨੂੰ ਕੰਮ ਦੀ ਸਮਝ ਨਹੀਂ ਆਈ ਤੇ ਜਾ ਕੇ ਉਹਨੂੰ ਕਹਿ ਰਿਹਾ ਤੂੰ ਮੈਨੂੰ ਪਹਿਲੇ ਕੰਮ ਤੇ ਵਹਾ ਲੈਣਾ ਆ ਹੁਣੀ ਸਾਥ ਜੀ ਸ਼ੋਅ ਖਤਮ ਹੁੰਦਾ ਆਪਾਂ ਟੱਚ ਮਾਰ ਲੈਂਦੇ ਫੋਨ ਕਰਨਾ ਵਾ ਆਹੋ ਬੁਲਾ ਯਾਰ ਠੀਕ ਹੋ ਗਿਆ ਉਹਦਾ ਨੰਬਰ ਲੈ ਉਹ ਮਿਲਾਉਣਾ ਵਾ ਜਿਹੜਾ ਬੰਦ ਆ ਨਹੀਂ ਉਹ ਰਾਣਾ ਨਹੀਂ ਉਹਦਾ ਬਿਜਲੀ ਵਾਲਾ ਹਾਂਜੀ
ਉਹ ਵੀ ਉਸਤਾਦ ਜੀ ਇਦਾਂ ਹੀ ਆ ਉਹਨੂੰ ਅੱਧੇ ਬੈਲ ਤੇ ਆ ਜਾਂਦਾ ਸੀ ਉਹ। ਹਾਂਜੀ ਜਦੋਂ ਦਾ ਉਹਨੂੰ ਮੈਂ ਡਾਇਰੈਕਟ ਸੈਂਡ ਕਰਨਾ ਸ਼ੁਰੂ ਕੀਤਾ ਉਹ ਫੋਨ ਹੀ ਨਹੀਂ ਸੁਣ ਰਿਹਾ ਵੈਸੇ ਮਜ਼ਾਕ ਲੱਗੇ ਮਜ਼ਾਕ ਕਰ ਰਹੇ ਵੈਸੇ ਸਾਜੀ ਨਹੀਂ ਕਰਦੇ ਕੰਮ ਇਨਸ਼ਾਅੱਲਾ ਤੇਰਾ ਨਹੀਂ ਕਰਦੇ ਨਹੀਂ ਉਹ ਕਹਿੰਦਾ ਕਰਦੇ ਕੰਮ ਤੂੰ ਸਾਡੇ ਮੂੰਹ 'ਚ ਗੱਲ ਹੋਣੀ ਉਹਨੇ ਫੜ ਲੈਣੀ ਗੱਲ ਬੇਟਾ ਦੇਣ ਵਾਲਾ ਇਹ ਨਾ ਉਹ ਪੈਸੇ ਹੀ ਪੁਸ਼ਪਾ ਦੀ ਲੱਗਣ ਵਾਲੇ ਮੰਗ ਲੈ। ਨਹੀਂ ਸੰਦਲ ਨਹੀਂ ਲੱਕੜ ਸਾਡੀ ਆ ਉਹਨੇ ਸਿਰਫ ਲਾਣਾ ਵਾ ਲੱਕੜ ਸਾਡੀ ਆ ਡਿਜ਼ਾਈਨ ਉਹਦੇ ਤੇ ਉਹ ਜਿਹਨੂੰ ਨੇ ਕਹਿੰਦੇ ਕੁੰਦਾਇਆ ਵਾ ਹੋਇਆ ਵਾ ਉਹ ਕਰਾਇਆ ਸਾਰਾ ਸਿਰਫ ਫਿਟਿੰਗ ਕਰਨੀ ਤੇ ਉਹ ਬੰਦਾ ਚਾਹੀਦਾ ਕੋਈ ਬਰੀਕ ਜਿਹੜਾ ਉਹਦੀ ਪੂਰੀ ਗੁਣੀ ਇਹਦੇ ਵਿੱਚ ਹਾਂ ਤਸਵੀਰ ਉਹਨੂੰ ਅਸੀਂ ਦੇਣੀ ਉਹਨੇ ਤਸਵੀਰ ਵੇਖ ਕੇ ਉਹਨੇ ਕਹਿਣਾ ਠੀਕ ਹੈ ਮੈਂ ਲਾ ਦੇਣਾ ਸਾਰਾ ਹਰ ਚੀਜ਼ ਗੁਣੀਆਂ ਚ ਨਾਪੀ ਤੋਲੀ ਹੈ ਕਿ ਇੰਨੇ ਇੰਚ ਤੇ ਆ ਲੱਗਣਾ ਪੀਸ ਇੰਨੇ ਇੰਚ ਤੇ ਆ ਲੱਗਣਾ ਇੰਨੇ ਇੰਚ ਤੇ ਆ ਲੱਗਣਾ ਇਹਨੂੰ ਫਿਰ ਇਸ ਤਰ੍ਹਾਂ ਹੋਣਾ ਫਿਰ ਰੰਗ ਵਾਲੇ ਦਾ ਕੰਮ ਆ ਬਾਅਦ ਚ ਉਹ ਵੀ ਮਾਸਟਰ ਆਦਮੀ ਉਹ ਵੀ ਮਾਸਟਰ ਆਦਮੀ ਚਾਹੀਦਾ ਰੰਗ ਵਾਲਾ ਰੰਗ ਵਾਲਾ ਵੀ ਹੈਗਾ ਰੰਗ ਵਾਲਾ ਵੀ ਕਰ ਹਾਂਜੀ ਇਹਨੇ ਕਰਾਉਣਾ ਅਨਕਰੀਬ ਆ ਅਸਲ ਚ ਤੈਨੂੰ ਲੱਗ ਰਿਹਾ ਰੰਗ ਹਨਾ ਦੇਖੋ ਸਾਰੇ ਤੰਬੂਆਂ ਦਾ ਵੀ ਹੈਗਾ और वो सिंगर बड़ा अच्छा था जी यार रंग वाला वो ਰੰਗ ਵਾਲੇ ਜ਼ਿਆਦਾ ਗਾਉਂਦੇ ਬਹੁਤ ਅੱਛਾ ਹਾਂਜੀ ਰੰਗ ਵਾਲੇ ਭਲਾ ਕਿਉਂ ਗਾਉਂਦਾ ਗਾਉਣ ਵਾਲੇ ਜਿਹੜੇ ਸ਼ੌਕੀਨ ਜਿਹੜੇ ਨੇ ਸਟਰਗਲ ਵਾਲੇ ਭਲਾ ਕਿਉਂ ਰੰਗ ਦਾ ਕੰਮ ਕਰਦੇ वो क्यों ਇਹਦੇ ਚ ਟਾਈਮ ਲੱਗਦਾ ਤਾਂ ਜਦੋਂ ਵੀ ਕਿਤੇ ਜਾਣਾ ਹੋਵੇ ਕੋਠੀ ਖਾਲੀ ਹੁੰਦੀ ਆ ਉਹ ਰੰਗ ਕਰ ਰਹੇ ਗਾਈ ਜਾ ਰਹੇ ਨਾਲ ਉਹ ਚ ਇਕੋ ਰਿਵਰ ਵੀ ਆ ਰਹੀ ਹੁੰਦੀ ਹਾਂਜੀ ਸੁਭਾਨ ਅੱਲਾਹ ਲੱਗੇ ਬੇਸ ਹਰ ਚੀਜ਼ ਕਮਰੇ ਇਦਾਂ ਦੇ स्टूडियो लैब ਹਾਂਜੀ ਲੈ ਯਾਰ ਫਿਰ ਤੇਰਾ ਫੋਨ ਦਾ ਕੀ ਕਰਨਾ ਹੁਣ ਉਹ ਜਿਹੜਾ ਤੂੰ ਲੈ ਲਿਆ ਉਹ ਤਾਂ ਲੈ ਕੇ ਜਾਓ ਤੇ ਸਾਰੀ ਰਾਤ ਮੈਸੇਜ ਆਈ ਜਾਂਦੇ ਉੱਚ ਮੈਂ ਤੇ ਸਿਮ ਨਹੀਂ ਪਾਈ ਹਲੇ ਉਹ ਨਾ Message ਤਾਂ ਅੱਜ ਹੀ ਆਉਂਦਾ। ਮੈਂ ਲੱਖ ਰੁਪਇਆ ਦੇ ਦਿੱਤਾ ਵਾ हैं ਮੈਂ ਦੇ ਦਿੱਤਾ ਉਹਨੂੰ ਲੱਖ ਜਾਨ ਛਡਾਈ ਮੈਂ ਕਿਹਾ ਮੇਰੇ ਉਸਤਾਦ ਤੇ ਕੋਈ ਹਰਫ ਨਾ ਆਵੇ ਕੋਈ ਉਂਗਲ ਨਾ ਉਠਾਵੇ ਐਸ ਗੱਲੋਂ ਇਹਦੀ ਤਾਰੀਫ ਆ ਸਾਜੀ ਤੁਸੀਂ ਆਰਡਰ ਲਾਇਆ ਸੀ ਫੌਰੀ ਉਹਨੂੰ ਰਵਾਨਾ ਕਰਤੇ ਉਹ ਮੈਸੇਜ ਮਿਲ ਗਿਆ ਤੈਨੂੰ ਹਾਂਜੀ ਮੇਰੇ ਹਾਂ ਮਿਲੇ ਮੈਂ ਤੇ ਪਰਵਾਹ ਹੀ ਨਹੀਂ ਕੀਤੀ ਮੈਂ ਕਹਿੰਦਾ ਯਾਰ ਤੂੰ ਇੱਕ ਵੀ ਫੋਨ ਨਹੀਂ ਕੀਤਾ ਮੈਂ ਕਿਹਾ ਮੈਂ ਇੰਨੇ ਪੈਸੇ ਦੀ ਨਹੀਂ ਟੈਨਸ਼ਨ ਲੈਣੀ ਸਾਡੀ ਵਾਕਈ ਇਹਨੂੰ ਮੈਂ ਕਰ ਰਹੇ ਕਿ ਇਹਨੇ ਨਹੀਂ ਤੈਨੂੰ ਫੋਨ ਕੀਤਾ ਜਦ ਕੋਈ ਇਹਨੇ ਫੋਨ ਨਹੀਂ ਸੀ ਕੀਤਾ ਉਹਨੇ ਇਹਨੂੰ 250-300 ਕਰ ਲਿਆ ਉਦੋਂ। ਨਹੀਂ ਉਹਦਾ ਵੀ ਨਹੀਂ ਆਇਆ ਵੈਸੇ ਬੱਤੀ ਬੰਦ ਹੋਈ ਹੈ ਤੇ ਇਲੈਕਟ੍ਰੀਸ਼ੀਅਨ ਬੁਲਾ ਰਿਹਾ ਹੈ ਕਹਿੰਦਾ ਸਾਡੀ ਵਾਇਰਿੰਗ ਸੜ ਗਈ ਉਹ ਭਾਈ ਬੱਤੀ ਬੰਦ ਹੋਈ ਹੈ पीछे बंद हो गई है यार की हो गया तेन ਇਹਨੇ ਕਾਲਾ ਮਾਸਕ ਲਾਇਆ ਹਮਾਮ ਤੋਂ ਹਾਂ ਤੇ ਲਾਇਆ ਹੀ ਨਹੀਂ ਭੁੱਲ ਗਿਆ ਪਤਾ ਨਹੀਂ ਇਦਾਂ ਇਹਨੇ 3.5 ਮਹੀਨੇ ਦਾ ਹੀ ਬੈਠਾ ਰਿਹਾ ਤੇ ਪਤਾ ਵੀ ਨਹੀਂ ਲੱਗਾ ਕਿਸੇ ਨੂੰ ਕਹਿਣ ਦਾਨਿਸ਼ ਯਾਰ ਤੂੰ ਸ਼ੁਰੂ ਕਰਤਾ ਇਹ ਵੀ ਚੌਂਕ ਚ ਖਲੋਤਾ ਤੇ ਛੋਟੇ ਛੋਟੇ ਬੱਚੇ ਕਹਿੰਦੇ ਉਹ ਵੇ ਮਹਿੰਦੀ ਕਲਰ ਦਾ ਬੰਦਾ ਖੜਾ ਇਹਨੂੰ ਵੀ ਬੰਦੇ ਮਹੱਲੇ 'ਚ ਮਸ਼ਵਰਾ ਦੇ ਰਹੇ ਆ, ਜੇ ਤੂੰ ਗੁੜ ਦਾ ਕੰਮ ਕਰੇ ਤੇਰਾ ਬੜਾ ਕੰਮ ਉਹ ਕਿਉਂ ਅੱਛਾ ਐਵੇਂ ਹੀ। बगियां ਤੇ ਜਿੱਥੇ ਬਵੇ ਤੋਂ ਮੁੱਖੀਆਂ ਨਹੀਂ ਹਟਦੀਆਂ ਜਾਣ क्यों ਪਤਾ ਨਹੀਂ ਕੀ ਮਸਲਾ ਇਹਦੇ ਜਿੰਦਰ ਇਹ ਕਿਹੜਾ ਕੰਟੈਂਟ ਆ ਜਿਵੇਂ ਬਾਬਰੂ ਕੈਸ਼ੀ ਸਾਹਿਬ ਨੂੰ ਮੈਂ ਕਹਿਣਾ ਮੈਂ ਆਹ ਕੀ ਗੱਲ ਹੋਈ ਕਹਿੰਦਾ ਉਹ ਐਵੇਂ ਗੱਲ ਹੀ ਆ ਸਾਡੀ ਅੱਖਾਂ ਤੇ ਐਨਕ ਲਾ ਕੇ ਸੌਂਦੇ ਆ ਮੈਂ ਕਿਹਾ ਇਹ ਕੀ ਕਹਿੰਦਾ ਮੈਨੂੰ ਘੱਟੇ ਵਾਲੇ ਖਾਬ ਆਉਂਦੇ ਕਿਤੇ ਬੰਦਾ ਵੀ ਟੈਂਟ ਵਾਲੇ ਨੂੰ ਕਹੀ ਜਾਏਗਾ 18 ਸਾਲ ਦੁਕਾਨ ਰਹੀ ਮੇਰੀ ਅੱਛਾ ਯਾਰ ਇਹ ਕਈ ਬੰਦੇ ਹੁੰਦੇ ਆ ਯਾਨੀ ਅੱਜ ਤੋਂ 30 ਸਾਲ ਪਹਿਲੇ ਉਹਨਾਂ ਦਾ ਇੱਕ ਕੰਮ ਸੀ ਹਾਂਜੀ ਮਤਲਬ ਅੱਜ ਤੋਂ 30 ਸਾਲ ਪਹਿਲੇ ਉਹ ਕਹਿ ਲਾ ਵੀ ਕੋਈ ਨਹੀਂ ਕੋਈ ਕੰਮ ਕਰਦੇ ਸੀ ਤੇ ਉਦੋਂ ਉਸ ਹਿਸਾਬ ਦਾ ਕੋਈ ਮਟੀਰੀਅਲ ਸੀ ਉਸ ਹਿਸਾਬ ਦੇ ਔਜ਼ਾਰ ਸੀ ਉਸ ਦਾ ਹੁਣ 30 ਸਾਲ ਬਾਅਦ ਉਹ ਜਿੱਦਤ ਆ ਗਈ ਉਹਦੇ ਚ ਔਜ਼ਾਰ ਨਵੇਂ ਆ ਗਏ ਹੈ ਮਟੀਰੀਅਲ ਨਵਾਂ ਆਉਣ ਲੱਗ ਪਿਆ ਸੈਟਅਪ ਹੋਰ ਹੋ ਗਿਆ ਤੇ ਉਹ ਅਗਰ ਖਲੋਤਾ ਤੇ ਉਹਨੇ ਹੀ ਗਈ ਜਾਣਾ ਪਰ ਜਾ ਮੈਂ ਕਰ ਲੈਣਾ 30 ਸਾਲ ਇਹੀ ਕੀਤਾ ਵਾ ਤੂੰ ਕੀ ਹੈ ਆਹੋ ਉਹ ਇਹੀ ਕੀਤਾ ਸਾਰੀ ਜ਼ਿੰਦਗੀ ਤੇ ਹੁਣ ਉਹਨੂੰ ਨਹੀਂ ਪਤਾ ਵੀ ਜਿਹੜੇ ਮੈਂ 30 ਸਾਲ ਛੱਡਿਆ ਵਾ ਉਸ ਤੋਂ ਬਾਅਦ ਹੁਣ ਦੁਨੀਆ ਚੇਂਜ ਹੋ ਗਈ ਤਾਂ ਕਹਿੰਦਾ ਚਾਚਾ ਜੀ ਤੁਸੀਂ ਕੀਤਾ ਹੋਊਗਾ ਅੱਜ ਦਾ ਹਿਸਾਬ ਹੋਰ ਆ ਹੁਣ ਉਹ ਨਹੀਂ ਤੂੰ ਇੱਕ ਥੋੜਾ ਮੈਨੂੰ ਦੇ ਦੇ ਬਸ ਉਹ ਥੋੜਾ ਕਿਤੇ ਲੱਕੜ ਦਾ ਉਹ ਦੇ ਦੇ ਪਰ ਹੋ ਜਾ ਇਹ ਇਸੇ ਕੰਮ ਜੱਕ ਖੋਲੀ ਹੈ ਐਵੇਂ ਆ ਛੱਡ ਦਿੱਤਾ ਵਾ ਪਰ ਇਹ ਭੁੱਲੇ ਨਹੀਂ ਹੈਗੇ ਭੁੱਲੇ ਨਹੀਂ ਹੈ। ਹਾਂ। ਉਸਤਾਦ ਜੀ ਜੁਮੇ ਵਾਲੇ ਦਿਨ ਵੀ ਘਰ ਬੜੀ ਠੋਕਾ ਠਾਕੀ ਕਰਦੇ ਆ ਮੇਰੀ ਕੋਈ ਕੰਮ ਤੇ ਉਹਦਾ ਸਾਰਾ ਕੰਮ ਕਰਕੇ ਉਹ 30 ਸਾਲ ਪੁਰਾਣਾ ਵਾਲਾ ਜਿਹੜਾ ਸਟਾਈਲ ਹੁੰਦਾ ਨਾ ਉਹ ਬਣਾ ਕੇ ਉਹਨੂੰ ਕਹਿਣ ਗੱਲ ਫੜ ਦੁਕਾਨ ਤੂੰ ਕਰ ਲੇਗਾ ਇਦਾਂ और बारिश चो कार ਤੇ ਉਹ ਪਿਛਲੇ ਕਮਰੇ ਲੈ ਕੇ ਜਾਂਦਾ ਦਰਵਾਜ਼ੇ ਕੋਲ ਕਹਿੰਦਾ ਚਾਚਾ ਇਦਾਂ ਦੇ ਆ ਦੇ ਮੈਂ ਕਿੰਨੇ ਕਬਾੜ ਸਿੱਟੇ ਇਹ ਮੁੱਕ ਗਿਆ ਦੌਰ ਬਸ ਕਰ ਦੇ ਇਦਾਂ ਦੇ ਬੰਦੇ ਨਾ ਸਾਰਾ ਰੇਡੀਓ ਖੋਲ ਕੇ ਤੇ ਮੇਨ ਪੇਜ ਗਵਾ ਲੈਂਦੇ ਬਾਅਦ ਉਹਨੂੰ ਕਹਿੰਦੇ ਕੱਟੋ ਮੁੱਠੇ ਜਾ ਕਰਕੇ ਮੇਨ ਉਤਲੇ 4 ਪੇਜ ਕਰਾਉਂਦੇ ਮੁੜ ਕੇ ਉੱਤੇ ਨਾਲਾ ਬੰਨਿਆ ਹੁੰਦਾ ਫੁੱਲ ਬਾਰਿਸ਼ ਪੈਣ ਦੀ ਗੱਡੀ 'ਚ ਬਾਹਰ ਨਿਕਲ ਖਲੋਤਾ ਮੈਂ ਕਿਹਾ ਆ ਕਹਿੰਦਾ ਬਾਰਿਸ਼ ਰੁਕਦੀ ਜਾਂਦੇ ਅੰਦਰ ਬਹਿ ਜਾ ਯਾਰ ਇਦਾਂ ਦੇ ਸਿਆਣੇ ਬੰਦੇ ਹੈਡ ਬਹੁਤ ਅੱਛਾ ਸਾਫ਼ ਕਰਦੇ ਨਵੇਂ ਨੋਟ ਲੈ ਕਰਕੇ ਆ ਵੀਸੀਆਰ ਦਾ ਬਹੁਤ ਦੇਖੇ ਵੀਸੀਆਰ ਦੇ ਦੌਰ ਬੜਾ ਮਸਤਾ ਸੀ ਦੌਰ ਦੇ ਅੱਛਾ ਵੀਸੀਆਰ ਮੈਂ ਤਕਰੀਬਨ 2 ਰਾਤਾਂ ਵਾਸਤੇ ਬੁੱਕ ਕਰ ਲੈਣਾ ਹੁੰਦਾ 25 ਰੁਪਏ ਲੈਂਦੇ ਸੀ 25 ਰੁਪਏ ਹਾਂਜੀ 8 ਫਿਲਮਾਂ ਲੈਣੀਆਂ
ਫਿਲਮ ਹੀ ਦੇਖੀ ਜਾ ਰਿਹਾ। 8 ਫਿਲਮਾਂ, ਹਾਂਜੀ 8 ਫਿਲਮਾਂ ਮੁਕੰਮਲ ਕਰਕੇ ਉੱਠਣਾ। ਇੱਕ ਡਰਾਮਾ। ਓਏ ਜੋ ਅੱਛਾ ਇਹ ਨਹੀਂ ਕਹਿੰਦਾ 8 ਫਿਲਮਾਂ ਦੇਖ ਕੇ ਉੱਠਣਾ, ਕਹਿੰਦਾ 8 ਫਿਲਮਾਂ ਮੁਕੰਮਲ ਕਰਕੇ ਉੱਠਣਾ। ਮੁਕੰਮਲ ਮਾਮਾ ਤੂੰ ਕਿਹੜੀਆਂ ਕਰਦਾ ਸੋਚ? ਮਤਲਬ ਦੇਖਣੀਆਂ ਕੋਰਸ ਹੁੰਦਾ ਸੀ। ਸਾਜੇ ਉਹ 30 ਸਾਲ ਪਹਿਲੇ ਦੀ ਗੱਲ, ਨਹੀਂ, ਨਹੀਂ। 35 ਸਾਲ ਪਹਿਲੇ ਦੀ ਗੱਲ, 40 ਸਾਲ ਪਹਿਲੇ ਦੀ ਗੱਲ, ਤੂੰ ਕਹੀ ਜਾ ਹਾਂ। ਕੋਈ ਬੰਦਾ ਗੱਲ ਕਰਦਾ ਹੋਵੇ ਇਹੋ ਜਿਹਾ ਬੰਦਾ ਕਹੀ ਜਾ ਰਿਹਾ ਸਹੀ ਕਹਿ ਰਿਹਾ, ਪਤਾ ਤੈਨੂੰ ਹੈ ਨਹੀਂ, ਤੂੰ ਠਹਿਰ ਜਾ। VCR ਦਾ ਦੌਰ ਹੁੰਦਾ ਸੀ ਉਸਤਾਦ ਜੀ। ਹਾਂਜੀ ਤੇਰਾ ਦੌਰ ਨਹੀਂ ਸੀ ਉਹ। ਅੱਛਾ 5 ਰੁਪਏ ਚ ਤੂੰ ਲਿਆਉਣਾ ਸਾਂ ਤੇ ਨਾਲ 8 4 ਫਿਲਮਾਂ, ਤੇ 2-2 ਦਿਨ ਵਾਸਤੇ ਲੈ ਆਉਣਾ ਸਾਂ। ਹਾਂ ਕੋਈ ਕੰਮ ਨਾ ਹੋਣਾ, 8 ਦੀਆਂ 8 ਹੀ ਦੇਖ ਲੈਣੀਆਂ। ਤੇ ਉਸ ਗੜਬੜ ਨਹੀਂ ਸੀ ਦਿਮਾਗ ਚ ਹੁੰਦੀ ਵੀ ਪਤਾ ਨਹੀਂ ਹੁਣ ਪਿਛਲੀ ਉਸਤਾਦ ਜੀ ਫਿਲਮਾਂ ਹੀ ਏਦਾਂ ਦੀਆਂ ਸੀ, ਸਾਰੀਆਂ ਇੱਕੋ ਜਿਹੀ, ਅੱਛਾ ਹੁੰਦੀਆਂ ਵੀ ਇੱਕੋ ਜਿਹੀਆਂ ਹੁੰਦੀਆਂ ਸਾਰੀਆਂ। ਐਵੇਂ ਬਸ ਸ਼ਤਰੂਘਨ ਜਗ੍ਹਾ ਹੀ ਚੇਂਜ ਹੋਣੀ, ਬਸ ਸਟੋਰੀ ਇੱਕ ਹੀ ਸਟੋਰੀ ਨਾਮ ਚੇਂਜ ਆ। ਪਿਛਲੀ ਫਿਲਮ ਚ ਅਜੇ ਨਾਮ ਸੀ, ਅਗਲੀ ਚ ਰਾਮ ਨਾਮ ਆ। ਹਲੇ ਵੀ ਇਹਦੇ 2 ਸ਼ਨਾਖਤੀ ਕਾਰਡ VCR ਵਾਲੇ ਕੋਲ ਪਏ। ਸੋਹਣੀਆਂ ਨੇ ਹੁੰਦਾ ਸੀ ਵੀ 8-8 ਘੰਟੇ ਫਿਲਮਾਂ ਐਡਾ ਤੂੰ ਚੂਚਾ, ਤੂੰ ਐਡਾ ਛੋਟਾ ਨਹੀਂ ਆ। ਕਿੱਡੀ ਹਿਸਾਬ ਨਾਲ ਤੂੰ ਕਿਹੜੇ ਗੇਮ ਪਾਈ, ਹਿਸਾਬ ਨਾਲ ਤੇਰੀ ਕਿੱਡੇ ਹਿਸਾਬ ਨਾਲ ਗੇਮ ਪਾਈ ਇਹਨੇ। ਉਹ ਇੰਨਾ ਉਦੋਂ ਇਦਾਂ ਹੁੰਦਾ ਸੀ। ਅੱਛਾ ਇਦਾਂ ਤੁਸੀਂ ਕਰਦੇ ਸੀ? ਲੈ 2-4-5 ਸਾਲ ਦਾ ਹੀ ਫਰਕ ਆ। ਤੂੰ ਐਵੇਂ ਹੀ ਪੁਰਾਣੀਆਂ ਫਿਲਮਾਂ ਨਹੀਂ ਸਾਜੀ ਕਰ ਵੀ ਨਾ ਪਾਣਾ। ਆਹੋ ਤੈਨੂੰ ਸਾਰੇ ਪਤਾ ਵਾ ਕੰਦਾ ਨਾ ਪੜ। ਤੇਰਾ ਮੂੰਹ ਹੀ ਬੱਚਾ ਜਿਹਾ ਵਾ, ਤੇਰੀ ਉਮਰ ਬਹੁਤ ਆ। ਆਹੋ ਸਹੀ ਗੱਲ ਹੈ। ਨਹੀਂ ਉਦੋਂ ਭਾਜੀ ਕੀ ਹਿਸਾਬ ਹੁੰਦਾ ਸੀ ਕਿ 2 ਮਾਡਲ ਹੁੰਦੇ ਸੀ VCRਾਂ ਦੇ। 480 ਜਿਹੜਾ ਫੇਮਸ ਮਾਡਲ ਹੁੰਦਾ ਸੀ, ਜਿਹੜਾ ਖੋਤਾ ਸੈੱਟ ਹੁੰਦਾ ਸੀ। ਇੱਕ 480 ਹੁੰਦਾ ਸੀ, ਇੱਕ ਹੋਰ ਹੁੰਦਾ ਸੀ 380 ਪਤਾ ਨਹੀਂ। ਇੱਕ ਦੇ ਕੇਸੜਾਂ ਦੇ ਵਿੱਚ ਜਾਂਦੀ ਸੀ, ਇੱਕ ਦੇ ਕੇਸੜ ਉੱਤੇ ਨੂੰ ਉੱਤੇ ਆਂਦੀ ਸੀ, ਬੜਾ ਕਰਕੇ ਨਹੀਂ ਨਿਕਲਦੀ। ਤੁਸੀਂ ਨੇ ਪਾਣਾ ਉਹ ਗੱਡੀ ਹਾਂ ਉਹ ਜਿਹੜੀ ਉੱਤੇ ਵਾਲਾ ਸੀ ਨਾ, ਜਿਹਦੀ ਕੇਸੜ ਉੱਤੇ ਹੁੰਦੀ ਸੀ, ਉਹਦੇ ਚ ਅਕਸਰ ਪ੍ਰੋਬਲਮ ਰਹਿੰਦੀ ਸੀ ਕਿ ਅਗਰ ਇੱਕ ਵਾਰੀ ਵੀ ਡਿੱਗੋ ਤਾਂ ਬੈਲੈਂਸ ਆਊਟ ਹੋ ਜਾਂਦਾ ਨਹੀਂ, ਤੇ ਫਿਰ ਉਹਦੇ ਉੱਤੇ ਰੱਖ ਕੇ ਲੋਕਾਂ ਨੇ ਇੰਜ ਨੱਪਣਾ, ਇੱਕ ਸਾਈਡ ਤੋਂ ਨੱਪਣਾ ਤੇ ਉਹਨੇ ਸਹੀ ਚੱਲਣਾ, ਫਿਰ ਉੱਤੇ ਭਾਰੀ ਕੋਈ ਚੀਜ਼ ਰੱਖ ਲੈਣੀ, ਅੱਧੀ ਕਿੱਟ ਰੱਖ ਲੈਣੀ ਉੱਤੇ। ਜਿਹੜਾ ਇੰਜ ਵਾਲਾ ਸੀ ਨਾ, ਉਹ ਜਿਹਦਾ ਟਾਪਾ 480 380 ਤਾਂ 2 ਮਾਡਲ ਹੁੰਦੇ ਸੀ, ਤੇ ਉਹ ਜਿਹੜਾ ਇੰਜ ਵਿੱਚ ਵਾਲਾ ਹਾਂਜੀ ਉਹ ਸਹੀ ਹੁੰਦਾ ਸੀ। ਉਹ ਉਹ ਖਰਾਬ ਕਿਉਂਕਿ ਉਹਦੀ ਮਸ਼ੀਨਰੀ ਅੰਦਰ ਹੀ ਹੁੰਦੀ ਸੀ। ਹਾਂਜੀ ਉਹ VCR ਦੌਰ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਸੀ ਅਕਸਰ ਕਿ ਉਹਨੂੰ ਭੁਲੇਖਾ ਲੱਗ ਜਾਂਦਾ ਹੁੰਦਾ ਸੀ ਚੌਥੀ ਕਿਹੜੀ। ਆਹੋ ਸਹੀ ਗੱਲ। ਨਾਮ ਨਹੀਂ ਸੀ ਨਾ ਲਿਖੇ ਹੁੰਦੇ ਹਾਂ। ਕੇਸੜ ਦੇ ਉੱਪਰ। ਹਾਂ ਨਹੀਂ ਵੀ ਹੁੰਦਾ ਸੀ ਨਾ ਵੀ ਨਵੀਂ ਫਿਲਮ ਆਈ ਆ ਤੇ ਪੁਰਾਣੀਆਂ 6 ਫਿਲਮਾਂ ਜਿਹੜੀਆਂ ਨੇ ਨਾ, ਉਹ ਪੁਰਾਣੀਆਂ 6 ਫਿਲਮਾਂ ਦੇ ਉੱਤੇ ਉਹ ਨਵੀਂ ਫਿਲਮ ਚੜਾਤੀ ਹੈ। ਹਾਂਜੀ ਉਹ ਰਿਕਾਰਡਿੰਗ ਲੱਗੀ ਆ ਸਾਈਡਾਂ ਤੇ, ਦੇਖਿਆ VCR 'ਚ ਨਵੀਂ ਫਿਲਮ ਆਈ ਹੈ ਤੇ 4-4 5-5 ਸੈੱਟ ਲੱਗੇ ਤੇ ਉਹਨਾਂ ਦੀਆਂ ਕਾਪੀਆਂ ਤਿਆਰ ਹੋ ਰਹੀਆਂ ਹੁੰਦੀਆਂ ਸੀ। ਨਵੀਂ ਫਿਲਮ ਦਾ ਕਿਰਾਇਆ ਵੀ ਜ਼ਿਆਦਾ ਹੁੰਦਾ। ਅੱਛਾ ਫਿਰ ਉਹ ਕਾਪੀ ਤਿਆਰ ਹੋ ਕੇ ਫਿਰ ਉਹ ਜਿਹੜੀ ਪਹਿਲੀ ਫਿਲਮ ਆ ਉਹ ਹੈਗੀ ਆ ਮਾਸਟਰ 3 ਘੰਟੇ 18 ਮਿੰਟ ਦੀ, ਦੂਜੀ ਹੈਗੀ ਆ 3 ਘੰਟੇ 2 ਮਿੰਟ ਦੀ। ਉਹ ਹੁਣ ਇੰਜ ਕਰਕੇ ਮੁੱਕਣੀ ਆ ਤੁਹਾਡੀ ਜਿਹੜੀ ਤੁਸੀਂ ਵੇਖ ਰਹੇ ਆ, ਤੇ ਅੱਗੋਂ 16 ਮਿੰਟ ਪਿਛਲੀ ਫਿਲਮ ਚੱਲਣ ਲੱਗ ਪੈਣੀ ਜਿਹੜੀ ਪਹਿਲੇ ਥੱਲੇ ਸੀ। ਇਹ ਵੀ ਹੁੰਦਾ ਸੀ। ਫਿਰ ਏਦਾਂ ਵੀ ਹੁੰਦਾ ਸੀ ਕਿ ਇੱਕ ਉਹਦੇ ਕੋਲ ਯਾਨੀ ਕਿ ਉਹਦੇ ਕੋਲ 4 ਕਾਪੀਆਂ ਨੇ, ਸਿਰਫ 4 ਕਾਪੀਆਂ ਉਹਦੀਆਂ ਗਈਆਂ ਨੇ। ਹਾਂ ਮੈਂ ਠੀਕ ਆ। ਇੱਕ ਹੋਰ ਤੁਹਾਨੂੰ ਦੱਸਾਂ, ਇੱਕ ਫਿਲਮ ਹੁੰਦੀ ਸੀ 24 ਘੰਟੇ ਵਾਸਤੇ। ਹਾਂਜੀ ਅੱਜ ਤੂੰ ਲੈ ਗਿਆ, ਕੱਲ ਵਾਪਸ ਕਰਨੀ ਉਸ ਟਾਈਮ। ਇੰਨੇ ਵਜੇ ਨਵੀਂ ਫਿਲਮ 3 ਘੰਟੇ ਬਾਅਦ ਵਾਪਸ ਕਰਨੀ। ਹਾਂਜੀ ਔਰ ਇੰਜ ਵੀ ਹੁੰਦਾ ਸੀ ਕਿ ਤੂੰ ਫਿਲਮ ਲੈ ਗਿਆ ਵਾ, ਤੂੰ ਜਾ ਕੇ ਲਾਈ ਆ ਤੇ ਹਾਲੇ ਅੱਧਾ ਘੰਟਾ ਰਹਿ ਗਿਆ ਤੇ ਉਹਨੇ ਕਿਹਾ ਯਾਰ ਉਹ ਫਲਾਂ ਬਾਊ ਦੇ ਘਰ, ਬਾਊ ਵੇਖਣ ਦੇ ਉਹਦੇ ਘਰੋਂ ਲੈ ਲਾ, ਤੇ ਉਹ ਬੰਦਾ ਬਾਹਰ ਖੜਾ ਹੁੰਦਾ ਸਾਈਕਲ ਦੇ ਤੇ ਉਹਨੇ ਕਹਿਣਾ ਬਾਊ ਨੇ ਕਹਿਣਾ ਯਾਰ ਠਹਿਰ ਜਾ, ਐਂਟਰ ਆ ਗਿਆ, ਉਹਨੇ ਕਹਿਣਾ ਮੈਂ ਖਲੋਤਾ ਦੇਖ ਕੇ ਦੇ ਦੀ ਮੈਨੂੰ। ਉਹਦਾ ਐਂਡ ਤੇ ਹਾਂ ਇੰਜ ਦਾ ਕੰਮ ਹੁੰਦਾ ਸੀ। ਸਿਨੇਮੇ ਦਾ ਔਰ ਉਹਦਾ ਰਿਜ਼ਲਟ ਸੇਮ ਹੁੰਦਾ ਸੀ। ਨਹੀਂ ਸਿਨੇਮੇ ਚ ਪਾਕਿਸਤਾਨੀ ਫਿਲਮਾਂ ਲੱਗਦੀਆਂ ਸੀ ਨਾ। ਮੈਂ ਇੰਡੀਅਨ ਫਿਲਮਾਂ ਦੀ ਗੱਲ ਕਰਦਾ, ਪਾਕਿਸਤਾਨੀ ਨਹੀਂ, ਯਾਨੀ ਇੱਕ ਪੁਰਾਣੀ ਹੈ ਪਾਕਿਸਤਾਨੀ ਫਿਲਮ, ਉਹ ਨਹੀਂ ਲੱਗੀ ਹੁਣ ਉਹ ਸਿਨੇਮੇ। ਏਦਾਂ ਕਹਿੰਦੇ ਸੀ ਨਾ 2 ਪਾਕਿਸਤਾਨੀ ਲੈ ਆਉਂਦੇ 2 ਇੰਡੀਆ ਦੇ। ਐਡਾ ਵੱਡਾ ਉਹ ਬੁੱਕ ਹੁੰਦੀ ਸੀ, ਬੜੀ ਮੋਟੀ ਜੀ। ਉਹਦੇ ਵਿੱਚ ਤਸਵੀਰਾਂ ਲੱਗੀਆਂ ਆਹੋ ਉਹਨੂੰ ਖੋਲੀ ਜਾਣਾ, ਉਹਦੀਆਂ ਤਸਵੀਰਾਂ ਆਈ ਜਾਣੀਆਂ, ਪੋਸਟਰ ਉਹਦੇ। ਫਿਰ ਉਹਨਾਂ ਨੇ ਦੁਕਾਨਾਂ ਤੇ ਵੀ ਪੋਸਟਰ ਲਾਏ ਹੁੰਦੇ ਸੀ ਬਾਹਰ ਸ਼ੀਸ਼ੇ ਆ। ਹਾਂ ਨਵੀਂ ਆ ਰਹੀ ਹੈ, ਨਵੀਂ ਆਈ। ਇਸ ਤੋਂ ਵੀ ਐਲਬਮ ਆਉਂਦੇ ਸੀ, ਉਹਨਾਂ ਦੇ ਬੜੇ ਨਾਮ ਹੁੰਦੇ ਸੀ, ਅੰਜਲੀ ਲਾਨਾ, ਆਡੀਓ ਕਿਸ਼ਤਾਂ ਦੇ ਜ਼ਖਮੀ ਦਿਲ, ईगल के ऑडियो के सर, गमों के साए, ਸੁਨੀਤ ਮਾਲਾ, ईगल के ऑडियो के सुरीले गीत। ਇੱਕ ਸੀਰੀਅਲ ਆਉਂਦੀ ਹੁੰਦੀ ਸੀ, ਉਸਦੀ ਹਰ ਕੇਸਟ ਦੇ ਉੱਤੇ ਮਧੂਰੀ ਦੀ ਤਸਵੀਰ ਹੁੰਦੀ ਸੀ। ਹਾਂਜੀ ਗੀਤਮਾਲਾ। ਨਹੀਂ ਉਹਦਾ ਨਾਂ ਸੀ ਇੱਕ, ਹਰੇ ਸੂਟ ਚ। ਉਹ ਮੈਂ ਹਰ ਖਰੀਦਣੀ ਹੁੰਦੀ ਸੀ। डीडी ਉਦੋਂ ਵੀ ਹੁੰਦਾ ਸੀ ਆਡੀਓ ਕੇਸਾਂ ਵਿੱਚ, किशोर जी ना का गीत माला के चोटी के पायदान पर, फिल्म माचिस के लिए ये आवाजें हैं हरिहर और अलका याग्निक। नहीं नहीं कुमार शानू और अलका याग्निक। एक मैनू सिर्फ ਉਹਦਾ ਬੋਲ ਯਾਦ ਆ, ਕਿਸ਼ੋਰ ਸਾਹਿਬ ਦਾ ਗਾਣਾ ਸੀ ਉਹ ਚ, किसी बात पर मैं किसी से खफा हूँ। ਇਹ ਗਾਣਾ ਮੁੱਕਿਆ ਤਾਂ ਕਹਿੰਦਾ किशोर जी आप खफा ना होइए।
ਬਹੁਤ ਅੱਛੀ ਉਹਦਾ ਬੜਾ ਵਾਸਤ ਵੋਕਲ ਸੀ, ਉਹਦਾ ਪਤਾ ਨਹੀਂ ਕੀ ਨਾਂ ਸੀ, ਇੰਡੀਅਨ ਸੀ ਕੋਈ, ਉਹ ਸਿਆਣੀ ਇਸ ਤਰ੍ਹਾਂ ਕੋਈ ਨਾਮ ਸੀ ਉਹਨਾਂ ਦਾ। ਮੇਰਾ ਇੱਕ ਦੋਸਤ ਨਾ ਮੂਵੀ ਦਾ ਕੰਮ ਕਰਦਾ ਸੀ ਜੀ, ਉਹਨੇ ਨਾ ਵਿਆਹ ਦੀ ਵੀਡੀਓ, ਉਦੋਂ ਵਿਆਹ ਦੀ ਵੀਡੀਓ ਜਦੋਂ ਆਣੀ ਨਾ ਉਦੋਂ ਵੀ ਸਾਰਿਆਂ ਨੇ ਇਦਾਂ ਬਹਿ ਕੇ ਦੇਖਣਾ VCR ਤੇ, ਕਿਉਂਕਿ ਰੋਜ਼ ਕਿਰਾਏ ਨਹੀਂ ਸੀ ਦਿੱਤੇ ਜਾਂਦੇ। ਉਹਨੇ ਨਾ ਉਹ ਵਿਆਹ ਦੀ ਵੀਡੀਓ ਬਣਾਈ ਕਿਸੇ ਦੀ, ਉਹ ਕਾਲੇ ਪੈ ਗਏ, ਉਹਨੇ ਕਿਹਾ ਲਿਆਓ 2 ਪੈਸੇ ਦਿੱਤੇ ਤੇ ਉਹਨਾਂ ਨੂੰ ਅਜੇ ਦੀ ਫਿਲਮ ਦੇ ਦਿੱਤੀ। ਉਹ ਸਾਰੇ ਇਕੱਠੇ ਹੋਏ ਤੇ ਅਜੇ ਦੀ ਫਿਲਮ ਸ਼ੁਰੂ ਹੋ ਗਈ। ਉਹ ਆਪਣਾ ਵਿਆਹ ਨਹੀਂ ਵੇਖਣ ਲੱਗੇ। ਸ਼ਾਦੀਆਂ ਦੀ ਮੂਵੀ ਦਾ ਇੰਨਾ ਸ਼ੌਕ ਹੁੰਦਾ ਸੀ। ਮੇਰੇ ਕਜ਼ਨ ਬਾਹਰ ਨਾ ਉਮਰੇ ਤੇ ਗਏ, ਉਮਰੇ ਤੇ ਰਹਿ ਕੇ ਲੋਕ ਕੰਮ ਕਰਦੇ ਸੀ ਉਹ ਸਾਊਦੀ ਅਰਬ, ਤੇ ਉਹ ਮੇਰੇ ਅੰਮੀ ਅੱਬੂ ਦੀ ਸ਼ਾਦੀ ਦੀ ਵੀਡੀਓ ਗਈ ਤੇ ਉਹ ਲੈਣ ਗਏ ਸਾਈਕਲ ਤੇ ਫੜੇ ਗਏ। ਵਿਆਹ ਨਹੀਂ ਫਿਲਮ ਵਿਆਹ ਦੀ ਫਿਲਮ ਅਵੇਲਾ ਹੁਣੇ ਕਹਿੰਦਾ ਮੈਨੂੰ ਪਤਾ ਨਹੀਂ। ਨਹੀਂ ਹੁਣ ਅਸੀਂ ਸੁਣਿਆ ਨਾ, ਅੰਮੀ ਅੱਬੂ ਕੋਲ ਸੁਣਿਆ, ਉਹ ਫਿਰ ਉਹ ਇੱਥੇ ਆ ਕੇ ਉਹਨਾਂ ਨੂੰ ਸਾਰਿਆਂ ਨੇ ਘਰਦਿਆਂ ਦੇ ਨਾਲ ਵੇਖੀ ਫਿਰ ਉਹ ਡੀਪੋਰਟ ਹੋ ਗਏ। ਸ਼ਾਦੀ ਦੀ ਮੂਵੀ ਲਾਈ ਹੈ ਤੇ ਅੱਗੋਂ ਅਜੇ ਦੀ ਫਿਲਮ ਲੱਗ ਗਈ ਤੇ ਸਾਰੇ ਰਿਸ਼ਤੇਦਾਰ ਇਕੱਠੇ ਕੀਤੇ, ਤੈਨੂੰ ਘੱਟ ਨਹੀਂ ਰਿਹਾ ਤੇ ਅਮਰੀਸ਼ ਪੁਰੀ ਵਾਲੇ ਕਹੀ ਨਾ ਇਹ ਤਾਇਆ ਜੀ ਨੇ ਯਾਰ ਘੱਟ ਨਹੀਂ ਰਿਹਾ, ਮਤਲਬ ਕਿ ਮੈਂ ਪਿਸਤੋ ਵਾਂਗਾ ਤੇ ਫਿਲਮ ਲਾਇਆ ਤੇ ਉਹਨਾਂ ਨੂੰ ਰਿਸ਼ਤੇਦਾਰ ਪਾਈ ਜਾ ਰਿਹਾ, ਅਮਰੀਸ਼ ਰਾਵਲ ਨੂੰ ਕਹੀ ਜਾ ਰਿਹਾ ਇਹ ਭਾਬੀ ਦੇ ਸਹੁਰਿਆਂ ਤੇ। ਨਹੀਂ ਅਜੇ ਦੀ ਫਿਲਮ ਲੱਗੀ ਹੈ ਤੇ ਉਹਨੂੰ ਕਹੇ ਜਾ ਰਹੇ, ਦੇਖ ਲੈ ਯਾਰ ਤੂੰ ਅੱਜ ਸਹੀ ਅਜੇ ਲੱਗ ਰਿਹਾ। ਆਹੋ ਅਜੇ ਦੇਵਗਨ ਨੇ ਕਿਹਾ ਅਜੇ ਦੇਵ ਇਹ ਤੇ ਹੀਰੋ ਨਹੀਂ ਹੈ, ਮੇਕਅਪ ਮੈਂ ਬੜਾ ਅਲੱਗ ਕਰਾਇਆ ਭਾਜੀ, ਦੇਖ ਮੇਕਅਪ कैसा कराया ਭਾਜੀ ਮੈਂ ਅਜੇ ਲੱਗ ਰਿਹਾ ਫਲਾਂਗ ਤੋਂ ਕਰਾਇਆ, ਮੇਰਾ ਦੋਸਤ ਹੈਗਾ ਦੇਖ ਲਓ ਉਹਨੇ ਸੇਮ ਕਰਤਾ। ਮੰਨਣਾ ਨਹੀਂ ਮੰਨ ਨਹੀਂ ਰਿਹਾ ਤੇ ਕਹਾਣੀ ਪਾਈ ਜਾ ਰਿਹਾ ਅੱਗੇ ਤੋਂ ਅੱਗੇ। ਵਿੱਚ ਗਰੀ ਟਾਈਗਰ ਆਇਆ ਤੇ ਕਹਿੰਦਾ ਇਹ ਸਾਲਾ ਰੁੱਸਿਆ ਸੀ ਦਾ। ਸੱਜੇ ਦਾ ਤਾਂ ਖੰਡੂ ਆ ਇੱਕਦਮ ਵਿੱਚ ਸੀਨ ਆਇਆ, ਉਹਨੇ ਕਿਹਾ शेर में रहोगे कुत्तों का सहारा लेना छोड़ दे गा दिया। कहना यार है देखो ना ऐ ही रोला तेरी सौरे ਦਾ ਹੀ ਪ੍ਰੋਬਲਮ ਆ, ਲੇਕਿਨ ਕੋਈ ਐਸੀ ਗੱਲ ਨਹੀਂ। ਹਰ ਵਿਆਹ ਚ ਹੀ ਰੋਣਾ, ਇਹਦਾ ਹਰ ਵਿਆਹ ਚ ਹੀ ਰੋਲਾ ਹੁੰਦਾ ਉਹਦਾ, ਸਾਨੂੰ ਕੁੱਤਾ ਕਹਿਤਾ ਨੇ, ਇਸੇ ਤੋਂ ਅਸੀਂ ਬਣਾਉਂਦੇ ਨਹੀਂ ਹੈਗੇ। ਅੱਛਾ ਪਹਿਲੇ ਡਾਂਸਰ ਕਿਦਾਂ ਕਰਦੇ ਹੁੰਦੇ ਸੀ ਨਾ, ਕਾਸ਼ੀਨਾਥ ਹਮੇ ਖੁਸ਼ੀ ਨਾਲੀ ਮਾਰਾ ਰੇ ਕੋਟਾ ਥੱਲੇ ਸੁੱਟ ਕੇ ਇੱਕ ਹੁੰਦਾ ਸੀ पहले डायलॉग पूरी सीरियस गब्बर सिंह का तुम्हारी बहादुरी देखकर तुम्हें भी खुशी होगी ये जानकर क्या उसके बाद तुम हमारे गिरोह में काम करोगे। डायलॉग खत्म हुए नाल ही ਉਹਦੇ 2 ਬੱਚੇ ਆਏ ਪਿਛੋੜ ਕੇ ਮਾਰਾ ਰੇ। देख नहीं ने फिल्म बना लिया के ना ते हुन मान नहीं रहा कि भी ये मेरे को गलती ना आ गई ते गब्बर सिंह वाला डायलॉग आ गया, उन्होंने कहा कितने आदमी थे, कहना भाजी मेरा 150 बरात 150 हाल भरिया सी पूरा। देखो भाव ताई जी पूछ रहे कितने बंदे बरात ते कितने हर गल उन्होंने ना कवर कर रहे हर डायलॉग कवर कर रहे। ਉਹਨੇ ਆ ਕੇ ਗੁੱਸੇ ਨਾਲ ਕਿਹਾ ਕਿਤਨੇ ਆਦਮੀ ਥੇ ਤੇ ਉਹ ਕੱਚਾ ਨਹੀਂ ਹੋ ਰਿਹਾ, ਉਹ ਕਹਿ ਰਿਹਾ ਕਿ ਜਿੰਨੇ ਤੁਸੀਂ ਕਿਹਾ ਉਹਨੇ ਤੁਸੀਂ 100 ਤੁਸੀਂ 150 ਗਿਆ ਸੀ 150 ਹੀ ਸੀ। ਅਸੀਂ ਦੇਖ ਲਓ ਤੁਹਾਡੀ ਗੱਲ ਰੱਖੀ। ਕਿਤਨੇ ਆਦਮੀ ਦੇ ਕਹਿੰਦਾ 10 ਵੱਧ ਨੇ ਦੋ ਦੀ ਗੱਲ ਵੇਲੀ ਪਿਆ ਜਾਣਾ, ਕਹਿੰਦੇ ਇਹ ਕੀ ਕਹਿ ਰਹੇ, ਕਹਿੰਦੇ ਉਹ ਹਾਲ ਦਾ ਕਹਿ ਰਿਹਾ ਹਾਲ ਨਹੀਂ ਅਜੇ ਤਾਂ ਗਾਣਾ ਆਇਆ ਕੁੜੀਆਂ ਦੇ ਨਾਲ ਤੋਂ ਕਹਿੰਦੇ ਯਾਰ ਜਾਂਦੇ ਸਹੁਰੇ ਤੇਰੇ ਆ ਮਹੱਲੇਦਾਰ ਕੁੜੀਆਂ ਹੈਗੀਆਂ। ਨਾਨਾ ਪਾਟੀਕਰ ਨੂੰ ਵੇਖ ਕੇ ਕਹਿ ਰਿਹਾ ਯਾਰ ਸਾਰੇ ਵਿਆਹ ਫੁੱਫੜ ਨੂੰ ਹੀ ਮਨਾਉਂਦੇ ਨੇ। ਉੱਥੇ ਡਾਇਲੌਗ ਆਇਆ ਸਾਤੋਂ ਕੋ ਸਾਥ ਮਾਰੂੰਗਾ ਤੇ ਸਾਲੇ ਨਾਲ ਕਰਦਾ। ਕਹਿੰਦੇ ਅਸੀਂ ਮਰ ਗਏ ਤੂੰ ਆ ਗਏ। ਅਮਰੀਸ਼ ਪੁਰੀ ਨਹੀਂ ਕਹਿੰਦਾ ਉਹਦੀ ਫਿਲਮ ਚ ਜਸ਼ਨ ਦਾ ਇੰਤਜ਼ਾਮ ਹੋ, ਕਹਿੰਦਾ ਤੋਂ ਬਾਅਦ ਰੁਕਸਤੀ ਹੈ। कहना सनी देओल अपनी आंखें खोल और देख तू कहाँ का बोर किसके सामने खड़ा है, अपने सोहरे ने होके करते। अच्छा दुरुस्ती होने लगी बाबू ते पिछो कहने बात करो तो फिल्म ਚ ਕਹਿੰਦਾ ਏ ਕਹਿੰਦਾ ਕਹਿੰਦਾ ਰੋਟੀ ਤੋਂ ਲੜ ਪਈ ਸੀ ਯਾਰ। ਕਹਿੰਦਾ ਵਾਜੇ ਵਾਲੇ ਨਹੀਂ ਬੁਲਾਏ ਸੀ ਇੱਥੇ, ਕਹਿੰਦਾ ਅਸੀਂ ਅੱਗੇ ਆ ਗਏ ਤੇ ਨਾ ਗਾਣਾ ਸ਼ੁਰੂ ਹੋਣਾ ਰੀ ਰਾ ਰਾ ਰੀ। ਆ ਕਹਿੰਦਾ ਬੜੇ ਅੱਛੇ ਸੀ ਨੇਵੀ ਵਾਲੇ ਸੀ ਭਾਈ ਆ ਆਮ ਰੂਟੀਨ ਵਾਲੇ ਨੇ। ਵਿਆਹ ਵਾਲਾ ਕਹਿ ਕੇ ਪੁਸ਼ਪਾ ਫਿਲਮ ਲਾਤੀ ਤੇ ਉਹਨੇ ਐ ਕੀਤਾ, ਕਹਿੰਦਾ ਇਹਨੇ ਧੂਲਾ ਤਿਆਰ ਕੀਤਾ। ਬਾਬੂ ਨੂੰ ਕਿਸੇ ਨੇ ਕਿਹਾ ਕਿ ਫਿਲਮ ਬੜੀ ਦੁਖੀ ਆ ਵਾ ਤੇ ਨਾਲ ਤੌਲੀਆ ਲੈ ਗਿਆ। ਅਥਰੂ ਸਾਫ ਕਰਨ ਲਈ ਅਥਰੂ ਸਾਫ ਕਰਨ ਲਈ ਇਹ ਫਿਲਮ ਦੇਖਣ ਦੇ ਨਾਲ ਬੂਟੀ ਪੀ ਜਾਂਦੇ, ਸਾਡੀ ਹੱਸੀ ਜਾਂਦੇ। ਟ੍ਰੈਜੇਡੀ ਫਿਲਮ ਵੇਖ ਰਿਹਾ ਬੂਟੀ ਪੀ ਕੇ ਹੱਥੀ ਜਾ ਰਿਹਾ। ਹਾਂ ਸਹੀ ਟਾਈਟੈਨਿਕ ਸੇਫਟੀ ਜੈਕਟ ਪਾ ਕੇ ਵੇਖ ਰਿਹਾ। ਬਾਬੂ ਨੂੰ ਇੱਕ ਬੰਦਾ ਕਹਿੰਦਾ ਫਿਲਮ ਦੇਖਣ ਚੱਲੀਏ, ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ, ਕਹਿੰਦਾ ਚੱਲ ਅੱਧੀ ਦੇਖ ਕੇ ਆਈ। ਪੈਸੇ ਟਾਣੇ ਵੇਖਣ ਦੇ ਤੇ ਟੀਵੀ ਥੱਲੇ ਬਾਲਟੀਆਂ ਰੱਖੀਆਂ ਹੁੰਦੀਆਂ ਪਾਣੀ ਚ ਮੁੜ। ਬਾਊ ਨੂੰ ਇੱਕ ਬੰਦੇ ਨੇ ਕਿਹਾ ਫਿਲਮ ਵੇਖਣ ਚੱਲੀਏ, ਕਹਿੰਦਾ ਨਹੀਂ ਉਹਦਾ ਸਾਈਡ ਜਾਂ ਬਾਹਰ ਵੀ ਉਂਝ ਹੀ ਫਿਰਦਾ। ਬਾਹੂ ਨੂੰ ਇੱਕ ਬੰਦੇ ਨੇ ਕਿਹਾ ਅੱਧੇ ਤੇ ਪੈਸੇ ਪਾ ਕੇ ਫਿਲਮ ਦੇਖੀਏ, ਕਹਿੰਦਾ ਨਹੀਂ ਯਾਰ
100 ਰੁਪਏ ਟਿਕਟ ਆ, ਮੇਰੇ ਕੋ 20 ਰੁਪਇਆ। ਕਹਿੰਦਾ ਤੂੰ ਮੈਨੂੰ ਚੱਲ 20 ਦੇ, ਤੈਨੂੰ ਮੈਂ ਆ ਕੇ ਸਟੋਰੀ ਸੁਣਾ ਦੂੰ। ਦੋ ਜਣੇ ਕਹਿੰਦੇ ਯਾਰ ਫਿਲਮ ਦੇਖਣ ਚੱਲੀਏ, ਇਹਨੂੰ ਦੇਖ ਕੇ ਵਾਪਸ ਹੋ ਬੋਲੋ ਜੀ। ਬਾਹੂ ਵੀਰਜ਼ਾਰਾ ਫਿਲਮ ਦੇਖ ਕੇ ਆਇਆ ਤੇ ਇੱਕ ਬੰਦੇ ਨੂੰ ਆਉਂਦੀ ਉਹਦੀ ਸਾਰੀ ਸਟੋਰੀ ਸੁਣਾਤੀ ਤੇ ਉਹ ਕਹਿੰਦਾ ਗਾਣੇ ਤੇਰੇ ਅੱਬੂ ਨੇ ਸੁਣਾਉਣੇ। ਉਹ ਵੀ ਸੁਣਾ। ਇਹ ਫਿਲਮ ਦੇਖਣ ਗਿਆ ਤੇ ਸਲਮੇ ਵਾਲਿਆਂ ਨੂੰ ਨਾਮ ਮਿਲਿਆ। ਕਿਉਂ? ਉਹ ਕਹਿੰਦੇ ਪਹਿਲੀ ਦਫਾ ਦੇਖਿਆ ਵਾ ਗੰਜਾ ਬੰਦਾ। ਅੱਛਾ, ਤੂੰ ਇਹਦੇ ਨਾਲ ਉਹ ਕਹਿ ਦਿੰਦਾ ਨਾ ਕਿ ਐਵੇਂ ਉਹ ਸੀ। ਅੱਛਾ, ਸਹੀ ਸੀ। ਕਹਿੰਦਾ ਇੱਕ ਦਿਨ ਫਿਲਮ ਵੇਖਣ ਗਿਆ ਤੇ ਇਦਾਂ ਹੋ ਗਿਆ। ਉਹ ਕਿਉਂ? ਐਵੇਂ ਉਹ ਸੀ। ਮੋਲਾ ਜੱਟ ਫਿਲਮ ਦੇਖ ਕੇ ਆਇਆ ਤੇ ਇੱਕ ਬੰਦੇ ਨੂੰ ਸਾਰੀ ਸਟੋਰੀ ਸੁਣਾਤੀ। ਕਹਿੰਦਾ ਤੂੰ ਦਿਲ ਜਿਹੜੇ ਦੇਖੀ ਜੇ? ਕਹਿੰਦਾ ਹਾਂ। ਕਹਿੰਦਾ ਚੱਲ ਹੁਣ ਉਹ ਸੁਣਾ। ਅੱਛਾ, ਐਡਾ ਬੇਵਕੂਫ ਦੋਸਤਾਂ ਨਾਲ ਮਹੱਲੇ 'ਚ ਬੇਟਾ ਇੱਕ ਹਿੱਟ ਫਿਲਮ ਸੁਣਾ ਕੇ ਦੋ ਫਿੱਕੀਆਂ ਸੁਣ ਰਿਹਾ। ਕਹਿੰਦਾ ਮੇਰਾ ਰੇਟ ਆਏ, ਮੈਂ ਤੁਹਾਨੂੰ ਇੱਕ ਮਸ਼ਹੂਰ ਸੁਣਾਉਣੀ, ਤੁਸੀਂ ਮੈਨੂੰ 3 ਫਲॉप ਸੁਣਾਉਣੀ ਹੈ। ਫਿੱਕੀਆਂ ਸੁਣਾ। ਆਹੋ ਯਾਰ ਰੋਂਗ ਟਰਨ ਫਿਲਮ ਦੇਖ ਕੇ ਸੱਸ ਨੂੰ ਲੱਭਣ ਦਿਆ ਘੋੜੀ ਵੜ ਕੇ। ਬਾਹੂ ਇੱਕ ਬੰਦੇ ਨੂੰ ਫਿਲਮ ਦੀ ਸਟੋਰੀ ਸੁਣਾਉਂਦੇ ਤੇ ਯਕਦਮ ਚੁੱਪ ਹੋ ਗਿਆ। ਕਹਿੰਦਾ ਕੀ ਹੈ? ਕਹਿੰਦਾ ਯੂਫੋਨ ਦੀ ਮਸ਼ਹੂਰੀ ਆ ਗਈ ਵਿੱਚ। ਯਾਰ ਇੱਕ ਬੰਦਾ ਟਰਮੀਨੇਟਰ ਵੇਖ ਕੇ ਤੇ ਚੱਲਦੇ ਪੱਕੇ ਜਾਂਦੇ। ਸ਼ਹਿਨਸ਼ਾਹ ਫਿਲਮ ਦੇਖ ਲਈ ਤੇ ਜੱਗ ਪਾ ਕੇ ਫਿਰਨ ਦਿਆ ਬਾਂਹ ਦੇ। ਯਾਰ ਲੈ ਜੱਗ ਪਾ। ਸਨੀ ਦੇਵਲ ਦੀ ਫਿਲਮ ਦੇਖ ਕੇ ਤੇ ਸੁਭਾਨ ਕਹਿੰਦਾ ਮੈਨੂੰ ਕਰਨ ਕਿਹਾ ਕਰ। ਨਾਮ ਵੀ ਉਹੀ ਕੰਮ ਕਰਨ ਲੱਗੇ, ਕੰਮ ਕਰਨ ਜਾ। ਕੰਮ ਕਰਨ ਜਾ। ਮੌਲਾ ਜੱਟ ਵੇਖੀ ਤੇ ਜਜ਼ਬਾਤੀ ਹੋ ਗਿਆ ਤੇ ਬਾਂਸ ਦੇ ਅੱਗੇ ਪੱਖੀ ਫਿੱਟ ਕਰਾਈ ਨਾਕਾ ਵੜ ਕੇ। ਤੇ ਦੂਰੋਂ ਇਹ ਲੱਗਦਾ ਕਿ ਡਾਸਾ ਫੜੇ। ਉਸਤਾਦ ਜੀ ਕਿਸੇ ਦਿਨ ਪੁਰਾਣੀ ਫਿਲਮ ਲਾਈਏ ਇੱਥੇ, ਉਹ ਜਿਹੜੀ ਵਿੱਚ ਢੂੰ ਦੀ ਆਵਾਜ਼ ਨਹੀਂ ਹੁੰਦੀ, ਤੁਹਾਨੂੰ ਇੰਨਾ ਮਜ਼ਾ ਆਉਣਾ। ਉਹ ਮੈਂ ਬਹੁਤ ਦੇਖਦਾ। ਮੇਰੇ ਘਰ ਬਹਿ ਕੇ ਦੇਖਦੇ ਆ ਮੈਂ ਬਹੁਤ ਦੇਖਦਾ। ਕੀ ਮਜ਼ਾ ਆਉਂਦਾ। ਉਹਦੇ ਨਾਲ ਕਹਿੰਦਾ ਜਿਹਦੇ ਵਿੱਚ ਢੋਲ ਦੀ ਆਵਾਜ਼ ਹੁੰਦੀ। ਟਿਆਉ। ਹਾਂਜੀ ਹਾਂ। ਟਾਈ ਮਾਰਦੇ ਜੀ। ਪਹਿਲਾਂ ਸਾਰੇ ਬੈਗ ਉਹ ਮੈਂ ਸੁਣਿਆ ਬੈਕਗ੍ਰਾਉਂਡ 뮤직 ਨਹੀਂ ਸੀ ਉਦੋਂ। ਨਹੀਂ ਸੀ ਹੈ। ਉਦੋਂ ਡਬਿੰਗ ਜਦੋਂ ਹੁੰਦੀ ਸੀ ਨਾ, ਇੱਕ ਮੁੱਕੇ ਦੀ ਆਵਾਜ਼ ਬੰਦਾ ਮੂੰਹ ਕੱਢਦਾ ਸੀ। ਹਾਂਜੀ। ਟੇਕ ਓਕੇ। ਹਾਂ ਉਹਦਾ ਕਹਿੰਦਾ ਚਲੋ ਭਾਜੀ ਇੱਕ ਤਰ੍ਹਾਂ ਉਲਟ ਬਾਜ਼ੀ ਆ, ਆਓ ਜੀ ਟੇਕ ਕਰੋ ਟੇਕ। ਔਰ ਉਹ ਵੋਕਲਿਸਟ ਹੁੰਦਾ ਸੀ ਲੜਾਈ ਵਾਲਾ। ਉਹਨੇ ਕਿਹਾ ਯਾਰ ਉਹ ਲੜਾਈ ਵੋਕਲ ਕੁਝ ਹੋਣੇ ਵਾਲਾ ਆਇਆ ਹੀ ਨਹੀਂ। ਉਹਨੇ ਕਿਹਾ ਆ ਗਿਆ ਭਾਜੀ। ਉਹਨੇ ਕਹਿੰਦਾ ਹਾਂਜੀ ਹੋਰ ਕੁਝ ਰਹਿ ਗਿਆ ਭਾਜੀ? ਭਾਜੀ ਇੱਕ ਛਾਲ ਆ, ਆਉਂਦੇ ਉਹਦਾ ਟੇਕ ਕਰੋ ਟੇਕ। ਓਕੇ ਓਕੇ। ਬਾਹੂ ਵਰਗੇ ਬੰਦੇ ਪੁਰਾਣੀ ਫਿਲਮਾਂ ਸਿਰਫ ਉਹ ਆਈਟਮ ਕਰਦੇ ਸੀ, ਇਹਨਾਂ ਨੂੰ ਡਾਕੂ ਪੈ ਗਈ। ਇਹਦੇ ਨਾਲ ਬੰਦਾ ਐਵੇਂ ਕਹੀ ਜਾਂਦਾ ਯਾਰ ਮੈਂ ਹਰ ਫਿਲਮ 'ਚ ਆਇਆ। ਹਰ ਫਿਲਮ 'ਚ ਮੈਂ ਆਇਆ ਤੇ ਹਰ ਫਿਲਮ 'ਚ ਮੈਨੂੰ ਉਹਨਾਂ ਨੇ ਬਾਹਰ ਕੱਢਤਾ। ਕਈ ਉਹ ਕਹਿੰਦੇ ਕਿੱਥੇ? ਕਹਿੰਦਾ ਮੈਂ ਨੰਬਰਾਂ 'ਚ ਮਰ ਜਾਂਦਾ। ਨਹੀਂ ਜਦੋਂ ਘਰਾਂ 'ਚ ਫਿਲਮ ਨਹੀਂ ਵੇਖੀ ਦੀ ਇਹੋ ਜਿਹਾ ਬੰਦਾ ਹਰ ਫਿਲਮ 'ਚ ਆਉਂਦਾ। ਤੂੰ ਹਰ ਫਿਲਮ 'ਚ ਕਹਿੰਦਾ ਯਾਰ ਤੂੰ ਬਾਹਰ ਚ ਆਹੋ। ਇਹ ਹਰ ਫਿਲਮ 'ਚ ਆਉਂਦਾ ਏਦਾਂ। ਹਾਂ ਬਾਹੂ ਕਹਿੰਦਾ ਮੈਂ ਹਰ ਐਕਟਰ ਦੀ ਨਕਲ ਲਾ ਲੈਂਦਾ ਵਾਂ ਸੋ ਕੇ। ਅੱਛਾ ਯਾਰ ਫਿਲਮ ਦੇਖ ਕੇ ਹਰ ਇੱਕ ਨੇ ਦਿੰਦੇ ਪਿਆ। ਸਿੱਧੀ ਫਿਲਮ ਵੇਖ ਕੇ ਸਨੀ ਦੇਵਲ ਨੂੰ ਲਾਠੀਆਂ ਵਾਲੇ ਦਮ ਕਰਾਉਂਦੇ। ਇਹਨਾਂ ਨੂੰ ਜਿੱਤ ਦਾ ਰਾਹ ਇਹ ਦਿਲ ਜਲੇ ਵੇਖੀ ਤੇ ਮਰੀਓ ਹੀ ਵਾਪਸ ਨਹੀਂ ਆ ਰਿਹਾ। ਅੱਛਾ, ਤੂੰ ਮਤਲਬ ਤੈਨੂੰ ਕਿੱਦਾਂ ਪਤਾ ਲੱਗਦਾ ਬਾਹੂ ਕਿ ਆਹ ਫਿਲਮ ਸਹੀ ਆ? ਤੂੰ ਕਿੱਦਾਂ ਮਤਲਬ? ਉਸਤਾਦ ਜੀ ਮੈਂ ਪਹਿਲੇ ਪਸੰਦ ਕਰਨ ਵਾਸਤੇ ਪੂਰੀ ਫਿਲਮ ਦੇਖਦਾ ਵਾਂ, ਠੀਕ ਹੈ? ਮੈਨੂੰ ਪਸੰਦ ਆ ਜੇ ਫਿਰ ਮੈਂ ਫਿਲਮ ਦੇਖ। ਨਹੀਂ ਨਾ ਭਾਈ। ਅੱਛਾ ਯਾਨੀ ਇੱਕ ਫਿਲਮ ਯਾਨੀ ਤੂੰ ਪਹਿਲੇ ਪੂਰੀ ਫਿਲਮ ਵੇਖਦਾ ਵਾ ਕਿ ਕਿੱਦਾਂ ਦੀ ਹੈ? ਹਾਂਜੀ। ਤੇ ਜੇ ਸਹੀ ਲੱਗੇ ਬਾਅਦ 'ਚ ਮੈਂ ਦੇਖਦਾ ਵਾਂ ਕਿ ਆ ਦੇਖਣੀ ਹੈ। ਐ ਸਹੀ ਹੈ। ਹਾਂਜੀ। ਯਾਰ ਕੀ ਇਹਦੇ 'ਚ ਗਲਤ ਕੀ ਆ? ਮੈਂ ਪੂਰੀ ਫਿਲਮ ਯਾਰ ਪੂਰੀ ਫਿਲਮ ਜਦੋਂ ਤੂੰ ਵੇਖ ਜੂ ਲਈ ਆ। ਉਸਤਾਦ ਜੀ ਉਹ ਤਾਂ ਮੈਂ ਇਸ ਲਈ ਦੇਖੀ, ਮੈਂ ਦੇਖਣੀ ਆ। ਸਹੀ ਲੱਗੀ ਫਿਲਮ ਦੀ ਸਮਝ ਹੀ ਨਹੀਂ ਆ ਤੁਹਾਨੂੰ, ਤੁਸੀਂ ਕਿੱਦਾਂ ਦੇਖੋ? ਅੱਛਾ ਯਾਰ ਇਹ ਲੌਜੀਕ ਆ ਕਿ ਮੈਂ ਪੂਰੀ ਫਿਲਮ ਇਸ ਤੋਂ ਵੇਖਦਾ ਮੈਂ ਵੀ ਕਿੱਦਾਂ ਦੀ ਆ, ਤੇ ਜੇ ਮੈਨੂੰ ਲੱਗੇ ਕਿ ਯਾਰ ਸਹੀ ਸੀ ਫਿਲਮ ਫੇਰ ਹੀ ਮੈਂ ਫਿਰ ਮੈਂ ਇਸੇ ਨਾਲ ਵੇਖਦਾ ਕਿ ਹੁਣ ਆ ਫਿਲਮ ਵੇਖਦੇ ਆ। ਇਹ ਫਿਲਮ ਦੇਖ ਬਾਹੂ ਬੜਾ ਇਮਾਨਦਾਰ ਆ ਉਸਤਾਦ ਜੀ। ਤੇ ਅਕਮ ਸਾਲ ਤੂੰ ਸ਼ੁਰੂ ਕੀਤੀ ਫਿਲਮ ਹਾਂਜੀ। ਚੈਕਿੰਗ ਵਾਲੀ ਜਿਹੜੀ ਆ ਉਹ ਪੂਰੀ ਦੇਖਣੀ। ਹਾਂ। ਅੱਧ ਚ ਨਹੀਂ ਛੱਡਣੀ ਕਿ ਪਤਾ ਨਹੀਂ ਅੱਗੋਂ ਠੀਕ ਹੋ ਜਾਵੇ। ਨਹੀਂ ਛੱਡਣੇ ਉਸਤਾਦ ਜੀ, ਉਹ ਮੈਂ ਪੂਰੀ ਫਿਲਮ ਦੇਖਣੀ ਹੈ ਕਿਉਂਕਿ ਜਦੋਂ ਪੂਰੀ ਫਿਲਮ ਦੀ ਸਟੋਰੀ ਮੈਨੂੰ ਸਮਝ ਆ ਗਈ ਨਾ ਫੇਰ ਮੈਂ ਦੇਖਣੀ ਆ ਕਿ ਆ ਯਾਰ। ਪਹਿਲੇ ਇੱਕ ਵੇਖਣੀ ਆ ਫਿਰ ਵੇਖਣੀ ਆ। ਤੁਸੀਂ ਲੱਗਦਾ ਕਦੇ ਫਿਲਮ ਨਹੀਂ ਦੇਖੀ? ਨਹੀਂ ਇਹ ਬੇਵਕੂਫ ਨੇ, ਇਹ ਚੁੱਕ ਕੇ ਲਿਆ ਕੇ ਬਲਾਈਂਡ ਸ਼ੁਰੂ ਕਰ ਦਿੰਦੇ ਵੇਖਣੀ। ਇਸ ਤਰ੍ਹਾਂ ਨਹੀਂ ਦੇਖਣੀ। ਉਹ ਭਾਜੀ ਉਹਦਾ ਪਤਾ ਕੀ ਆ ਹਿਸਾਬ ਕਿ ਟਾਈਮ ਨਹੀਂ ਜਾਇਆ ਹੁੰਦਾ। ਤੁਸੀਂ ਐਵੇਂ ਲੈਣ ਦੀ ਫਿਲਮ ਤੁਸੀਂ ਵੇਖ ਲਈ 3 ਘੰਟੇ ਟਾਈਮ ਜਾਇਆ ਹੋਗੇ। ਯਾਰ ਇਹ ਕੀ ਕਰਦੇ?
ਜੀ ਨਹੀਂ ਉਹ ਦੇਖ ਲਈ ਇੱਕ ਵਾਰੀ ਤੇ ਫਿਰ ਬਾਅਦ ਤੋਂ ਕਦੋਂ ਦੇਖਣੀ ਆ ਇਹ ਲੋਜਿਕ ਹੀ ਨਹੀਂ ਨਹੀਂ ਹੈ। ਨਹੀਂ 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 ਮੈਨੂੰ ਪਤਾ ਚੱਲ ਜਾਂਦਾ ਵਾ ਕਿ ਫਿਲਮ ਦੇਖਣਾ ਅੱਛੀ ਆ ਫਿਲਮ ਅੱਛੀ ਆ। ਕਿਸ ਤਰੀਕੇ ਦੀ ਬਣੀ ਆ ਅੱਛਾ ਇਹ ਵੇਖਣ ਵਾਲੀ ਆ ਇਹ ਵੇਖਣ ਵਾਲੀ ਆ ਮੈਂ ਫੇਰ ਦੇਖਦਾ ਦੁਬਾਰਾ ਦੇਖ ਮੈਂ ਕਹਿੰਦਾ ਫਿਰ ਸਮਝ ਨਹੀਂ ਦੇਖਣਾ ਆ ਰਹੀ ਗੱਲ ਇੱਕ ਫਿਲਮ ਆਈ ਨਵੇਂ ਉਹ ਮੈਨੂੰ ਇਹਨੂੰ ਪਤਾ ਹੀ ਨਹੀਂ ਕਿਦਾਂ ਦੀ ਉਹ ਕਿਦਾਂ ਵੇਖ ਲਵਾਂ ਮੈਂ ਕਿੱਦਾਂ ਦੇਖ ਇਹਦਾ ਲਵਾਂ ਫਿਲਮਾਂ ਦਾ ਟੂ ਸ਼ਾਟ ਆ ਯਾਰ ਤੂੰ ਠੀਕ ਆ ਯਾਰ ਬਾਈ ਆਓ ਸਹੀ ਕਹਿ ਰਹੇ ਵੀ ਇੱਕ ਫਿਲਮ ਆਈ ਆ ਮੈਨੂੰ ਪਤਾ ਹੀ ਨਹੀਂ ਕਿਦਾਂ ਦੀ ਹੈ ਮੈਂ ਵੀ ਲਾਗ ਬਹਿ ਜਾਵਾਂ ਆਹੋ ਪਹਿਲੇ ਮੈਂ ਦੇਖਣਾ ਵਾ ਕਿ ਯਾਰ ਇਹ ਦੇਖਣ ਵਾਲੀ ਵੀ ਹੈ ਉਹ ਯਾਰ ਜਦੋਂ ਇਹ ਪਹਿਲੇ 10 ਮਿੰਟ ਜੋ ਫਿਲਮ ਬੰਦਾ ਦੇਖਦਾ ਪਤਾ ਲੱਗ ਜਾਂਦਾ ਕਿੱਦਾਂ ਦੀ ਆ ਤੂੰ ਸਾਰੀ ਫਿਲਮ ਦੇਖਦਾ ਉਹ ਜਦੋਂ 10 ਮਿੰਟ ਦੇਖਣੀ ਹੈ ਨਾ ਤੁਸੀਂ ਤੁਹਾਨੂੰ ਕੀ ਪਤਾ ਕੀ ਹੋਣਾ ਹੈ ਹਾਂ ਅੱਗੇ ਕੀ ਹੋਣਾ ਚਾਹੀਦਾ ਹੀਰੋ ਦਾ ਰਵਈਆ ਕੀ ਆ ਉਹ 10 ਮਿੰਟ ਦੇ ਚੱਕਰ ਦੇ ਵਿੱਚ ਰਿਸਕ ਲੈ ਲਵੇ ਵੇਖਣ ਦਾ 10 ਮਿੰਟ ਤੋਂ ਬਾਅਦ ਫਿੱਕੀ ਹੋ ਜਾਵੇ ਬਾਅਦ ਚ ਜਿਹੜੇ 3 ਘੰਟੇ ਜ਼ਾਇਆ ਹੋਣੇ ਉਹ ਮੈਂ ਟਾਈਮ ਨਹੀਂ ਜ਼ਾਇਆ ਕਰਦਾ ਉਹ ਟਾਈਮ ਲਾਇਆ ਕਰ ਜਦੋਂ ਤੁਸੀਂ ਇੱਕ ਫਿਲਮ ਲੈ ਕੇ ਆਏ ਹਾਂਜੀ ਉਹ ਤੁਸੀਂ VCR ਵੀ ਨਾਲ ਸਾਰਾ ਉਹ ਲਾ ਕੇ ਕਰੀ ਦੇਖ ਚੈੱਕ ਕਰਨੀ ਹੈ ਕਿ ਕਿੱਦਾਂ ਦੀ ਹੈ ਪੂਰੀ ਪੂਰੀ ਹਾਂ 3 ਘੰਟੇ ਦੀ 3 ਘੰਟੇ ਦੀ ਹਾਂਜੀ ਤੇ ਫਿਰ ਮਤਲਬ ਪੂਰੀ ਮੈਂ ਚੈੱਕ ਕਰ ਲਈ ਹਾਂ ਫਿਰ ਮੇਰੇ ਦਿਲ ਨੇ ਫੈਸਲਾ ਕਰਨਾ ਵਾ ਕਿ ਯਾਰ ਇਹ ਫਿਲਮ ਦੇਖਾਂਗੇ ਸ਼ੁਰੂ ਤੋਂ ਯਾਨੀ ਪਹਿਲੇ ਚੈੱਕ ਆ ਹਾਂਜੀ ਦੇਖਣੀ ਦੂਜੀ ਹਾਂ ਨਹੀਂ ਨਹੀਂ ਦੂਜੀ ਵਾਰੀ ਫਿਰ ਇਹ ਸੋਚ ਕੇ ਦੇਖਣੀ ਕਿ ਓਕੇ ਹੈ ਫਿਲਮ ਅੱਛਾ ਫਿਲਮ ਫਿਰ ਫਾਈਨ ਸਹੀ ਦੇਖਣੀ ਹੈ ਪਹਿਲੀ ਵਾਰੀ ਨਾਲ ਇਹ ਵੀ ਕਰਨਾ ਕਿ ਹਾਂ ਠੀਕ ਆ ਇਹ ਵੀ ਸੀਨ ਠੀਕ ਹੋ ਗਏ ਗਾਣੇ ਵੀ ਅੱਛੇ ਆ ਠੀਕ ਐਂਡ ਵੀ ਠੀਕ ਬਣਾਇਆ ਇਹਨਾਂ ਨੇ ਓਕੇ ਲਓ ਜੀ ਹੁਣ ਇਹ ਫਿਲਮ ਵੇਖਣੀ ਹੈ ਸਮਝ ਨਹੀਂ ਆਈ ਇਹਨਾਂ ਬੇਵਕੂਫ ਨੇ ਬਹੁ ਮੈਂ ਤੇਰੀ ਲੌਜੀਕ ਸਮਝ ਗਿਆ ਇੱਕ ਚੀਜ਼ ਦਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਰਿਸਕ ਲੈ ਨਹੀਂ ਸਕਦੇ ਹਾਂ ਅਸੀਂ 6 ਘੰਟੇ ਵੀ ਨਹੀਂ ਲੈ ਸਕਦੇ ਨਾਲੇ ਗੇੜਾ ਕਰਦੇ ਨੇ ਪਹਿਲੇ ਪ੍ਰੋਮੋ ਜਿਹੜਾ ਨਾ ਫਿਲਮ ਦੇ ਵਿੱਚੋਂ ਹਾਂਜੀ। ਨਿੱਕਾ ਨਿੱਕਾ ਚੰਗਾ ਚੰਗਾ ਕਰ ਦਿੰਦੇ ਨੇ ਤੁਸੀਂ ਐਵੇਂ ਲਾ ਕੇ ਬਹਿ ਜਾਓ ਤੁਹਾਨੂੰ ਦਿਖਾਉਂਦੇ ਆ ਤੁਸੀਂ ਇੰਪ੍ਰੈਸ ਹੋ ਜਾਂਦੇ ਹੋ ਤੁਸੀਂ ਲਾ ਕੇ ਬਹਿ ਜਾਂਦੇ ਹੋ ਤੁਹਾਨੂੰ ਮਜ਼ਾ ਹੀ ਨਹੀਂ ਆਉਂਦਾ ਤੁਹਾਡੇ 3 ਘੰਟੇ ਜ਼ਾਇਆ ਹੋ ਗਏ ਹਾਂ ਤੁਸੀਂ ਇਹ 3 ਘੰਟਿਆਂ ਦੀ ਮੂਵੀ ਜਾਂ 2.5 ਘੰਟਿਆਂ ਦੀ ਮੂਵੀ ਬਹਿ ਕੇ ਦੇਖੋ ਟਾਈਮ ਨਾ ਜ਼ਾਇਆ ਕਰੋ ਉਹ ਤੁਹਾਨੂੰ ਪਸੰਦ ਆਈ ਆ ਤੁਸੀਂ ਲਾ ਲਓ ਸ਼ੁਰੂ ਤੋਂ ਇਹਨਾਂ 3 ਘੰਟੇ ਦੀ ਬਹਿ ਕੇ ਵੇਖੋ ਟਾਈਮ ਨਾ ਤਾਇਆ ਕਰੋ ਤੁਹਾਨੂੰ ਅੱਛੀ ਲੱਗੀ ਮੂਵੀ ਯਾਰ ਅੱਛੀ ਆ ਹਾਂ ਤੁਸੀਂ ਬਿਲਕੁਲ ਦੇਖ ਲਓ ਅੱਛਾ ਬਹੁ ਇੱਕ ਮਿਸਾਲ ਆ ਤੂੰ ਫਿਲਮ ਵੇਖੀ ਤਾਂ ਨਹੀਂ ਪਸੰਦ ਆਈ ਫਿਰ ਉਹਦੇ ਵਿੱਚ ਮੇਰਾ ਟਾਈਮ ਨਹੀਂ ਜ਼ਾਇਆ ਹੁੰਦਾ ਮਤਲਬ ਤੂੰ ਵੇਖਦਾ ਨਹੀਂ ਫਿਰ ਮੈਂ ਦੇਖੋ ਮੈਂ ਮੂਵੀ ਲਾਈ ਬਹਿ ਗਿਆ ਮੈਂ ਹਾਂ ਮੈਂ 2.5 ਘੰਟੇ ਦੀ 2 ਘੰਟੇ ਦੀ 3 ਘੰਟੇ ਦੀ ਵੇਖੀ। ਮੈਂ ਦੇਖੀ ਆ ਉਹ ਮੈਨੂੰ ਪਸੰਦ ਹੀ ਨਹੀਂ ਆਈ ਫਿਰ ਵੇਖੀ ਨਹੀਂ ਮੈਂ ਦੇਖਣੀ ਨਹੀਂ ਫਿਰ? ਮੇਰਾ ਟਾਈਮ ਬਚ ਗਿਆ ਹਾਂ ਜਦੋਂ ਦੇਖਣੀ ਨਹੀਂ ਟਾਈਮ ਬਹੁਤ ਨਿੱਕੀ ਹੈ ਮੈਂ ਜਦੋਂ ਇੱਕ ਫਿਲਮ ਵੀ ਫਾਰਾਗਾ ਤੇ ਉਹ ਟਾਈਮ ਬਚ ਗਿਆ ਤੇ ਮੈਂ ਕਿਉਂ ਦੇਖਾਂ 3 ਘੰਟੇ ਜਿਹੜੀ ਵੇਖ ਲਈ ਪਹਿਲਾਂ ਉਹ ਤਾਂ ਚੈੱਕ ਕੀਤਾ ਮੈਨੂੰ ਨਹੀਂ ਸਮਝ ਆਈ ਉਸ ਮੂਵੀ ਦੀ ਮੈਨੂੰ ਚੰਗੀ ਨਹੀਂ ਲੱਗੀ ਨਾ ਕੋਈ ਸਟੋਰੀ ਅੱਛੀ ਨਾ ਗਾਣੇ ਅੱਛੇ ਪੂਰੀ ਵੇਖਣੀ ਨਾ ਕੋਈ ਹੀਰੋ ਦਾ ਕੋਈ ਕੰਮ ਅੱਛਾ ਯਾਨੀ ਪੂਰੀ ਵੇਖਣੀ ਹੈ। ਪੂਰੀ ਦੇਖਣੀ ਹੈ ਜਦੋਂ ਮੈਂ ਪੂਰੀ ਮੂਵੀ ਦੇਖ ਲਈ ਨਾ ਮੇਰੇ ਦਿਲ ਨੇ ਕਹਤਾ ਯਾਰ ਆ ਨਹੀਂ ਸਹੀ ਫਿਰ ਮੈਂ ਕਹਿੰਦਾ ਯਾਰ ਟਾਈਮ ਬਚਾਓ ਇਹਨੂੰ ਪੁਰ ਕਰੋ ਯਾਰ ਕਿਵੇਂ ਕਰਨੀ ਨਵੀਂ ਗੱਲ ਆ ਯਾਰ ਵਾਹ। ਦੱਸਣ ਵਾਲੀ ਕਿਹੜੀ ਗੱਲ ਆ ਇਹ ਚ ਹੱਸਣ ਵਾਲੀ ਕਿਹੜੀ ਗੱਲ ਨਹੀਂ 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 ਮੈਂ ਹੱਸਿਆ ਨਹੀਂ ਮੈਂ ਤੇਰੀ ਕਾਬਲੀਅਤ ਤੇ ਦਾਤ ਦਿੱਤੀ ਹੈ ਐਕਸਾਈਟਮੈਂਟ ਚ ਕਿ ਐਪਰੀਸ਼ੀਏਟ ਕਿੰਨੇ ਸਾਲ ਹੋ ਗਏ ਦੁਨੀਆ ਫਿਲਮ ਵੇਖ ਰਹੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਹਾਂ ਤੇ ਫਿਲਮ ਤੇ ਐਵੇਂ ਟਾਈਮ ਦਾ ਕਈ ਫਿਲਮਾਂ ਨੇ ਲਾ ਕੇ ਬਹਿ ਕੇ ਐਂਡ ਤੇ ਕਹਣਾ ਫਿੱਟੇ ਮੂੰਹ ਯਾਰਾ ਕਿਹੜੀ ਫਿਲਮ ਹਾਂ ਤੂੰ ਏਦਾਂ ਕਿਹਾ ਹੀ ਨਹੀਂ ਹੋਣਾ ਕਦੀ ਕਿਉਂਕਿ ਤੂੰ ਪਹਿਲੇ ਵੇਖ ਲੈਣਾ ਜਿਹੜੀ ਨਹੀਂ ਸੀ ਉਦੋਂ ਵੇਖਦਾ ਹੀ ਨਹੀਂ ਹਾਂਜੀ ਮੈਂ ਕਦੀ ਬੇਸ਼ੁਮਾਰ ਕੀਤਾ ਹੀ ਨਹੀਂ ਕਿਸੇ ਫਿਲਮ ਨੂੰ ਕਿਉਂਕਿ ਮੈਨੂੰ ਪਤਾ ਚੱਲ ਜਾਂਦਾ ਵਾ ਇਹ ਦੇਖਣ ਵਾਲੀ ਹੈ ਜਾਂ ਨਹੀਂ ਤੁਸੀਂ ਪਹਿਲੀ ਵਾਰੀ ਜਦੋਂ ਦੇਖ ਰਹੇ ਚੈੱਕ ਕਰਨ ਵਾਸਤੇ ਦੇਖ ਰਹੇ ਇਸ ਵਜ੍ਹਾ ਤੁਸੀਂ ਆਪਣੇ ਕਮੈਂਟ ਵੀ ਨਹੀਂ ਕਰਦੇ ਨਹੀਂ ਨਹੀਂ ਪਹਿਲੀ ਵਾਰੀ ਜਦੋਂ ਵੇਖਦਾ ਨਾ ਉਦੋਂ ਇਹ ਨਹੀਂ ਮੰਨਦਾ ਕਿ ਮੈਂ ਫਿਲਮ ਵੇਖ ਲਈ ਦੇਖ ਰਹੇ ਇਹਦੇ ਵਿੱਚ ਸਭ ਤੋਂ ਵੱਡਾ ਮੈਨੂੰ ਇਹ ਫਾਇਦਾ ਵਾ ਕਿ ਜਿਹੜਾ ਮੇਰਾ ਟਾਈਮ ਬਚ ਜਾਂਦਾ 3 ਘੰਟੇ ਉਸਤਾਦ ਜੀ ਹਾਂ। ਬਹੁਤ 3 ਘੰਟੇ ਬਾਅਦ ਅਗਰ ਬਾਹਰ ਨਿਕਲ ਆਇਆ ਨਾ ਫਿਲਮ ਦੇਖ ਕੇ ਤੇ ਲੋਕੀ ਕਹਿੰਦੇ ਬੋਰ ਆ ਫਿਲਮ ਕਿਉਂਕਿ ਦੇਖਣ ਵਾਲੀ ਫਿਲਮ ਉਸ ਟਾਈਮ ਆ 1 ਘੰਟੇ ਬਾਅਦ ਨਿਕਲੇ ਫਿਰ ਕਿਤੇ ਐਸੇ ਗਿਆ ਓਕੇ ਨਹੀਂ ਨਹੀਂ ਜ਼ਰੂਰੀ ਨਹੀਂ ਵੀ ਉਸੇ ਟਾਈਮ ਹੀ ਦੁਬਾਰਾ ਲਾ ਲੈਣੀ ਹਾਂਜੀ ਅਗਲੇ ਦਿਨ ਵੇਖ ਲਵੇ ਇਹ ਤੈਨੂੰ ਕਨਫਰਮ ਹੋ ਜਾਂਦਾ ਨਾ ਕਿ ਵੇਖਣੀ ਆ ਮਤਲਬ ਤੁਹਾਨੂੰ ਇਹ ਤੁਹਾਡੇ ਕੋਲ ਫੈਸਲਾ ਹੋ ਜਾਏਗਾ ਕਿ ਵੀ ਕਿਹੜੀ ਫਿਲਮ ਦੇਖਣੀ ਵੇਖਣੀ ਆ ਭਾਵੇਂ ਕੱਲ ਵੇਖ ਲਓ ਭਾਵੇਂ ਪਰਸੋਂ ਵੇਖ ਲਓ ਸੈਂਡਵਿਚ ਵੀ ਸਿੰਪਲ ਤੁਹਾਨੂੰ ਸ਼ੁਰੂ ਤੋਂ ਸਵਾਦ ਆਏਗਾ ਕਿ ਯਾਰ ਇਹਦੀ ਸਟੋਰੀ ਹੈ ਵਾ ਸੈਂਡਵਿਚ ਵੀ ਆਹ ਗੱਲ ਉਹਦੀ ਸੁਣ ਕਹਿੰਦਾ ਤੁਹਾਨੂੰ ਸ਼ੁਰੂ ਤੋਂ ਹੀ ਸਵਾਦ ਆਉਣਾ ਸ਼ੁਰੂ ਹੋ ਜਾਏਗਾ ਕਿ ਇਹਦੀ ਸਟੋਰੀ ਅੱਗੇ ਆ ਵਾ ਆਹੋ ਪਾਕਿਸਤਾਨੀ ਫਿਲਮ ਚੱਲ ਕੇ ਗਈ ਮਜਾਜਨ ਹਾਂ ਮੈਂ ਦੇਖ ਕੇ ਆਇਆ ਆਪ ਚੱਲ ਸਬੀਨਾ ਸਰਮੇਜ ਹਾਂ ਮੁੰਡਿਆਂ ਨੇ ਮੈਨੂੰ ਕਿਹਾ ਫਿਲਮ ਦੇਖਣ ਜਾਣਾ ਵਾ ਮੈਂ ਕਹਣਾ ਯਾਰ ਚੰਗੀ ਫਿਲਮ ਆਓ ਹਾਂ ਫਿਰ ਦੇਖਣ ਗਿਆ ਤੇ ਤੂੰ ਦੱਸ ਨਾ ਮੈਂ ਦੇਖੀ ਹੋਈ ਆ ਉਹਨਾਂ ਨੂੰ ਉਹ ਯਾਰ ਮੈਂ ਉਹਨਾਂ ਨੂੰ ਕਿਉਂ ਦੱਸਾਂ ਨਹੀਂ ਮੈਨੂੰ ਅੱਛੀ ਲੱਗੀ ਆ ਉਦੋਂ ਨਹੀਂ ਦੇਖਦਾ ਉਹ ਚੈਕਿੰਗ ਕਰਦਾ ਅੱਲਾ ਦੇ ਬੰਦੇ ਮੈਨੂੰ ਇੱਕ ਫਿਲਮ ਅੱਛੀ ਲੱਗੀ ਆ ਤੇ ਮੈਂ ਦੋਸਤਾਂ ਨੂੰ ਕਹਣਾ ਚਲੋ ਚਲੀ ਹਾਂ ਚਲੋ ਜੀ ਜੇ ਇੱਕ ਵਾਰੀ ਦੇਖੀ ਆ ਮੈਨੂੰ ਪਸੰਦ ਨਹੀਂ ਆਈ ਮਜਾਜਨ ਉਹਨਾਂ ਨੇ ਮੈਨੂੰ ਕਹਣਾ ਫਿਲਮ ਦੇਖਣ ਜਾਣਾ ਮੈਂ ਉਹਨਾਂ ਨੂੰ ਕਹਣਾ ਯਾਰ ਮੇਰਾ ਦਿਲ ਨਹੀਂ ਕਰ ਰਿਹਾ ਇਹ ਨਹੀਂ ਮੈਨੂੰ ਨਹੀਂ ਪਸੰਦ ਇਹਦੇ ਕੱਟ ਹੀ ਨਹੀਂ ਚੰਗੇ ਲੱਗੇ ਹੋਏ ਹਾਂ ਤੁਸੀਂ ਦੇਖ ਲਓ ਜੀ ਬਾਬਾ ਜੀ ਓਕੇ ਜੀ ਰੱਬ ਰੱਖਾ ਭਾਈ ਵਾਹ ਯਾਰ ਬਾਬੂ ਬਹੁਤ ਜੀ ਬਹੁ ਮੰਨ ਗਿਆ ਤੈਨੂੰ ਯਾਰ ਮੈਂ